ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ। ਅੱਜ ਦਾ ਇਹ ਪ੍ਰੋਗਰਾਮ ਸਾਡਾ ਥੋੜ੍ਹਾ ਜਿਹਾ ਐਕੈਡੈਮਿਕਸ ਨਾਲ ਜੁੜਿਆ ਆ, ਇੰਟਲੈਕਟ ਨਾਲ ਜੁੜਿਆ ਆ, ਸਿਧਾਂਤ ਨਾਲ ਜੁੜਿਆ, ਆਈਡੀਆਜ਼ ਨਾਲ ਜੁੜਿਆ ਹੈ। ਕਿਉਂਕਿ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮਹਿਮਾਨ ਨੇ ਉਹ ਉਹਨਾਂ ਦੇ ਬਾਰੇ ਕੁਝ ਖਾਸ ਗੱਲਾਂ ਆ ਜਿਹੜੀਆਂ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲਾਂ ਕਿ ਇੱਕ ਤਾਂ ਸਾਡੇ ਮਹਿਮਾਨ ਲਹਿੰਦੇ ਪੰਜਾਬ ਤੋਂ, ਪਾਕਿਸਤਾਨ ਤੋਂ ਡਾਕਟਰ ਸੁਮੇਰਾ ਸਫਦਰ, ਸੁਮੇਰਾ ਸਫਦਰ ਡਾਕਟਰ ਸੁਮੇਰਾ ਸਫਦਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਆ। ਅਤੇ ਡਾਕਟਰ ਸੁਮੇਰਾ ਸਫਦਰ ਬਾਰੇ ਖਾਸ ਗੱਲ ਜਿਹੜੀ ਆ ਉਹ ਇਹ ਆ, ਇੱਕ ਤਾਂ ਖਾਸ ਗੱਲ ਇਹੀ ਆ ਕਿ ਲਹਿੰਦੇ ਪੰਜਾਬ ਤੋਂ ਨੇ, ਅਤੇ ਦੂਜੀ ਖਾਸ ਗੱਲ ਕਿ ਲਹਿੰਦੇ ਪੰਜਾਬ ਦੇ ਵਿੱਚ ਡਾਕਟਰ ਸੁਮੇਰਾ ਪਹਿਲੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਉੱਤੇ ਜਿਹੜੀ PhD ਆ ਉਹ ਕੀਤੀ। ਅਤੇ ਉਹਨਾਂ ਦੀ ਜਿਹੜੀ ਖੋਜ ਆ ਉਹਦੇ ਬਾਰੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਉਹਨਾਂ ਦਾ ਜਿਹੜਾ ਅਹਿਸਾਸ ਆ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਨ ਦਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਬਤੌਰ ਇੱਕ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਦੇ ਚੱਲਦਿਆਂ ਅਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਕਿਵੇਂ ਸਮਝਿਆ, ਇਹ ਵੀ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਅਤੇ ਜਿਹੜੀ ਸਾਂਝ ਆ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ, ਉਹਦੀ ਵੀ ਗੱਲ ਕਰਾਂਗੇ। ਅਤੇ ਜਿਹੜੀ ਇਸਲਾਮ ਅਤੇ ਸਿੱਖੀ ਦਾ ਰਿਸ਼ਤਾ ਆ ਆਪਸ ਦੇ ਵਿੱਚ, ਜਿਹੜੀ ਇੱਕ ਸਾਂਝ ਆ, ਉਹਦੇ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ। ਤਾਂ ਅੱਜ ਦਾ ਇਹ ਸਾਡਾ ਪ੍ਰੋਗਰਾਮ ਮੈਨੂੰ ਲੱਗਦਾ ਕਿ ਕਾਫੀ ਖਾਸ, ਮੇਰੀ ਆਪਣੀ ਵੀ ਬੜੀ ਦਿਲਚਸਪੀ ਸੀ ਇਸ ਗੱਲਬਾਤ ਦੇ ਵਿੱਚ, ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਵੀ ਜਿਹੜਾ ਇਹ ਪ੍ਰੋਗਰਾਮ ਆ, ਜਿਹੜੀ ਇਹ ਗੱਲਬਾਤ ਆ, ਉਹ ਜ਼ਰੂਰ ਪਸੰਦ ਆਵੇਗੀ। ਅਤੇ ਪ੍ਰੋਗਰਾਮ ਥੋੜ੍ਹਾ ਲੰਮਾ ਹੋ ਸਕਦਾ, ਇਸ ਕਰਕੇ ਥੋੜ੍ਹਾ ਸਾਡੇ ਨਾਲ ਸਹਿਜ ਦੇ ਨਾਲ ਜਿਹੜਾ ਆ ਸਾਰੀ ਗੱਲਬਾਤ ਸੁਣਨ ਦੇ ਲਈ ਜੁੜੇ ਰਹਿਣਾ ਜੀ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਸਲਾਮ। ਅਤੇ ਮੈਂ ਨਾਮ ਸਹੀ ਲੈ ਰਿਹਾ? ਮੈਨੂੰ ਡਾਊਟ ਹੁੰਦਾ। ਡਾਕਟਰ ਸੁਮੇਰਾ। ਡਾਕਟਰ ਸੁਮੇਰਾ, ਹਾਂਜੀ। ਡਾਕਟਰ ਸੁਮੇਰਾ ਸਫਦਰ। ਜੀ। ਅਤੇ ਮੈਂ ਮਤਲਬ ਮੈਨੂੰ ਜਦੋਂ ਪਤਾ ਲੱਗਿਆ, ਇਹ ਮੈਨੂੰ ਸੁਨੇਹਾ ਮਿਲਿਆ ਕਿ ਤੁਸੀਂ ਕੈਨੇਡਾ ਆ ਰਹੇ ਹੋ, ਤਾਂ ਮੇਰੇ ਅੰਦਰ ਖਿੱਚ ਸੀ ਕਿ ਇਹ ਜਿਹੜੀ ਗੱਲਬਾਤ ਆ ਜ਼ਰੂਰ ਕੀਤੀ ਜਾਵੇ। ਸਭ ਤੋਂ ਪਹਿਲਾਂ ਤਾਂ ਤੁਹਾਡੇ ਵਿਸ਼ੇ 'ਤੇ ਹੀ ਗੱਲਬਾਤ ਕਰਦੇ ਹਾਂ ਕਿ ਤੁਸੀਂ PhD ਜਿਹੜੀ ਆ ਲਈ, ਅਤੇ ਉਹਦਾ ਤੁਹਾਡਾ ਵਿਸ਼ਾ ਕੀ ਸੀ? ਮੈਂ ਹਿਸਟੋਰੀਅਨ ਹਾਂ, ਤਾਰੀਖ ਪੜ੍ਹਦੀ ਹਾਂ, ਤਾਰੀਖ ਲਿਖਦੀ ਹਾਂ। ਅਤੇ PhD ਦਾ ਜਦੋਂ ਮੈਂ ਕੰਮ ਕਰਨਾ ਸੀ, ਟੌਪਿਕ ਲੈਣਾ ਸੀ, ਅਤੇ ਉਹਦੇ 'ਚ ਸਿੱਖ ਹਿਸਟਰੀ ਬਾਰੇ ਇੰਟਰਸਟ ਮੇਰਾ ਲਿਟਰੇਚਰ ਰਿਵਿਊ ਨਾਲ ਡਿਵੈਲਪ ਹੋਇਆ। ਦੂਸਰਾ, ਹਰ ਸਟੂਡੈਂਟ, ਤੁਹਾਨੂੰ ਪਤਾ, ਜਦੋਂ PhD ਕਰਦਾ ਹੈ ਉਹ ਰਿਸਰਚ ਗੈਪਸ ਵੇਖਦਾ ਹੈ। ਅਤੇ ਮੈਂ ਇਹ ਦੇਖਿਆ ਕਿ ਯੂਨੀਵਰਸਿਟੀ ਦੇ ਅੰਦਰ ਗੁਰੂ ਨਾਨਕ ਜੀ ਦੇ ਉੱਪਰ PhD, MPhil, ਰਿਸਰਚ ਲੈਵਲ ਦਾ ਕੰਮ ਨਹੀਂ ਸੀ ਹੋਇਆ। ਅਤੇ ਹਿਸਟਰੀ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ, ਅਤੇ ਸਾਡੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਬੜੀ ਦਿਲਚਸਪੀ ਉਹਦੇ 'ਚ, ਕਿਉਂ ਖਾਸ ਤੌਰ 'ਤੇ ਪੰਜਾਬ ਦੇ ਰਹਿਣ ਵਾਲੇ ਜਿਹੜੇ ਨੇ, ਉਹ ਆਪਣੀ ਤਾਰੀਖ ਨੂੰ ਬੜੇ ਪਿਆਰ ਵੀ ਕਰਦੇ ਨੇ ਅਤੇ ਉਹਨੂੰ ਜਾਣਨਾ ਵੀ ਚਾਹੁੰਦੇ ਨੇ। ਅਤੇ ਆਪਣੇ ਲਿਟਰੇਚਰ ਰਿਵਿਊ ਵਿੱਚ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਉਹ ਡਾਟ ਸੀ ਜਿਹੜਾ ਥੋੜ੍ਹਾ ਜਿਹਾ ਮਿਸਿੰਗ ਸੀ। ਅਤੇ ਇਹਦੇ 'ਚ ਮੇਰੇ ਸੁਪਰਵਾਈਜ਼ਰ ਪ੍ਰੋਫੈਸਰ ਡਾਕਟਰ ਇਕਬਾਲ ਚਾਵਲਾ ਸਾਹਿਬ ਦੀ ਵੀ ਇੰਟਰਸਟ ਸੀ। ਉਹਨਾਂ ਨੇ ਵੀ ਮੈਨੂੰ ਐਨਕਰੇਜ ਕੀਤਾ ਕਿ ਤੁਸੀਂ ਸਿੱਖ ਹਿਸਟਰੀ 'ਤੇ ਕੰਮ ਕਰੋ। ਪਰ ਉਹਦੇ 'ਚ ਮੈਨੂੰ ਜਿਹੜੀ ਚੀਜ਼ ਲੱਗੀ, ਉਹਨਾਂ ਨੇ ਮੇਰੀ ਵਿਲ 'ਤੇ ਛੱਡਿਆ, ਅਤੇ ਉਹਦੇ 'ਚ ਮੈਨੂੰ ਇਹ ਚੀਜ਼ ਲੱਗੀ ਕਿ ਇਹ ਜਿਹੜਾ 15ਵੀਂ 16ਵੀਂ ਸਦੀ ਦਾ ਵਕਤ ਸੀ, ਇਹਦੇ 'ਚ ਬੜੀ ਜਿਵੇਂ ਪੜਦੇ ਜੇ ਪਏ ਸਨ ਇਸ ਤਾਰੀਖ 'ਤੇ। ਅਤੇ ਕੋਈ ਵੀ ਤਾਰੀਖ ਲਿਖਣ ਵਾਲਾ ਜਿਹੜਾ ਹੈ ਜਾਂ ਤਾਰੀਖ ਪੜ੍ਹਨ ਵਾਲਾ ਜਿਹੜਾ ਹੈ, ਉਹਨੂੰ ਬੜਾ ਕੌਨਸ਼ੀਅਸ ਹੁੰਦਾ ਹੈ ਆਪਣੇ ਸੋਰਸਿਸ ਦੇ ਹਵਾਲੇ ਨਾਲ। ਅਤੇ ਤਾਰੀਖ ਦੀ ਕੋਈ ਵੀ ਜਿਹੜੀ ਤਹਿ ਛੁਪੀ ਹੋਵੇ, ਉਹਨੂੰ ਬਾਹਰ ਕੱਢਣ ਲਈ ਉਹਦੇ ਸੋਰਸਿਸ ਨੂੰ ਢੂੰਡਣਾ ਉਹਦੇ ਲਈ ਬੜਾ ਜ਼ਰੂਰੀ ਹੁੰਦਾ ਹੈ। ਔਰ ਉਸ ਜ਼ਰੂਰਤ ਨੂੰ ਮੈਨੂੰ ਜਿਹੜੀ ਚੀਜ਼ ਲੱਗੀ ਕਿ ਪੂਰਾ ਕਰ ਰਹੀ ਹੈ, ਉਹ ਗੁਰੂ ਨਾਨਕ ਜੀ ਦੀ ਹਯਾਤੀ ਔਰ ਉਹਨਾਂ ਦੀ ਜਿਹੜੀ ਗੁਰਬਾਣੀ ਹੈ ਉਹ ਸੀ। ਅਤੇ ਇਸ ਲਈ ਫਿਰ ਮੈਂ ਗੁਰੂ ਨਾਨਕ ਜੀ ਦੀ ਲਾਈਫ ਐਂਡ ਟਾਈਮਸ ਦਾ ਟੌਪਿਕ ਲਿਆ। ਬੇਸਿਕ ਜਿਹੜਾ ਪਰਪਸ ਸੀ ਉਹ ਉਸ ਸਮੇਂ ਨੂੰ ਸਮਝਣਾ ਸੀ, ਅਤੇ ਉਸ ਸਮੇਂ ਨੂੰ ਸਮਝਣ ਦੇ ਅੰਦਰ ਗੁਰੂ ਨਾਨਕ ਜੀ ਦੀ ਹਯਾਤੀ ਔਰ ਉਹਨਾਂ ਦੀ ਫਿਲਾਸਫੀ ਨੂੰ ਜਦੋਂ ਪੜ੍ਹਿਆ, ਅਤੇ ਫਿਰ ਉਹਦੇ ਅੰਦਰ ਡੈਪਥ, ਉਹਦੇ ਨਾਲ ਜੁੜਤ, ਉਹਦੇ ਨਾਲ ਜਿਹੜੀ ਕੌਨਸ਼ੀਅਸ ਇੱਕ ਅਟੈਚਮੈਂਟ ਹੈ ਉਹ ਕਾਫੀ ਜ਼ਿਆਦਾ ਹੋ ਗਈ। ਔਰ ਫਿਰ ਮੈਂ ਐਜ਼ ਏ ਹਿਸਟੋਰੀਅਨ
ਵੀ ਉਹਨੂੰ ਸਟੱਡੀ ਕੀਤਾ, ਔਰ ਐਜ਼ ਏ ਸਪਿਰਿਚੁਅਲ ਥਾਟ ਵੀ ਮੈਂ ਉਹਨੂੰ ਸਟੱਡੀ ਕੀਤਾ। ਤੇ ਜਿਹੜਾ ਤੁਸੀਂ ਗੱਲ ਕੀਤੀ ਐਜ਼ ਅ ਹਿਸਟੋਰੀਅਨ ਤੇ ਐਜ਼ ਅ ਸਪਿਰਿਚੁਅਲ, ਤੁਸੀਂ ਮਤਲਬ ਉਹ ਸਾਰੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਆ ਉਹਨੂੰ ਸਟੱਡੀ ਕੀਤਾ। ਤਾਂ ਸਪਿਰਿਚੁਅਲੀ, ਜੇ ਸਪਿਰਿਚੁਅਲਿਟੀ ਦੇ ਐਂਗਲ ਤੋਂ ਮੈਂ ਗੱਲ ਕਰਾਂ ਤਾਂ ਕਿਹੋ ਜਿਹੇ ਅਹਿਸਾਸ ਤੁਹਾਡੇ ਅੰਦਰ ਜਾਗੇ ਉਹ ਸਾਰੇ ਸਮੇਂ ਨੂੰ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨੂੰ ਸਟੱਡੀ ਕਰਨ ਤੋਂ ਬਾਅਦ? ਅਸੀਂ ਜਿਹੜੇ ਪੰਜਾਬ ਦੇ ਵਸਨੀਕ ਆ ਨਾ, ਅਸੀਂ ਆਪਣੇ ਖੂਨ ਵਿੱਚ, ਅਸੀਂ ਆਪਣੀ ਜੈਨੇਟਿਕਸ 'ਚ ਨਾ, ਅਸੀਂ ਪਿਆਰ ਲੈ ਕੇ ਪੈਦਾ ਹੁੰਦੇ ਹਾਂ। ਔਰ ਉਹ ਪਿਆਰ ਜਿਹੜਾ ਹੈ ਉਹ ਸਾਨੂੰ ਕਿਵੇਂ ਮਿਲਦਾ ਹੈ? ਜਦੋਂ ਸਾਡੀਆਂ ਮਾਵਾਂ ਸਾਨੂੰ ਝੋਲੀ 'ਚ ਪਾ ਕੇ ਬਾਬਾ ਫਰੀਦ ਜੀ ਦੀਆਂ ਲੋਰੀਆਂ ਸੁਣਾਉਂਦੀਆਂ ਨੇ, ਜਦੋਂ ਮੀਆਂ ਮੀਰ ਜੀ ਦੀ ਗੱਲ ਹੁੰਦੀ ਹੈ, ਜਦੋਂ ਵਾਰਿਸ ਸ਼ਾਹ ਦੀ ਅਸੀਂ ਹੀਰ ਸੁਣਦੇ ਹਾਂ, ਜਦੋਂ ਬਾਬਾ ਬੁੱਲੇ ਸ਼ਾਹ ਜੀ ਦਾ ਕਲਾਮ ਸੁਣਦੇ ਹਾਂ, ਤੇ ਉਹ ਕਿਧਰੇ ਨਾ ਕਿਧਰੇ ਅਸੀਂ ਉਸ ਸੂਫੀ ਥਾਟ ਨਾਲ ਜੁੜੇ ਹੁੰਦੇ ਹਾਂ, ਉਸ ਪਿਆਰ ਦੀ ਭਾਸ਼ਾ ਨੂੰ ਅਸੀਂ ਸਮਝਦੇ ਹੁੰਦੇ ਹਾਂ। ਤੇ ਗੁਰਬਾਣੀ ਨੂੰ ਦੀ ਜਿਹੜੀ ਜ਼ੁਬਾਨ ਸੀ, ਉਹ ਉਸੇ ਪਿਆਰ ਦੀ ਜ਼ੁਬਾਨ ਸੀ, ਉਹੀ ਏਕਤਾ ਦੀ ਗੱਲ ਸੀ। ਤੇ ਮੇਰੇ ਜਿਹੜੇ ਬਜ਼ੁਰਗ ਨੇ, ਵੱਡੇ ਨੇ, ਮੇਰੇ ਫਾਦਰ ਤੇ ਖਾਸ ਤੌਰ ਤੇ ਮੇਰੀ ਨਾਨੀ, ਉਹਨਾਂ ਦੇ ਮੂੰਹ ਮੈਂ ਸੁਣਿਆ ਸੀ ਜਿਹੜੀ ਵੰਡ ਤੋਂ ਪਹਿਲੇ ਰੱਖ ਰਖਾਓ ਸੀ, ਏਕਤਾ ਸੀ। ਮੇਰੀ ਨਾਨੀ ਜੀ ਦੇ ਭਰਾ ਬਣੇ ਸਨ ਸਰਦਾਰ ਜੀ, ਉਹਨਾਂ ਨੂੰ ਬੜਾ ਯਾਦ ਕਰਦੇ ਸੀ ਤੇ ਰੋ ਪੈਂਦੇ ਸੀ ਗੱਲ ਕਰਦਿਆਂ। ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਾਲਦ ਸੀ, ਉਹ ਉਹਨਾਂ ਦੇ ਬੇਟੇ ਸੀ, ਔਰ ਉਹਨਾਂ ਦੇ ਜ਼ਮੀਨ ਦੇ ਝਗੜੇ ਪਿੱਛੇ ਉਹ ਸਰਦਾਰ ਜੀ ਨੇ ਜਿਹੜਾ ਉਹ ਦੁਸ਼ਮਣੀ ਮੋਲ ਲਈ, ਕਿਉਂਕਿ ਉਹਨਾਂ ਦਾ ਪੁੱਤਰ ਕੋਈ ਨਹੀਂ ਸੀ, ਤੇ ਉਹ ਕਹਿੰਦੇ ਸੀ ਮੈਂ ਇਹਨਾਂ ਦਾ ਪੁੱਤਰ ਹਾਂ। ਤੇ ਉਹ ਸਾਰੀਆਂ ਗੱਲਾਂ ਕਿਧਰੇ ਨਾ ਕਿਧਰੇ ਇਨਸਾਨ ਦੇ ਸਬਕੌਂਸ਼ੀਅਸ 'ਚ ਪਈਆਂ ਹੁੰਦੀਆਂ ਨੇ। ਤੇ ਉਹ ਜਿਹੜਾ ਜਦੋਂ ਮੈਂ ਮਤਲਬ ਪੜ੍ਹ ਰਹੀ ਸਾਂ, ਉਦੋਂ ਜ਼ਿਆਦਾ ਕਹਿ ਲਓ ਕਿ ਬਾਬਾ ਗੁਰੂ ਨਾਨਕ ਜੀ ਜਾਂ ਬਾਕੀ ਜਿਹੜਾ ਸਿੱਖ ਕਲਚਰ, ਸਿੱਖੀ, ਇਹਦੇ ਬਾਰੇ 'ਚ ਮੈਂ ਜ਼ਿਆਦਾ ਨਹੀਂ ਪੜ੍ਹਿਆ। ਮੇਰਾ ਕੋਈ ਬੈਕਗਰਾਊਂਡ ਨਹੀਂ ਹੈ ਇਹਦਾ। ਮੈਂ ਇੱਕ ਸਾਇੰਸ ਸਟੂਡੈਂਟ ਸੀ, ਔਰ ਸਾਇੰਸ ਤੋਂ ਬਾਅਦ ਫਿਰ ਮੈਂ ਸੋਸ਼ਲ ਸਟੱਡੀਜ਼ ਵੱਲ ਆਈ, ਹਿਸਟਰੀ ਵੱਲ ਆਈ, ਪਰ ਮੇਰਾ ਇਹਦਾ ਬੈਕਗਰਾਊਂਡ ਨਹੀਂ ਸੀ, ਇਹਦੇ ਬਾਰੇ ਮੈਂ ਕਦੀ ਪੜ੍ਹਿਆ ਨਹੀਂ ਸੀ। ਪਰ ਜਦੋਂ ਫਿਰ ਮੈਂ ਇਹ ਟੌਪਿਕ ਲਿਆ ਤੇ ਫਿਰ ਮੈਂ ਇਹਨੂੰ ਪੜ੍ਹਿਆ, ਤੇ ਇਹਦੇ ਨਾਲ ਮੇਰੀ ਇਮੋਸ਼ਨਲ ਵੀ ਇੱਕ, ਉਹ ਜਿਸ ਤਰ੍ਹਾਂ ਕਹਿੰਦੇ ਨਾ ਪੰਜਾਬ ਦੀ ਧੀ ਪੰਜਾਬ ਦੇ ਬਾਰੇ ਜਦੋਂ ਪੜ੍ਹ ਰਹੀ ਹੈ, ਤਾਂ ਉਹਦੀ ਇੱਕ ਉਹ ਇਮੋਸ਼ਨਲ ਅਟੈਚਮੈਂਟ ਉਸ ਤਰ੍ਹਾਂ ਵੀ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਪੰਜਾਬ, ਉਸ ਵੇਲੇ ਦੇ ਪੰਜਾਬ ਨੂੰ ਵੇਖ ਰਹੇ ਹੋ। ਉਹ ਅਸੀਂ ਨਾ ਜਦੋਂ ਸਾਡੇ ਦਾਣੇ ਗਾਂਦੇ ਨੇ ਨਾ, ਕਣਕ ਗਾਈ ਦੀ ਏ, ਤੇ ਇੱਕ ਬੋਲ ਲੱਗਦਾ ਕਣਕ ਦਾ, ਤੇ ਉਹ ਨਾ ਮੇਰੇ ਵਾਲਿਦ ਸਾਹਿਬ ਇਸਤੇਮਾਲ ਕਰਦੇ ਹੁੰਦੇ ਸਨ ਵੀ ਬੋਲ ਤੋਂ ਦਾਣੇ ਚੁਕਾਏ ਤੇ ਇਹ ਕੀਤਾ। ਤੇ ਉਹ ਮੈਂ ਜਦੋਂ ਬਾਬਾ ਜੀ ਦੀ ਗੁਰਬਾਣੀ 'ਚ ਨਾ ਉਹੀ ਲਫ਼ਜ਼ ਸੀ ਬੋਲ, ਉਹਦਾ ਇਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਸੀ ਕਿ ਜਿਹੜੀ ਬੋਲ ਲੱਗਦੀ ਏ, ਉਹ ਜਿਹੜਾ ਉਹਦੇ ਤੇ ਮਿਹਨਤ ਕਰਦਾ ਹੈ, ਉਹਦੇ ਬੀਜ ਬੀਂਦਾ ਹੈ, ਹਲ ਚਲਾਉਂਦਾ ਹੈ, ਉਹਦਾ ਹੱਕ ਹੁੰਦਾ ਹੈ, ਪਰ ਉਹ ਹੱਕ ਉਹਦਾ ਆ ਕੇ ਕੋਈ ਹੋਰ ਲੈ ਜਾਂਦਾ ਹੈ। ਔਰ ਇਹ ਚੂੰਕਿ ਮੈਂ ਪੰਜਾਬ ਦੇ ਕਲਚਰ ਨੂੰ ਸਮਝਦੀ ਹਾਂ, ਮੈਂ ਖੁਦ ਇੱਕ ਪੰਜਾਬੀ ਹਾਂ, ਇੱਕ ਜ਼ਮੀਂਦਾਰ ਘਰਾਣੇ ਨਾਲ ਮੇਰਾ ਤਾਲੁਕ ਸੀ, ਤੇ ਉਹ ਜਿਹੜੀ ਗੱਲ ਸੀ ਉਹ ਇਦਾਂ ਲੱਗੀ ਜਿਵੇਂ ਮੇਰੀ ਆਪਣੀ ਜ਼ਿੰਦਗੀ, ਆਪਣੀ ਹਯਾਤੀ ਦੇ ਬਾਰੇ 'ਚ ਬਾਬਾ ਜੀ ਗੱਲ ਕਰ ਰਹੇ ਨੇ। ਤੇ ਉਹ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਐਸੀਆਂ ਸੀ ਜਿਹੜੀਆਂ ਆਪਣਾ ਕਲਚਰ, ਸਾਡਾ ਰਹਿਣ ਸਹਿਣ, ਸਾਡਾ ਮੇਲ ਜੋਲ, ਫਿਰ ਸਾਡੇ ਜਿਹੜੇ ਮਸਲੇ ਮਸਾਇਲ ਨੇ, ਉਹ ਸਾਰੀਆਂ ਉਹੀ ਗੱਲਾਂ ਸਨ ਜਿਹੜੀਆਂ ਮੈਂ ਆਪਣੇ ਪੈਦਾ ਹੋਣ ਤੋਂ, ਵੱਡਿਆਂ ਹੋਣ ਤੋਂ ਲੈ ਕੇ ਆਪਣੀ ਹਯਾਤੀ ਦੇ ਅੰਦਰ ਐਜ਼ ਅ ਹਿਊਮਨ ਮੈਂ ਐਕਸਪੀਰੀਅੰਸ ਕਰ ਰਹੀ ਸਾਂ। ਉਹ ਫਿਰ ਬੜਾ ਜਿਵੇਂ ਉਹ ਇੱਕ ਚੀਜ਼ ਨੇੜੇ ਜਿਹੀ ਲੱਗਦੀ ਹੈ, ਦਿਲ ਦੇ ਮਨ ਦੇ ਨਾ ਕੋਲ ਮਹਿਸੂਸ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਕਿਸੇ ਹੋਰ ਹੀ ਪਰਸਪੈਕਟਿਵ ਤੇ ਕੰਮ ਕਰਨਾ ਸ਼ੁਰੂ ਕੀਤਾ, ਜਾਣਨਾ ਸ਼ੁਰੂ ਕੀਤਾ। ਪਰ ਉਹ ਇਤਨੀ ਅਪਨਾਈਅਤ, ਉਹ ਜ਼ੁਬਾਨ ਮੇਰੀ ਆਪਣੀ ਸੀ, ਉਹ ਲਹਿਣ ਮੇਰਾ ਆਪਣਾ ਸੀ, ਉਹ ਰਹਿਣ ਮੇਰਾ ਆਪਣਾ ਸੀ, ਉਹ ਰਲਤ ਮੇਰੀ ਆਪਣੀ ਸੀ। ਉਹ ਫਿਰ ਚੀਜ਼ ਦੇ ਨਾਲ ਇਨਸਾਨ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਕਰਕੇ ਨਾ ਬੰਦਾ ਜੁੜਦਾ ਜਾਂਦਾ ਹੈ। ਮਤਲਬ ਤੁਹਾਨੂੰ ਜਿਹੜੀ, ਜਦੋਂ ਤੁਸੀਂ ਸਿੱਖੀ ਨੂੰ ਪੜ੍ਹਨਾ ਸ਼ੁਰੂ ਕੀਤਾ, ਸਿੱਖੀ ਨੂੰ ਸਮਝਣਾ ਸ਼ੁਰੂ ਕੀਤਾ, ਤੁਹਾਨੂੰ ਉਹ ਆਪਣਾ ਆਪ ਹੀ ਲੱਗਣ ਲੱਗ ਗਿਆ? ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਮਤਲਬ ਕਿਉਂਕਿ ਤੁਹਾਡੀ ਪਰਵਰਿਸ਼ ਇੱਕ ਮਤਲਬ ਉਸ ਪਰਿਵਾਰ 'ਚ ਹੋਈ ਜਿਹੜਾ ਇਸਲਾਮ ਨੂੰ ਫੋਲੋ ਕਰਦਾ ਹੈ। ਬਿਲਕੁਲ। ਤੇ ਪਰ ਪੰਜਾਬ ਬਾਰੇ ਅਸੀਂ ਇਹ ਗੱਲ ਆਮ ਸਮਝਦੇ ਹਾਂ ਕਿਉਂਕਿ 47 ਤੋਂ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਏਕਤਾ ਸੀ, ਸਾਰੇ ਇਕੱਠੇ ਹੀ ਕੰਮ ਕਰਦੇ ਸੀ, ਇਕੱਠੀਆਂ ਜ਼ਮੀਨਾਂ ਸੀ, ਤੇ ਮਤਲਬ ਉਹਦੇ 'ਚ ਜਿਹੜਾ ਪੰਜਾਬੀ ਸੱਭਿਆਚਾਰ ਆ ਹੁਣ, ਜੀ
ਮਤਲਬ ਤੁਸੀਂ, ਕਿਉਂਕਿ ਮੈਂ ਤੁਹਾਤੋਂ ਇਹ, ਕਿਉਂਕਿ ਪੰਜਾਬ ਦੇ ਵਿੱਚ ਸਾਡੇ, ਮੈਂ ਚੜ੍ਹਦੇ ਪੰਜਾਬ ਤੋਂ ਆਉਣਾ, ਇੱਕ ਸਾਡੀ ਇਹ ਵੀ ਸਾਂਝ ਆ, ਤੁਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹੋ, ਮੈਂ ਵੀ ਪੰਜਾਬ ਯੂਨੀਵਰਸਿਟੀ ਦਾ, ਤੁਸੀਂ ਜੀ ਲਾਹੌਰ ਤੋਂ ਆਏ ਹੋ, ਮੈਂ ਚੰਡੀਗੜ੍ਹ ਤੋਂ ਆਇਆ। ਜੀ ਤੇ ਮਤਲਬ ਉੱਥੇ ਸਾਡੇ ਇੱਕ ਬੜੀ ਡਿਬੇਟ ਚੱਲਦੀ ਆ ਕਿ ਜਿਹੜਾ ਪੰਜਾਬੀ ਸੱਭਿਆਚਾਰ ਆ, ਕਿ ਮਤਲਬ ਉਹਨੂੰ ਕੁਛ ਲੋਕ, ਜਿਹਨਾਂ ਨੂੰ ਤੁਸੀਂ ਲੈਫਟਿਸਟ ਕਹਿ ਸਕਦੇ ਹੋ, ਉਹਨਾਂ ਨੇ ਬੜਾ ਤੋੜਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਸੱਭਿਆਚਾਰ ਤੋਂ ਪੰਜਾਬੀ ਸੱਭਿਆਚਾਰ ਉੱਚਾ ਹੈ ਜਾਂ ਪੰਜਾਬੀ ਸੱਭਿਆਚਾਰ ਵੱਖਰਾ ਹੈ। ਅੱਛਾ ਤੇ ਨਾਲ ਜਿਹੜੇ ਸਿੱਖ ਐਕੈਡਮੀਆ ਆ, ਉਹ ਇਹ ਗੱਲ ਕਹਿੰਦਾ ਕਿ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਕਹੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੋਂ, ਕਿ ਤੁਸੀਂ ਪੰਜਾਬ ਨੂੰ ਸਿੱਖੀ ਤੋਂ ਲਹਿਦਾ ਕਰਕੇ ਦੇਖ ਹੀ ਨਹੀਂ ਸਕਦੇ। ਤਾਂ ਤੁਹਾਨੂੰ ਮਤਲਬ, ਤੁਸੀਂ ਕਿਉਂਕਿ ਇੱਕ ਇਸਲਾਮਿਕ ਪਰਿਵਾਰ 'ਚੋਂ ਆਉਂਦੇ ਸੀ, ਤੁਹਾਨੂੰ ਵੀ ਸਿੱਖੀ ਆਪਣੀ ਲੱਗੀ, ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਪੰਜਾਬ ਦਾ ਸੱਭਿਆਚਾਰ ਤੇ ਜਿਹੜਾ ਸਿੱਖ ਸੱਭਿਆਚਾਰ ਆ, ਕੀ ਉਹੀ ਸਿੱਖ ਸੱਭਿਆਚਾਰ ਹੀ ਪੰਜਾਬ ਦਾ ਸੱਭਿਆਚਾਰ ਆ, ਤੁਹਾਨੂੰ ਲੱਗਦਾ? ਦੇਖੋ, ਸਿੱਖੀ ਸਟਾਰਟ ਕਿੱਥੋਂ ਹੋਈ ਹੈ? ਗੱਲ ਮੁੱਢੋਂ ਫੜਦੇ ਆ ਨਾ। ਸਿੱਖੀ ਸਟਾਰਟ ਹੋਈ ਹੈ ਗੁਰੂ ਨਾਨਕ ਜੀ ਦੀ ਜ਼ਾਤ ਤੋਂ। ਗੁਰੂ ਨਾਨਕ ਜੀ ਨੇ ਪੈਗਾਮ ਦਿੱਤਾ। ਸਿੱਖ ਕੌਣ ਹੈ? ਸਿੱਖ ਇੱਕ ਲਰਨਰ ਹੈ, ਇੱਕ ਸਟੂਡੈਂਟ ਹੈ, ਡਿਸਾਈਪਲ ਹੈ। ਔਰ ਉਹ ਕਿਸ ਚੀਜ਼ ਦਾ ਸਟੂਡੈਂਟ ਹੈ? ਉਹ ਇਸ ਦੁਨੀਆ 'ਚ ਰਹਿ ਕੇ, ਕਿਰਤ ਕਰਕੇ, ਨਾਮ ਜਪ ਕੇ, ਸੇਵਾ ਕਰਕੇ ਇੱਕ ਓਂਕਾਰ ਤੱਕ ਪਹੁੰਚਣ ਦਾ ਰਸਤਾ ਹੈ। ਤੇ ਅਸੀਂ ਕੀ ਕਰਨੇ ਆ? ਅਸੀਂ ਕਹਿੰਦੇ ਆ ਕਿ ਅਸੀਂ ਇਸ ਦੁਨੀਆ ਤੇ ਰੱਬ ਦੇ ਹੁਕਮ ਨਾਲ ਆਉਂਦੇ ਆ, ਆਪਣੀ ਜ਼ਿੰਦਗੀ ਗੁਜ਼ਾਰਨੇ ਆ ਉਹਦੇ ਹੁਕਮ ਅੰਦਰ, ਤੇ ਫਿਰ ਰੱਬ ਸਾਨੂੰ ਆਪਣੇ ਕੋਲ ਬੁਲਾ ਲੈਂਦਾ ਹੈ। ਐਜ਼ ਏ ਮੁਸਲਮਾਨ ਇਹ ਸਾਡਾ ਮੰਨਣਾ ਹੈ ਕਿ ਰੱਬ ਦੇ ਹੁਕਮ ਤੋਂ ਬਗੈਰ ਪਤਾ ਵੀ ਨਹੀਂ ਹਿਲਦਾ। ਤੇ ਬਾਬਾ ਜੀ ਵੀ ਇਹੀ ਫਰਮਾਉਂਦੇ ਨੇ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ। ਯਾਨੀ ਰੱਬ ਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ। ਅਸੀਂ ਗੱਲ ਮੂਲ ਮੰਤਰ ਤੋਂ ਸ਼ੁਰੂ ਕਰਦੇ ਹਾਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰ ਪ੍ਰਸਾਦ। ਅਸੀਂ ਕਹਿੰਦੇ ਹਾਂ ਕੁਲ ਹੂ ਅੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਨ ਲਹੁ ਕੁਫੁਵਨ ਅਹਦ। ਅੱਲਾ ਇੱਕ ਹੈ, ਉਹ ਕਿਸੇ ਤੋਂ ਨਹੀਂ ਜੰਮਿਆ, ਉਹ ਬੇਨਿਆਜ਼ ਹੈ, ਉਹਦੇ ਜਿਹਾ ਕੋਈ ਨਹੀਂ। ਇਹ ਮੂਲ ਮੰਤਰ ਦੇ ਉਹ ਸ਼ਬਦ ਨੇ। ਤੇ ਅਸੀਂ ਆਪਣੀ ਹਰ ਨਮਾਜ਼ ਵਿੱਚ ਇਹ ਹੀ ਕਲਮਾ ਪੜ੍ਹਨੇ ਆ। ਇਹ ਅਸੀਂ ਉਸ ਰੱਬ ਦੀ ਇਕਤਾਈ, ਉਹਦੇ ਬੇਨਿਆਜ਼ ਹੋਣ ਨੂੰ ਅਸੀਂ ਯਾਦ ਕਰਦੇ ਹਾਂ ਕਿ ਹਰ ਚੀਜ਼ ਦਾ ਖਾਲਕ ਮਾਲਕ ਉਹ ਸੋਹਣਾ ਸੁੱਚਾ ਰੱਬ ਹੈ। ਸਾਡੀ ਏਕਤਾ ਤੇ ਮੂਲ ਮੰਤਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪਿੱਛੇ ਰਹਿ ਗਈ ਗੱਲ ਕਿ ਪੰਜਾਬ ਦੀ ਸਾਂਝ ਦੀ ਤੁਸੀਂ ਗੱਲ ਕੀਤੀ ਹੈ, ਸੱਭਿਆਚਾਰ ਦੀ ਗੱਲ ਕੀਤੀ ਹੈ, ਸਕਾਫਤ ਦੀ ਗੱਲ ਕੀਤੀ ਹੈ। ਵੇਖੋ, ਪੰਜਾਬ ਨੂੰ ਤੁਸੀਂ ਕਿਸ ਤਰ੍ਹਾਂ ਉਹਦੇ ਤੋਂ ਅਲੱਗ ਕਰ ਸਕਦੇ ਹੋ? ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੈਂ 15ਵੀਂ 16ਵੀਂ ਸਦੀ ਦੇ ਪੰਜਾਬ ਨੂੰ ਪੜ੍ਹਨ ਲਈ ਮੈਂ ਕਿਹਦਾ ਸਹਾਰਾ ਲਿਆ? ਦੇਖੋ ਨਾ, ਮੈਂ ਗੁਰੂ ਨਾਨਕ ਜੀ ਦੀ ਬਾਣੀ ਦਾ ਸਹਾਰਾ ਲਿਆ। ਸਾਡੀ ਪ੍ਰੋਬਲਮ ਇਹ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਪਤਾ ਹੈ ਕਿਧਰੇ ਹਮਲੇ ਹੁੰਦੇ ਨੇ, ਜਲਵਾਰਾਂ ਹੁੰਦੀਆਂ ਨੇ, ਬਾਹਰੋਂ ਅਸੀਂ ਉਹਨੂੰ ਕਹਿੰਦੇ ਹਾਂ ਇਨਵੇਜ਼ਨਸ ਹੁੰਦੇ ਨੇ, ਕੁਡੀਡਾਜ਼ ਹੁੰਦੇ ਨੇ, ਹਕੂਮਤਾਂ ਦੇ ਤਖਤੇ ਪਲਟਦੇ ਨੇ। ਸਭ ਤੋਂ ਪਹਿਲੇ ਸਾਮਰਾਜ ਕੀ ਕਰਦਾ ਹੈ? ਸਾਮਰਾਜ ਉੱਥੋਂ ਦੀ ਹਿਸਟਰੀ ਨੂੰ, ਉੱਥੋਂ ਦੀ ਮਕਤੂਬਾਤ ਨੂੰ, ਕਿਤਾਬਾਂ ਨੂੰ, ਲਿਖਤ ਨੂੰ, ਸਕਾਫਤ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੇ ਉਹ ਉੱਥੇ ਆ ਕੇ ਜਿਹੜਾ ਸਮਾਜ ਦਾ ਆਪਣਾ ਬਿਆਨੀਆ ਹੈ, ਜਿਹਨੂੰ ਅਸੀਂ ਨੈਰੇਟਿਵ ਕਹਿੰਦੇ ਹਾਂ, ਉਹ ਉੱਥੇ ਬਿਲਡ ਕਰੇ ਤੇ ਉਹ ਤੁਹਾਨੂੰ ਤੁਹਾਡੀ ਸ਼ਨਾਖਤ ਆਪਣੇ ਮੂੰਹੋਂ ਦੱਸੇ, ਜਿਹੜੀ ਉਹ ਦੱਸਣਾ ਚਾਹੁੰਦਾ ਹੈ। ਤੁਸੀਂ ਵੇਖੋ ਕਿ ਜਦੋਂ ਬਗਦਾਦ ਤੇ ਹਮਲਾ ਹੋਇਆ, ਮੰਗੋਲਾਂ ਨੇ ਕੀਤਾ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਲਾਇਬ੍ਰੇਰੀ, ਬਗਦਾਦ ਨੂੰ ਕਹਿੰਦੇ ਸੀ ਉਸ ਜ਼ਮਾਨੇ 'ਚ ਰੂਸੁਲ ਬਿਲਾਦ, ਦੁਨੀਆ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਸੀ, ਵੱਡੇ ਵੱਡੇ ਉੱਥੇ ਇਦਾਰੇ ਸੀ, ਦੁਨੀਆ ਭਰ ਤੋਂ ਲੋਕ ਆਉਂਦੇ ਸੀ, ਸਾਇੰਸ, ਜਗਰਾਫੀਆ, ਰਿਆਜ਼ੀ, ਹਰ ਤਰ੍ਹਾਂ ਦਾ ਇਲਮ। ਉਹਨਾਂ ਨੇ ਆਉਂਦਿਆਂ ਸਭ ਤੋਂ ਪਹਿਲੇ ਕਿਤਾਬਾਂ ਸਾੜੀਆਂ। ਬੰਦੇ ਤੇ ਮਾਰੇ ਹੀ ਮਾਰੇ, ਖੋਪੜੀਆਂ ਦੇ ਮੀਨਾਰ ਤੇ ਪਤਾ ਬਣਾਏ ਹੀ ਬਣਾਏ, ਪਰ ਉਹਨਾਂ ਨੇ ਉਹ ਸਭ ਤੋਂ ਪਹਿਲੇ ਉਹ ਇਲਮ ਦਾ ਖਜ਼ਾਨਾ ਮੁਕਾਇਆ। ਇਸੇ ਤਰ੍ਹਾਂ ਵੇਖੋ, ਜਦੋਂ ਇੱਥੇ ਸਾਮਰਾਜ ਆਇਆ ਤੇ ਉਹਨੇ ਵੀ ਇੱਥੋਂ ਦੀ ਹਿਸਟਰੀ ਨੂੰ, ਹਿਸਟੋਰੀਓਗ੍ਰਾਫੀ ਨੂੰ ਮੁਕਾਇਆ। ਉਹ ਸਾਮਰਾਜ ਦਾ ਜਿਹੜਾ ਟੂਲ ਹੁੰਦਾ ਹੈ ਨਾ, ਉਹ ਇੱਕ ਹੀ ਹੁੰਦਾ ਹੈ, ਉਹ ਹੁੰਦਾ ਵਾਇਲੈਂਸ। ਉਹ ਅਸੀਂ ਉਹਨੂੰ ਕਹਿੰਦੇ ਐਪਿਸਟਮੋਲੋਜੀਕਲ ਵਾਇਲੈਂਸ। ਉਹ ਹੁੰਦਾ ਕਿਸੇ ਕੌਮ ਦੀ ਸੋਚ ਤੇ, ਉਹਦੀ ਸ਼ਨਾਖਤ ਤੇ, ਉਹਦੇ ਸੱਭਿਆਚਾਰ ਤੇ ਹਮਲਾ। ਤੇ ਸਾਡੇ ਨਾਲ ਵੀ ਇਹੀ ਹੋਇਆ, ਬਾਰ-ਬਾਰ ਹੋਇਆ। ਤੁਸੀਂ ਜਾਣਦੇ ਹੋ, ਬਿਲਕੁਲ, ਮੁਖਤਲਿਫ ਦੌਰਾਂ 'ਚ ਹੋਇਆ, ਡਿਫਰੈਂਟ ਪੀਰੀਅਡਸ 'ਚ ਹੋਇਆ, ਪਰ ਬਾਰ-ਬਾਰ ਹੋਇਆ। ਹੁਣ ਸਾਨੂੰ ਉਹ ਸੱਭਿਆਚਾਰ ਜਿਹੜਾ ਹੈ,
ਅਸੀਂ ਦੂਜਿਆਂ ਦੇ ਮੂੰਹ ਜਿਹੜੀ ਸਾਡੀ ਕੰਸਟਰਕਸ਼ਨ ਆਫ ਹਿਸਟਰੀ ਹੈ, ਅਸੀਂ ਜਾਂ ਮੈਂ ਤਾਂ ਉਹਨੂੰ ਕਹਿੰਦੀ ਹਾਂ ਮਿਸ ਰਿਪਰੈਜ਼ੈਂਟੇਸ਼ਨ ਆਫ ਹਿਸਟਰੀ, ਅਸੀਂ ਉਹਨੂੰ ਬਜਾਏ ਸਟੱਡੀ ਕਰਨ ਦੇ ਅਸੀਂ ਆਪਣੀ ਹਿਸਟਰੀ, ਅਸੀਂ ਸੱਭਿਆਚਾਰ ਆਪ ਕਿਉਂ ਨਹੀਂ ਕੰਸਟਰਕਟ ਕਰਦੇ ਉਹਨਾਂ ਸੋਰਸਿਸ ਦੇ ਥਰੂ ਜਿਹੜੇ ਇੰਡੀਜਨਸ ਨੇ, ਜਿਹੜੇ ਇਸ ਧਰਤੀ ਤੋਂ ਬਿਲੋਂਗ ਕਰਦੇ ਨੇ। ਤੇ ਮੈਂ ਵੀ ਇਹੀ ਕੀਤਾ ਕਿ ਜਿਹੜਾ ਇਸ ਧਰਤੀ ਦਾ ਉਸ ਜ਼ਮਾਨੇ 'ਚ ਇੰਨਾ ਵੱਡਾ ਜੀਨੀਅਸ ਸੀ, ਇੰਨੀ ਵੱਡੀ ਥਾਟ ਸੀ ਗੁਰੂ ਨਾਨਕ ਸਰਕਾਰ ਜੀ ਦੀ ਜ਼ਾਤ, ਮੈਂ ਉਹਨਾਂ ਨੂੰ ਆਪਣਾ ਸੋਰਸ ਲਿਆ, ਮੈਂ ਉਹਨਾਂ ਦੇ ਰਾਹੀਂ ਆਪਣੇ ਪੰਜਾਬ ਦੇ ਉਸ ਸੱਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬਾਣੀ ਦੇ ਥਰੂ। ਉਹਨਾਂ ਦੀ ਬਾਣੀ ਵਿੱਚ ਮੈਂ ਉਹਨੂੰ, ਤੁਸੀਂ ਕਹਿੰਦੇ ਹੋ ਅੱਜ ਕੱਲ੍ਹ ਮਾਈਕਰੋ ਹਿਸਟਰੀ ਕਿਹਾ ਜਾਂਦਾ ਹੈ, ਹਿਸਟਰੀ ਆਫ ਐਨ ਇੰਡੀਵਿਜੂਅਲ। ਤੁਸੀਂ ਵੇਖੋ ਉਹਦੇ 'ਚ ਤੁਹਾਨੂੰ ਰਾਜਿਆ ਸਭਾ, ਤੁਸੀਂ ਬੋਲਦੇ ਹੋ ਰਾਜਿਆ, ਜਿਹੜਾ ਗਵਰਨੈਂਸ ਮਾਡਲ ਸਿਸਟਮ ਆਫ ਗਵਰਨਮੈਂਟ, ਉਹਦੇ ਤੇ ਵੀ ਗੱਲ ਮਿਲਦੀ ਹੈ। ਉਹਦੇ ਤੇ ਤੁਹਾਨੂੰ ਇੱਕ ਜਿਹੜਾ ਖੇਤ ਵਿੱਚ ਕਿਸਾਨ ਹਲ ਚਲਾ ਰਿਹਾ ਹੈ, ਤੁਹਾਨੂੰ ਉਹਦੀ ਵੀ ਗੱਲ ਮਿਲਦੀ ਹੈ। ਉਹਦੇ 'ਚ ਤੁਹਾਨੂੰ ਜਿਹੜੀ ਉਸ ਸਮੇਂ ਦੀ ਜਨਾਨੀ ਹੈ, ਔਰਤ ਹੈ, ਤੁਹਾਨੂੰ ਉਹਦੀ ਵੀ ਗੱਲ ਮਿਲਦੀ ਹੈ। ਜਿਹੜਾ ਆਪਣੀ ਰਬਾਬ ਤੇ ਤਾਨਾ ਬਖੇਰ ਰਿਹਾ ਹੈ, ਫਨਕਾਰ ਕਹਿੰਦੇ ਹੋ ਤੁਸੀਂ, ਆਰਟਿਸਟ ਕਹਿੰਦੇ ਹੋ, ਤੁਹਾਨੂੰ ਉਹਦੀ ਵੀ ਗੱਲ ਮਿਲ ਰਹੀ ਹੈ। ਜਿਹੜਾ ਮਜ਼ਹਬ ਦਾ ਪੈਰੋਕਾਰ ਹੈ, ਉਹ ਚਾਹੇ ਮੁਸਲਮਾਨ ਹੈ, ਉਹ ਚਾਹੇ ਹਿੰਦੂ ਹੈ, ਉਹ ਚਾਹੇ ਯੋਗੀ ਹੈ, ਚਾਹੇ ਕਨਪਟਾ ਹੈ, ਜੋ ਵੀ ਹੈ, ਉਹ ਤੁਹਾਨੂੰ ਹਰ ਇੱਕ ਦੀ ਗੱਲ ਮਿਲਦੀ ਹੈ। ਤੇ ਉਹਨਾਂ ਦੇ ਉਹ ਜਿਹੜੀ ਹਿਸਟੋਰੀ, ਉਹਨੂੰ ਮੈਂ ਕਹਿੰਦੀ ਹਾਂ ਉਹ ਹੈ ਸਪਿਰਿਚੁਅਲ ਹਿਸਟੋਰੀਓਗ੍ਰਾਫੀ, ਜਿਹੜੀ ਤੁਹਾਨੂੰ ਨਾ ਸਿਰਫ ਕਿ ਸਮਾਜ ਦੇ ਬਾਰੇ ਦੱਸਦੀ ਹੈ, ਨਾ ਸਿਰਫ ਕਿ ਉਸ ਸਮੇਂ ਦੇ ਬਾਰੇ ਦੱਸਦੀ ਹੈ, ਉਹ ਤੁਹਾਨੂੰ ਉਹ ਆਪਣੀ ਸੱਭਿਆਚਾਰ ਨਾਲ ਵੀ ਜੋੜਦੀ ਹੈ। ਉਹ ਜਿਹੜੀ ਤਸ਼ਬੀਹਾਂ, ਅਸੀਂ ਤਸ਼ਬੀਹਾਤ ਕਹਿੰਦੇ ਹਾਂ, ਸਿਮਿਲੀਜ਼, ਇਸ਼ਤਿਆਰੇ, ਉਹ ਸਾਰੇ ਉਹ ਲੋਕਲ ਨੇ, ਪੰਜਾਬ ਦੀ ਜ਼ਬਾਨ ਦੇ ਨੇ। ਮਤਲਬ ਇਹ ਵੀ ਗੱਲ ਬੜੀ ਆਮ, ਕਿਉਂਕਿ ਉਸ ਸਮੇਂ ਜਿਹੜਾ ਗਿਆਨ ਪ੍ਰਬੰਧ ਸੀ ਜੀ, ਮਤਲਬ ਉਹਦੇ 'ਚ ਵੀ ਜਿਹੜੀ ਡੋਮੀਨੈਂਸ ਆ, ਕਿਉਂਕਿ ਸੰਸਕ੍ਰਿਤ ਲੋਕਾਂ ਦੀ ਭਾਸ਼ਾ ਨਹੀਂ ਸੀ, ਪਰ ਉਹ ਕਿਹਾ ਜਾਂਦਾ ਕਿ ਜਿਹੜਾ ਬ੍ਰਾਹਮਣ ਸੀ ਉਹਨੇ ਮਤਲਬ ਸੰਸਕ੍ਰਿਤ ਦੇ ਉੱਤੇ ਆਪਣੀ ਰਾਜੇਦਾਰੀ ਰੱਖੀ ਹੋਈ ਸੀ, ਕਿ ਬ੍ਰਾਹਮਣ ਦੇ ਘਰ ਜੰਮੇ ਜਵਾਕ ਤੋਂ ਬਿਨਾਂ ਕੋਈ ਸੰਸਕ੍ਰਿਤ ਪੜ੍ਹ ਨਹੀਂ ਸਕਦਾ, ਤੇ ਇਸ ਕਰਕੇ ਕੋਈ ਗਿਆਨ ਨਹੀਂ ਲੈ ਸਕਦਾ। ਪਰ ਗੁਰਬਾਣੀ ਬਾਰੇ ਇਹ ਸੀ ਕਿ ਉਹ ਜਿਹੜੀ ਆਮ ਲੋਕਾਂ ਦੀ ਭਾਸ਼ਾ ਆ, ਜਿਹੜਾ ਲੋਕਾਂ ਦਾ ਸੱਭਿਆਚਾਰ ਆ, ਉਹਦੇ 'ਚ ਜਿਹੜਾ ਗਿਆਨ ਅਕਾਲ ਪੁਰਖ ਨੇ ਆ ਉਹ ਇਸ ਕਾਇਨਾਤ ਨੂੰ ਬਖਸ਼ਿਆ। ਤੇ ਜਿਹੜੀ ਤੁਹਾਡੀ ਰਿਸਰਚ ਆ, ਉਸ ਰਿਸਰਚ ਦੇ ਵਿੱਚ ਜਿਵੇਂ ਤੁਸੀਂ ਹਿਸਟਰੀ ਜਿਹੜੀ ਆ, ਤੁਹਾਡਾ ਹਿਸਟਰੀ ਬੇਸਿਕਲੀ ਸਬਜੈਕਟ ਸੀ, ਤੇ ਤੁਸੀਂ ਹਿਸਟਰੀ ਨੂੰ ਗੁਰਬਾਣੀ ਦੇ ਰਾਹੀਂ ਲੱਭਣ ਦੀ ਕੋਸ਼ਿਸ਼ ਕੀਤੀ। ਤੇ ਮਤਲਬ ਜਦੋਂ ਅਸੀਂ ਰਿਸਰਚ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਇੱਧਰ ਚੜ੍ਹਦੇ ਪੰਜਾਬ ਦੇਖਦਾ ਵੀ ਉੱਥੇ ਜੇ ਤੁਸੀਂ ਰਿਸਰਚ ਕਰ ਰਹੇ ਹੋ, ਤੁਹਾਨੂੰ ਇਹ ਤੁਹਾਡੇ ਗਾਈਡਸ ਕਹਿੰਦੇ ਆ ਕਿ ਦੱਸੋ ਕੋਈ ਵੈਸਟਰਨ ਥਿੰਕਰ ਦੱਸੋ ਕਿੱਥੇ ਆ ਤੁਹਾਡੀ ਇਸ ਰਿਸਰਚ ਦੇ ਵਿੱਚ, ਉਹ ਜੇ ਉਹ ਮੋਹਰ ਲਾ ਰਿਹਾ ਫਿਰ ਤੁਹਾਡੀ ਰਿਸਰਚ ਮੰਨੀ ਜਾਊਗੀ। ਤਾਂ ਤੁਹਾਡੀ ਇਸ ਰਿਸਰਚ ਦੇ ਵਿੱਚ ਤੁਹਾਨੂੰ ਕਿਹੋ ਜਿਹੀਆਂ ਪ੍ਰੋਬਲਮਸ ਉੱਥੇ ਫੇਸ ਕਰਨੀਆਂ ਪਈਆਂ, ਤੇ ਕਿਹੜੇ ਜਿਹੜੇ ਸੋਰਸਿਸ ਆ ਉਹ ਤੁਸੀਂ ਯੂਜ਼ ਕੀਤੇ ਗੁਰੂ ਨਾਨਕ ਪਾਤਸ਼ਾਹ ਦੀ ਜ਼ਿੰਦਗੀ ਨੂੰ ਜਾਣਨ ਦੇ ਲਈ, ਉਹਨਾਂ ਦੇ ਉੱਤੇ ਰਿਸਰਚ ਕਰਨ ਦੇ ਲਈ? ਜਿਹੜਾ ਜਿਵੇਂ ਮੈਂ ਤੁਹਾਡੇ ਨਾਲ ਪਹਿਲੇ ਗੱਲ ਕੀਤੀ ਹੈ ਨਾ, ਜਿਹੜਾ ਉਹ ਸਮਾਂ ਸੀ ਨਾ, ਉਸ ਸਮੇਂ ਦਾ ਤਾਰੀਖ 'ਚ ਪ੍ਰੋਬਲਮ ਹੀ, ਕਨਫਿਊਜ਼ਨ ਹੀ ਇਹ ਵੇ ਕਿ ਉਹਦੇ 'ਚ ਸਾਨੂੰ ਸੋਰਸਿਸ ਬਹੁਤੇ ਨਹੀਂ ਮਿਲਦੇ, ਠੀਕ ਹੈ। ਤੇ ਮੇਰੇ ਵੀ ਇਹ ਪ੍ਰੋਬਲਮ ਬਹੁਤ ਆਈ। ਮੈਂ ਪ੍ਰਾਇਮਰੀ ਸੋਰਸ ਤੁਹਾਨੂੰ ਦੱਸਦਾ ਕਿ ਮੇਰੀ ਲਈ ਗੁਰਬਾਣੀ ਸੀ। ਗੁਰਬਾਣੀ ਦੇ ਨਾਲ ਨਾਲ ਜਿਹੜੇ ਜਨਮ ਸਾਖੀਸ ਨੇ, ਉਹਨਾਂ ਨੂੰ ਮੈਂ ਐਜ਼ ਅ ਸੋਰਸ ਯੂਜ਼ ਕੀਤਾ। ਹੁਣ ਅੱਜ ਕੱਲ੍ਹ ਤੁਸੀਂ ਦੇਖੋ ਕਿ ਦੁਨੀਆ ਦੀਆਂ ਜਿੰਨੀਆਂ ਵੱਡੀਆਂ ਯੂਨੀਵਰਸਿਟੀਜ਼ ਨੇ, ਤੁਸੀਂ ਆਕਸਫੋਰਡ ਦੀ ਗੱਲ ਕਰੋ, ਕੈਂਬਰਿਜ ਦੀ ਗੱਲ ਕਰੋ, ਵੱਡੇ ਵੱਡੇ ਉਹਨਾਂ 'ਚ ਕੋਰਸਿਸ ਹੋ ਰਹੇ ਨੇ ਓਰਲ ਹਿਸਟਰੀ ਦੇ। ਤੇ ਸਾਡੇ ਪੰਜਾਬ ਦੀ ਤੇ ਜਿਹੜੀ ਤਾਰੀਖ ਹੈ ਉਹ ਜ਼ਿਆਦਾ ਹੈ ਹੀ ਓਰਲ ਹਿਸਟਰੀ ਤੇ ਬੇਸ ਹੈ। ਤੇ ਉਸ ਓਰਲ ਹਿਸਟਰੀ ਨੂੰ ਤੁਸੀਂ ਫੋਕਲੋਰ 'ਚ ਵੀ ਵੇਖਦੇ ਹੋ, ਤੁਸੀਂ ਆਪਣੇ ਗੀਤਾਂ 'ਚ ਵੀ ਦੇਖਦੇ ਹੋ, ਤੁਸੀਂ ਉਹਨੂੰ ਆਪਣੇ ਆਰਟ ਵਿੱਚ ਵੀ ਦੇਖਦੇ ਹੋ, ਤੁਸੀਂ ਉਹਨੂੰ ਗੁਰਬਾਣੀ 'ਚ ਵੀ ਦੇਖਦੇ ਹੋ, ਤੁਸੀਂ ਉਹਨੂੰ ਜਿਹੜੇ ਸੂਫੀਆਂ ਦੇ ਕਲਾਮ ਨੇ ਉਹਦੇ 'ਚ ਵੀ ਦੇਖਦੇ ਹੋ। ਤੇ ਮੈਂ ਵੀ ਆਪਣੀ ਰਿਸਰਚ ਨੂੰ ਬੇਸ ਕੀਤਾ ਹੈ ਉਸ ਓਰਲ ਹਿਸਟਰੀ ਤੇ, ਉਸ ਫੋਕਲੋਰ ਤੇ। ਤੇ ਬਾਕੀ ਜਿਹੜੀ ਤੁਸੀਂ ਥਿਊਰੀਆਂ ਦੀ ਗੱਲ ਕਰ ਰਹੇ ਹੋ, ਜਿਹੜੀ ਬਾਬਾ ਜੀ ਦੀ ਥਾਟ ਹੈ, ਮੈਂ ਤੁਹਾਨੂੰ ਥਿਊਰੀਆਂ ਗਿਣਾਉਣ ਲੱਗਾ ਨਾ, ਥਿਊਰੀਆਂ ਘੱਟ ਜਾਣਦੀਆਂ। ਜਿਹੜੀ ਉਸ ਫਿਲੋਸਫੀ ਤੇ ਜਿਹੜੀਆਂ ਥਿਊਰੀਆਂ ਲੱਗਦੀਆਂ ਨੇ, ਗੱਲ ਇਹ ਵੇ ਕਿ ਉਹ ਅਸੀਂ ਪਹਿਲੇ ਉਸ ਚੀਜ਼ ਨੂੰ ਪੜ੍ਹਿਆ ਨਹੀਂ, ਸਮਝਿਆ ਨਹੀਂ ਨਾ, ਅਸੀਂ ਉਸ ਤੱਕ ਗਏ ਨਹੀਂ।
ਅੱਜ ਵੇਖੋ ਲੋਕ ਗੱਲ ਕਰਦੇ ਨੇ ਸੋਸ਼ਲ ਰੀਕਨਸਟਰਕਸ਼ਨ ਥਿਊਰੀ ਦੀ, ਜਾਂ ਲੋਕ ਗੱਲ ਕਰਦੇ ਨੇ ਐਪਿਸਟਮਿਕ ਪਲੂਰਲਿਜ਼ਮ ਦੀ, ਜਾਂ ਸੋਸ਼ਲ ਕੋਹੇਜਨ, ਇੰਟਰਫੇਥ ਹਾਰਮਨੀ, ਕੋਐਗਜ਼ਿਸਟੈਂਸ ਇਨ ਅ ਹੈਟਰੋਜੀਨਸ ਸੋਸਾਇਟੀ। ਇਹਦੇ ਤੇ ਬਹੁਤ ਕੰਮ ਹੁੰਦਾ ਤੁਹਾਨੂੰ ਪਤਾ ਹੈ ਅਰਾਊਂਡ ਦਾ ਗਲੋਬ, ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਸਭ ਤੋਂ ਵੱਡਾ ਜਿਹੜਾ ਦੁਨੀਆ ਨੂੰ ਖਤਰਾ ਹੈ ਉਹ ਲੋਕਾਂ ਦੇ ਇੱਕ ਦੂਜੇ ਦੇ ਤਕਸੀਮ ਹੋਣ ਤੋਂ, ਇੱਕ ਦੂਜੇ ਨੂੰ ਨਾ ਸਮਝਣ ਤੋਂ, ਔਰ ਉਹਦੇ ਪਿੱਛੇ ਕਰਕੇ ਜਿਹੜੀਆਂ ਜੰਗਾਂ ਨੇ, ਜਿਹੜੀ ਘਟਨਾਵਾਂ ਨੇ, ਉਹਦੇ ਤੋਂ ਹੈ। ਪੀਸ ਨੂੰ ਖਤਰਾ ਹੈ, ਤੇ ਪੀਸ ਤੇ ਆਉਣ ਲਈ ਇਹ ਸਾਰੀਆਂ ਥਿਊਰੀਆਂ ਜਿਹੜੀਆਂ ਨੇ ਉਹ ਸੋਸ਼ਲ ਸਾਇੰਟਿਸਟ ਨੇ ਜਿਹੜੀਆਂ ਨੇ ਉਹ ਪ੍ਰੈਜ਼ੈਂਟ ਕੀਤੀਆਂ ਨੇ, ਉਹਨਾਂ ਨੂੰ ਸਾਹਮਣੇ ਲੈ ਕੇ ਆਏ। ਤੇ ਗੁਰੂ ਨਾਨਕ ਜੀ ਦੀ ਬਾਣੀ 'ਚ ਤੁਸੀਂ ਵੇਖੋ, ਤੁਹਾਨੂੰ ਇਹ ਸਾਰੀਆਂ ਥਿਊਰੀਆਂ, ਮੈਂ ਉਹਨੂੰ ਆਪਣੀ ਸਟੱਡੀ 'ਚ ਜਸਟੀਫਾਈ ਵੀ ਕੀਤਾ ਹੈ, ਉਹ ਤੁਹਾਨੂੰ ਇਹ ਸਾਰੀ ਥਿਊਰੀਆਂ ਮਿਲਦੀਆਂ ਨੇ। ਗੁਰੂ ਨਾਨਕ ਜੀ ਨੇ ਜਿੱਥੇ ਵੀ ਗੱਲ ਕੀਤੀ ਹੈ ਉਹਨਾਂ ਨੇ ਕੁਐਸਚਨ ਰੇਜ਼ ਕੀਤਾ, ਡਾਇਲੌਗ ਇਨੀਸ਼ੀਏਟ ਕੀਤਾ, ਕ੍ਰਾਸ ਟਾਕ ਕੀਤੀ ਹੈ, ਕਿਸੇ ਨੂੰ ਨਹੀਂ ਕਿਹਾ ਤੂੰ ਗਲਤ ਹੈ ਤੂੰ ਸਹੀ ਹੈ, ਅਗਲੇ ਨੂੰ ਸੁਣਿਆ, ਔਰ ਉਸ ਤੋਂ ਬਾਅਦ ਪੁਆਇੰਟ ਆਫ ਐਗਰੀਮੈਂਟ ਕੱਢੇ ਨੇ ਕਿ ਅੱਜ ਜਿਹੜੇ ਸਾਡੇ ਵੱਡੇ ਵੱਡੇ ਦੁਨੀਆ ਦੇ ਪੋਲੀਟੀਸ਼ੀਅਨਸ ਆਪਸ 'ਚ ਮੀਟਿੰਗਾਂ ਕਰਦੇ ਨੇ, ਜੀ ਇਹ ਹੋ ਰਿਹਾ ਹੈ, ਯੂਨਾਈਟਿਡ ਨੇਸ਼ਨਸ ਦੀ ਕਾਉਂਸਲ ਹੋ ਰਹੀ ਹੈ, ਇਸ ਤਰ੍ਹਾਂ ਹੋਇਆ, ਕੋਈ ਹੱਲ ਨਿਕਲਦਾ ਤੁਹਾਨੂੰ ਨਜ਼ਰ ਆਉਂਦਾ? ਗੱਲ ਇਹ ਵੇ ਕਿ ਬਾਬਾ ਜੀ ਵੀ ਕਹਿੰਦੇ ਨੇ ਕਿਛ ਕਹੀਏ ਕੁਛ ਸੁਣੀਏ, ਯਾਨੀ ਕੁਛ ਕਹੋ ਤੇ ਕੁਛ ਸੁਣੋ। ਤੇ ਜਾਪਚੀ 'ਚ ਵੀ ਦੇਖੋ ਕਿ ਕੁਛ ਪੌੜੀਆਂ ਸੁਣਨ ਦੀਆਂ ਨੇ ਤੇ ਕੁਛ ਮੰਨਣ ਦੀਆਂ ਨੇ। ਯਾਨੀ ਤੁਸੀਂ ਗੱਲ ਕਰਨੀ ਹੈ ਨਾ, ਤੇ ਸਿਰਫ ਗੱਲ ਕਰਨ ਲਈ ਨਹੀਂ ਗੱਲ ਕਰਨੀ, ਜਾਂ ਸਿਰਫ ਸੁਣਨ ਲਈ ਨਹੀਂ ਕਰਨੀ, ਅੱਗੋਂ ਮੰਨਣ ਦੀ ਵੀ ਇੱਕ ਸਟੇਜ ਹੈ। ਉਹ ਜਿਹੜਾ ਸੋਸ਼ਲ ਕੰਟਰੈਕਟ ਹੈ ਉਹ ਉਸੇ ਉਦੋਂ ਹੀ ਹੋਏਗਾ ਜਦੋਂ ਤੁਸੀਂ ਕਹੋ ਦੇ, ਸੁਣੋ ਦੇ ਤੇ ਫਿਰ ਮੰਨੋ ਦੇ। ਤੇ ਜੇ ਅਸੀਂ ਆਪਣੇ ਤਈ ਆਪ ਸੋਚ ਕੇ ਬਹਿ ਜਾਈਏ ਕਿ ਜੋ ਸਾਡਾ ਨੈਰੇਟਿਵ ਹੈ, ਜੋ ਸਾਡੀ ਸੋਚ ਹੈ, ਫਿਕਰ ਹੈ, ਉਹੀ ਅਲਟੀਮੇਟ ਟਰੂਥ ਹੈ, ਔਰ ਅਸੀਂ ਆਪਣੀ ਗੱਲ ਤੋਂ ਤੇ ਪਿੱਛੇ ਨਹੀਂ ਹਟਣਾ, ਤੇ ਫਿਰ ਵੇਖੋ ਦੁਨੀਆ ਤੇ ਪੀਸ ਕਿੱਦਾਂ ਆਵੇਗਾ। ਤੇ ਬਾਬਾ ਗੁਰੂ ਨਾਨਕ ਜੀ ਦੀ ਖੂਬਸੂਰਤੀ ਇਹ ਵੇ ਕਿ ਉਹਨਾਂ ਨੇ ਸਿਰਫ ਉਹ ਪੁਆਇੰਟ ਆਫ ਐਗਰੀਮੈਂਟ ਨਹੀਂ ਸਿਰਫ ਦਿੱਤਾ, ਉਹਨਾਂ ਨੇ ਉਹਦੀ ਇੱਕ ਕਹਿ ਲਓ ਕਿ ਸੋਸ਼ਲ ਮੈਨੀਫੈਸਟੇਸ਼ਨ ਵੀ ਕੀਤੀ ਹੈ, ਪੰਗਤ ਤੇ ਸੰਗਤ ਬਣਾ ਕੇ, ਜਿੱਥੇ ਹਿੰਦੂ ਮੁਸਲਮਾਨ ਇਕੱਠੇ ਕਰਕੇ ਫਿਰ ਉਹਨਾਂ ਦੇ ਦੁਨੀਆ ਤੋਂ ਜਾਣ ਦਾ ਤੁਹਾਨੂੰ ਸਾਰਾ ਵਾਕਿਆ ਪਤਾ ਹੈ। ਤੇ ਫਿਰ ਉਸ ਤੋਂ ਬਾਅਦ ਅਸੀਂ ਹੀ ਅੱਜ ਕਹਿੰਦੇ ਹਾਂ ਕਿ ਬਾਬਾ ਨਾਨਕ ਜੀ ਸਭ ਦੇ ਨੇ, ਇਸੇ ਲਈ ਕਰਕੇ ਕਹਿੰਦੇ ਹਾਂ ਕਿ ਉਹ ਜਿਹੜਾ ਉਹ ਪੁਆਇੰਟ ਆਫ ਐਗਰੀਮੈਂਟ ਛੱਡ ਕੇ ਗਏ ਨੇ ਸਾਡੇ ਲਈ, ਅਸੀਂ ਉਹਨੂੰ ਤਸਲੀਮ ਕਰਨੇ ਆ, ਕਬੂਲ ਕਰਨੇ ਆ, ਔਰ ਉਹ ਹਿੰਦੂ ਕੀ, ਮੁਸਲਮਾਨ ਕੀ, ਕ੍ਰਿਸਚਨ ਕੀ, ਜੂ, ਉਹ ਸਾਰੇ ਮੰਨਣ ਦੇ ਕਿ ਤੁਸੀਂ ਜਦੋਂ ਤੱਕ ਆਮਣੇ ਸਾਹਮਣੇ ਬਵੋਗੇ ਨਹੀਂ, ਗੱਲ ਕਰੋਗੇ ਨਹੀਂ, ਇੱਕ ਦੂਜੇ ਦੀ ਜਿਹੜੀ ਸੋਚ ਹੈ ਉਹਨੂੰ ਸਮਝੋਗੇ ਨਹੀਂ, ਜਿਹੜਾ ਵੀ ਕੋਈ ਪ੍ਰੋਬਲਮ ਹੈ, ਤੁਸੀਂ ਵੀ ਪੜ੍ਹਦੇ ਹੋ, ਰਿਸਰਚਰ ਹੋ, ਮੈਂ ਵੀ ਰਿਸਰਚਰ ਹਾਂ, ਵੇਖੋ ਸਾਡੇ ਸਾਹਮਣੇ ਕੁਝ ਰਿਸਰਚ ਕੁਐਸਚਨਸ ਹੁੰਦੇ ਨੇ, ਅਸੀਂ ਫਿਰ ਉਹ ਸਵਾਲ ਜਿਹੜੇ ਨੇ ਉਹਨਾਂ ਨੂੰ ਲੈ ਕੇ ਤੁਰ ਪੈਂਦੇ ਹਾਂ, ਅਸੀਂ ਉਹਨਾਂ ਨੂੰ ਐਕਸਪਲੋਰ ਕਰਨੇ ਆ, ਉਹਨਾਂ ਤੇ ਜਿੰਨਾ ਲਿਟਰੇਚਰ ਅਵੇਲੇਬਲ ਹੁੰਦਾ ਉਹਨੂੰ ਰਿਵਿਊ ਕਰਨੇ ਆ, ਫਿਰ ਅਸੀਂ ਫੀਲਡ ਸਟੱਡੀ ਕਰਨੇ ਆ, ਪ੍ਰੈਕਟੀਕਲੀ ਉਹਦੀ ਜਿੰਨੀਆਂ ਡਾਇਮੈਂਸ਼ਨਸ ਨੇ ਉਹਨਾਂ ਨੂੰ ਦੇਖਦੇ ਆ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਆਬਜੈਕਟਿਵ ਵੀ ਤੈਅ ਕਰਨੇ ਆ ਕਿ ਅਸੀਂ ਆਪਣੀ ਇਸ ਸਟੱਡੀ ਦੇ ਅੰਦਰ ਅਸੀਂ ਇਹ ਜਿਹੜਾ ਹੈ ਆਪਣਾ ਮੁੱਦਾ ਇਹਨੂੰ ਪੂਰਾ ਕਰਨਾ ਹੈ, ਉਹਦੇ ਹਿਸਾਬ ਨਾਲ ਫਿਰ ਅਸੀਂ ਉਸ ਨੂੰ ਪੁਆਇੰਟਸ ਆਫ ਐਗਰੀਮੈਂਟ ਤੇ ਲੈ ਕੇ ਆਉਂਦੇ ਆ, ਤੇ ਫਿਰ ਸਾਡੀ ਸਟੱਡੀ ਦੀ ਸਿਗਨੀਫੀਕੈਂਸ ਬਣਦੀ ਹੈ। ਇਹੀ ਸਾਈਕਲ ਹੈ। ਤੇ ਤੁਹਾਨੂੰ ਮਤਲਬ ਮੈਂ ਉਹੀ ਵੀ ਤੁਹਾਨੂੰ ਉੱਥੇ ਚੈਲੰਜਸ ਆਏ, ਕੁਐਸਚਨ ਤੁਹਾਡੇ ਤੇ ਰੇਸ ਹੋਏ ਕਿ ਜੀ ਤੁਹਾਡੀ? ਕੁਐਸਚਨ ਹੁੰਦੇ ਨੇ, ਜ਼ਾਹਿਰ ਹਰ ਰਿਸਰਚਰ ਤੇ ਹੁੰਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਕੁਐਸਚਨਸ ਤੇ ਆਪਣੀ ਜਗ੍ਹਾ ਤੇ, ਪਰ ਮੈਨੂੰ ਬੜੀ ਸਮਾਨ ਵੀ ਬੜਾ ਮਿਲਿਆ, ਐਪਰੀਸੀਏਸ਼ਨ ਬਹੁਤ ਮਿਲੀ ਹੈ, ਨੈਸ਼ਨਲੀ ਇੰਟਰਨੈਸ਼ਨਲੀ। ਸਾਡੇ ਆਪਣੇ ਉੱਥੋਂ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਕਿ ਤੁਸੀਂ ਹਟ ਕੇ ਕੰਮ ਕੀਤਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਮੈਂ ਕੋਈ ਬਹੁਤ ਆਲਾ ਕੰਮ ਕੀਤਾ ਹੈ, ਦੇਖੋ ਰਿਸਰਚਰ ਕਦੀ ਸੈਟਿਸਫਾਈ ਨਹੀਂ ਹੁੰਦਾ, ਹੋ ਸਕਦਾ ਆਉਣ ਵਾਲੇ ਸਮੇਂ 'ਚ ਮੈਂ ਆਪਣੇ ਥੀਸਿਸ ਨੂੰ ਰਿਵਾਈਜ਼ ਕਰਾਂ, ਜਦੋਂ ਤੁਸੀਂ ਅੱਗੇ ਟੁਰਦੇ ਹੋ ਤੁਹਾਨੂੰ ਹੋਰ ਚੀਜ਼ਾਂ ਜਿਹੜੀਆਂ ਨੇ ਆਉਂਦੀਆਂ ਨੇ, ਸਾਹਮਣੇ ਆਉਂਦੀਆਂ ਨੇ, ਤੇ ਮੈਂ ਤੇ ਸਮਝਦੀ ਹਾਂ ਕਿ ਰਿਸਰਚਰ ਜਿਹੜਾ ਉਹ ਹਮੇਸ਼ਾ ਹੀ ਸਮਝਦਾ ਕਿ ਮੇਰੀ ਤੇ ਹਾਲੇ ਪਹਿਲੀ ਪੌੜੀ ਵੀ ਨਹੀਂ ਹੋਈ, ਜਦੋਂ ਉਹਦੇ ਅੰਦਰ ਅੱਗੋਂ ਜਾਣਨ ਦੀ ਜਾਂ ਖੋਜਣ ਦੀ ਖਾਹਿਸ਼ ਹੁੰਦੀ ਹੈ। ਤੇ ਮੇਰੀ ਜਿੱਥੇ ਥੋੜੀ ਬਹੁਤ ਹੁੰਦੀ ਹੈ ਇੱਕ ਮਜ਼ਾਮਤ, ਤੇ ਨਹੀਂ ਮੈਂ ਉਹਨੂੰ ਕਹਾਂਦੀ, ਆਪਣਾ ਉਹ ਪੁਆਇੰਟ ਆਫ ਵਿਊ ਹੁੰਦਾ, ਤੇ ਮੈਂ ਉਸ ਤੋਂ ਜ਼ਿਆਦਾ ਪਿਆਰ, ਉਸ ਤੋਂ ਜ਼ਿਆਦਾ ਸਮਾਨਤਾ, ਉਸ ਤੋਂ ਜ਼ਿਆਦਾ ਐਕਸੈਪਟੈਂਸ ਮਿਲੀ ਹੈ ਜੀ। ਤੇ ਮਤਲਬ ਤੁਸੀਂ ਹਿਸਟਰੀ ਦੇ ਸਟੂਡੈਂਟ ਹੋ, ਤਾਂ ਹਿਸਟਰੀ ਦੇ ਵਿੱਚ ਜਿੰਨੀ ਤੁਸੀਂ ਹੁਣ ਤੱਕ ਗੱਲਬਾਤ ਕੀਤੀ ਆ, ਮਤਲਬ
ਅਸੀਂ ਪੰਜਾਬ ਦਾ ਇਤਿਹਾਸ ਜਦੋਂ ਦੇਖਦੇ ਹਾਂ ਤਾਂ ਪੰਜਾਬ ਦਾ ਇਤਿਹਾਸ ਮਤਲਬ ਇੱਥੇ ਆਮ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਮਤਲਬ ਪੂਰੀ ਖੂਨ ਨਾਲ ਲੱਥਪੱਥ ਇਤਿਹਾਸ ਤੁਹਾਨੂੰ ਪੰਜਾਬ ਦਾ ਮਿਲਦਾ। ਲਗਾਤਾਰ ਹਮਲੇ ਹੋਣੇ, ਲੋਕ ਇਸ ਤਰੀਕੇ ਦੇ ਨਾਲ ਸਿਚੁਏਸ਼ਨਸ ਫੇਸ ਕਰਦੇ ਰਹੇ। ਪਰ ਇੱਕ ਸਮਾਂ ਆਇਆ ਜਦੋਂ ਸਿੱਖੀ ਦੇ ਇਸ ਰਾਹ 'ਤੇ ਚੱਲਦਿਆਂ 18ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਰਾਜ ਸਥਾਪਿਤ ਹੋਇਆ। ਤੇ ਜਿਹਨੂੰ ਕਿਹਾ ਜਾਂਦਾ ਕਿ ਮਤਲਬ ਇੱਕੋ ਦਮ ਸ਼ਾਂਤੀ ਆ ਗਈ ਸਾਰੇ ਪਾਸੇ, ਲੋਕ ਸਾਰੇ ਇਕੱਠੇ, ਮਤਲਬ ਵੱਖੋ ਵੱਖ ਧਰਮਾਂ ਦੇ ਲੋਕ ਜਿਹੜੇ ਆ ਉਹ ਇਕੱਠੇ ਰਹਿਣਾ ਸ਼ੁਰੂ ਹੋਏ। ਤਾਂ ਫਿਰ 1947 ਦੇ ਵਿੱਚ ਮਤਲਬ ਜਿਵੇਂ ਤੁਸੀਂ ਗੱਲ ਕੀਤੀ, ਮੈਂ ਆਪਣੇ ਬਜ਼ੁਰਗਾਂ ਤੋਂ ਸੁਣਦਾ ਆ, ਸਾਡੇ ਆਪਣੇ ਘਰਾਂ 'ਚ ਕਿ ਜਿਹੜੇ ਇਕੱਠੇ ਜਿਨ੍ਹਾਂ ਦੇ ਖੇਤ ਸੀ ਉਹ ਇੱਕ ਦੂਜੇ ਦੇ ਵੈਰੀ ਬਣ ਗਏ। ਮਤਲਬ ਵੀ ਉਹ ਜਿਹੜੀ ਅਸਲ ਸੱਚ ਕੀ ਆ ਪੰਜਾਬ ਦਾ, ਇੱਕ ਰਣਜੀਤ ਸਿੰਘ ਦਾ ਸਮਾਂ ਜਿਹਦੀਆਂ ਜੜ੍ਹਾਂ, ਜਿਹਦੀ ਬੁਨਿਆਦ ਗੁਰੂ ਨਾਨਕ ਪਾਤਸ਼ਾਹ ਨੇ ਲਾਈ। ਅਤੇ ਉਸ ਤੋਂ ਬਾਅਦ ਇੱਕ ਉਹ ਸਮਾਂ ਜਦੋਂ 1947 ਦੇ ਵਿੱਚ ਫਿਰ ਦੁਬਾਰਾ ਜਿਹੜਾ ਪੰਜਾਬ ਦੀ ਧਰਤੀ ਆ ਉਹ ਆਪਣਿਆਂ ਦੇ ਲਹੂ ਦੇ ਨਾਲ ਲੱਥਪੱਥ ਹੋਈ। ਤਾਂ ਅਸਲ ਪੰਜਾਬ ਦਾ ਅਸਲ ਸੱਚ ਤੁਹਾਨੂੰ ਕੀ ਲੱਗ ਰਿਹਾ ਆ? ਉਹ ਸਾਰੇ ਜੇ ਆਪਾਂ ਇਸ ਇਤਿਹਾਸ ਦੇ ਉੱਤੇ ਝਾਤ ਮਾਰੀਏ, ਮੈਂ ਗੱਲ ਨੂੰ ਹੋਰ ਸ਼ੋਰਟ ਕਰਦਾ ਕਿ ਜੋ 47 'ਚ ਹੋਇਆ, ਕੀ ਉਹ ਬਣਾਇਆ ਗਿਆ, ਕੀ ਉਹ ਘੜਿਆ ਗਿਆ ਕਿਸੇ ਵੱਲੋਂ? ਇਹਦੇ ਤੇ ਬੜੀ ਡਿਬੇਟ ਹੈ, ਹਰ ਤਰ੍ਹਾਂ ਦੀ ਡਿਬੇਟ ਹੈ। ਦੇਖੋ, ਅਸੀਂ ਸਾਮਰਾਜ ਦੇ ਖਿਲਾਫ ਇਕੱਠੇ ਲੜੇ ਹਾਂ, ਇਹਦੇ 'ਚ ਤਾਂ ਕੋਈ ਦੂਜੀ ਰਾਏ ਨਹੀਂ। ਤੇ ਉਹਦੇ 'ਚ ਅਸੀਂ ਪੰਜਾਬੀਆਂ ਨੇ ਸਭ ਤੋਂ ਵੱਧ ਕੇ ਆਪਣਾ ਕਿਰਦਾਰ ਅਦਾ ਕੀਤਾ ਹੈ। ਪਰ ਮੈਨੂੰ ਲੱਗਦਾ ਹੈ ਕਿ ਕਿਧਰੇ ਅਸੀਂ ਜਿਹੜਾ ਹੁਣ ਵੀ ਮੈਂ ਗੱਲ ਕਰਨੀ ਆ ਨਾ, ਕਿ ਅਸੀਂ ਕਿਤੇ ਆਪਣੀ ਏਕਤਾ ਜਿਹੜੀ ਸੀ ਨਾ, ਕਿਸੇ ਜਿਹੜਾ ਸਾਡਾ ਉਹ ਜਿਹੜਾ ਰਾਹ ਸੀ, ਅਸੀਂ ਕਿਧਰੇ ਨਾ ਕਿਧਰੇ ਉਹਨੂੰ ਭੁੱਲੇ ਹਾਂ ਤੇ ਇਹ ਸਭ ਹੋਇਆ। ਠੀਕ ਹੈ, ਕੋਈ ਵੀ ਜਿਹੜੀ ਕੌਮ ਹੈ ਨਾ, ਵੇਖੋ ਉਹ ਉਹ ਜਦੋਂ ਤੱਕ ਆਪਣੀ ਹਿਸਟਰੀ, ਆਪਣਾ ਸੱਭਿਆਚਾਰ, ਆਪਣੀ ਸ਼ਨਾਖਤ, ਆਪਣਾ ਵਿਰਸਾ, ਉਹਦੇ ਬਾਰੇ 'ਚ ਉਹਨੂੰ ਕੌਨਸ਼ੀਅਸਨੈਸ ਨਹੀਂ ਹੁੰਦੀ ਨਾ, ਉਹ ਫਿਰ ਕਿਸੇ ਵੀ ਸਾਮਰਾਜੀ ਨੈਰੇਟਿਵ ਨੂੰ ਬਾਏ ਕਰਦੀ ਹੈ। ਠੀਕ ਹੈ, ਅੱਜ ਵੀ ਵੇਖ ਲਓ ਕਿ ਲੋਕਾਂ ਦਾ ਮਾਈਂਡ ਸੈਟ ਬਣਾਉਣ ਲਈ, ਸੋਚ ਬਦਲਣ ਲਈ ਕੀ ਕੁਝ ਹੋ ਰਿਹਾ। ਤੇ ਇਹ ਜਿਹੜਾ ਕਿਸੇ ਵੀ ਇਲਾਕੇ 'ਚ ਜਿਹੜਾ ਸਾਮਰਾਜ ਆਪਣਾ ਨੈਰੇਟਿਵ ਬਿਲਡ ਕਰਦਾ ਹੈ ਨਾ, ਉਹਦੇ 'ਚ ਉਹਨੂੰ ਪਤਾ ਹੁੰਦਾ ਹੈ ਕਿ ਜਦੋਂ ਤੱਕ ਉਹ ਕਿਸੇ ਕੌਮ ਦੀ ਸ਼ਨਾਖਤ ਨੂੰ, ਉਹਦੀ ਫਿਕਰ ਨੂੰ ਜਿਹੜਾ ਉਹ ਮਿਟਾ ਨਹੀਂ ਦੇਦਾ, ਉਹਦੇ ਪੰਜੇ ਉੱਥੇ ਨਹੀਂ ਗੜਨੇ। ਤੇ ਸਾਡੇ ਨਾਲ ਜਦੋਂ ਅਸੀਂ ਕਲੋਨਾਈਜ਼ ਹੋਏ ਹਾਂ, ਸਭ ਤੋਂ ਪਹਿਲੇ ਸਾਡੀ ਸੋਚ ਫਿਕਰ ਤੇ ਹੀ ਹਮਲਾ ਹੋਇਆ। ਜਿਹੜੀ ਇਨਸਾਨ ਦੀ ਵਡਿਆਈ ਹੈ ਨਾ, ਬੰਦੇ ਦੀ ਵਡਿਆਈ, ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਨੇ ਕਿ ਇਨਸਾਨ ਦੇ ਜਿਹੜਾ ਹੈ, ਇਨਸਾਨ ਰੱਬ ਉਹਦੇ ਅੰਦਰ ਵਸਦਾ ਹੈ, ਉਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਤੇ ਇਨਸਾਨ ਦੀ ਅਜ਼ਮਤ ਦੀ ਇਸਲਾਮ ਵੀ ਗੱਲ ਕਰਦਾ ਹੈ ਕਿ ਅੱਲਾਹ ਤਾਲਾ ਨੇ, ਰੱਬ ਪਾਕ ਨੇ ਬੰਦੇ ਨੂੰ ਆਪਣੇ ਨੂਰ ਨਾਲ ਪੈਦਾ ਕੀਤਾ ਹੈ। ਅਸੀਂ ਅਸ਼ਰਫੁਲ ਮਖਲੂਕਾਤ ਹਾਂ। ਅਸੀਂ ਜਿੰਨੀ ਜੀਵਨ ਇਸ ਦੁਨੀਆ ਤੇ ਆਏ ਆ, ਅਸੀਂ ਉਹਨਾਂ ਸਾਰਿਆਂ ਤੋਂ ਅਫਜ਼ਲ ਕਿਉਂ ਹਾਂ? ਕਿਉਂਕਿ ਰੱਬ ਨੇ ਸਾਨੂੰ ਅਕਲ ਦਿੱਤੀ ਹੈ। ਕਿਧਰੇ ਨਾ ਕਿਧਰੇ ਜਿੱਥੇ ਅਸੀਂ ਨੁਕਸਾਨ ਚੁੱਕਦੇ ਹਾਂ, ਉਹਦੇ ਪਿੱਛੇ ਮਸਲਾ ਇਹ ਹੁੰਦਾ ਹੈ ਕਿ ਅਸੀਂ ਆਪਣੀ ਅਕਲ ਛੱਡ ਦਿੰਦੇ ਹਾਂ, ਅਸੀਂ ਆਪਣੀ ਸੋਚ ਛੱਡ ਦਿੰਦੇ ਹਾਂ, ਅਸੀਂ ਆਪਣਾ ਸੱਭਿਆਚਾਰ ਛੱਡ ਦਿੰਦੇ ਹਾਂ। ਸਾਨੂੰ ਕਿਧਰੇ ਨਾ ਕਿਧਰੇ ਇਹ ਬਾਵਰ ਕਰਾ ਦਿੱਤਾ ਜਾਂਦਾ ਹੈ ਕਿ ਤੁਸੀਂ ਇਨਫੀਰੀਅਰ ਹੋ। ਅੱਜ ਵੀ ਵੇਖ ਲਓ ਕਿ ਉਹ ਚੀਜ਼ ਪਾਈ ਜਾਂਦੀ ਹੈ ਸਾਡੇ ਲੋਕਾਂ ਦੇ ਅੰਦਰ, ਉਹ ਇਤਮਾਦ ਨਹੀਂ ਹੈ, ਉਹ ਕੌਨਫੀਡੈਂਸ ਨਹੀਂ ਹੈ, ਅਸੀਂ ਬੜੀ ਛੇਤੀ ਥੱਲੇ ਦਬ ਜਾਂਦੇ ਹਾਂ। ਇਹੀ ਸਾਡੇ ਨਾਲ ਮੇਰਾ ਖਿਆਲ ਹੈ ਉਦੋਂ ਵੀ ਹੋਇਆ ਹੈ ਕਿ ਅਸੀਂ ਆਪਣੀ ਜਿਹੜੀ ਆਈਡੈਂਟਿਟੀ ਹੈ ਜਾਂ ਆਪਣੀ ਏਕਤਾ ਹੈ, ਅਸੀਂ ਉਹਨੂੰ, ਜਿਹੜੀ ਗੁਰੂ ਨਾਨਕ ਜੀ ਦਾ ਨੇ ਪੰਜਾਬ ਨੂੰ ਜਿਹੜੀ ਰਾਹ ਦਿੱਤੀ, ਏਕਤਾ ਦੀ ਰਾਹ ਵਿਖਾਈ, ਇੱਕ ਉਹਨਾਂ ਦਾ ਤੇ ਖੈਰ ਜਿਹੜਾ ਹੈ ਫਿਲਾਸਫੀ ਉਹ ਯੂਨੀਵਰਸਲ ਹੈ, ਲੇਕਿਨ ਉਹ ਇੰਡੀਜਨਸ ਜਿਹੜੀ ਉਹਦੀ ਏਕਤਾ ਹੈ, ਮੈਂ ਉਹਨੂੰ ਬੜਾ ਇਸ ਲਈ ਉਹ ਮੇਰੇ ਦਿਲ ਦੇ ਕਰੀਬ ਹੈ ਤੇ ਮੈਂ ਉਹਨੂੰ ਸਮਝਦੀ ਹਾਂ ਕਿ ਸਾਨੂੰ ਉਹਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੇ ਜਿਸ ਹਾਲਾਤ ਵਿੱਚ ਉਹ ਬਾਣੀ ਲਿਖੀ, ਉਹ ਵੀ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਅਸੀਂ ਆਪਣਾ ਆਪ ਕਿਧਰੇ ਖੋ ਬੈਠੇ ਸੀ। ਅਸੀਂ ਆਪਣੇ ਮਨ ਨੂੰ ਦੇ ਵਿੱਚ ਝਾਂਕਣ ਦੀ ਬਜਾਏ ਅਸੀਂ ਬਾਹਰ ਦੀਆਂ ਚੀਜ਼ਾਂ ਤੋਂ ਦਾ ਇਫੈਕਟ ਲੈ ਕੇ ਜਿਹੜੀ ਸਾਡੀ ਨਫਸੀਆਤ ਹੈ ਉਹ ਕਿਧਰੇ ਬਹੁਤ ਥੱਲੇ ਚਲੀ ਗਈ ਸੀ। ਉਹਨਾਂ ਨੇ ਚੁੱਕਿਆ, ਉਹਨਾਂ ਨੇ ਦੱਸਿਆ ਕਿ ਆਪਣਾ ਆਪ ਪਛਾਣੋ ਕਿਸ ਤਰ੍ਹਾਂ। ਪਰ ਫਿਰ ਕਿਧਰੇ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਆਪਣੀ ਜਿਹੜੀ ਉਹ ਸੋਚ ਹੈ ਜਾਂ ਫਿਕਰ ਹੈ ਜਾਂ ਸ਼ਨਾਖਤ ਹੈ, ਉਹਨੂੰ ਅਸੀਂ ਪਿੱਛੇ ਛੱਡ ਕੇ ਅਸੀਂ ਉਹ ਜਿਹੜੀ ਸਾਮਰਾਜ ਦੇ ਨੇ ਸਾਨੂੰ
ਡਿਵਾਈਡ ਐਂਡ ਰੂਲ ਦੇ ਤਹਿਤ ਸਾਡੇ ਅੰਦਰ ਚੀਜ਼ਾਂ ਪਾ ਦਿੱਤੀਆਂ ਜਾਂ ਅੱਗੋਂ ਉਹਨਾਂ ਦੇ ਫਿਰ ਮੋਹਰੇ ਲੋਕੀ ਬਣ ਗਏ, ਅਸੀਂ ਉਹਦੇ ਪਿੱਛੇ ਤੁਰ ਪਏ। ਤੇ ਇਸ ਚੀਜ਼ ਨੇ ਪੰਜਾਬ ਨੂੰ ਵੰਡਿਆ। ਉਹ ਜੋ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਦੇਖੋ, ਮੈਂ ਕੱਲ ਵੀ ਕੋਟ ਇੱਕ ਟਾਕ 'ਚ ਪਾਓਲੋ ਫਰਾਇਰ ਦੀ ਕੀਤੀ ਸੀ ਕਿ ਤਾਰੀਖ ਲਿਖਣ ਦਾ ਜਿਹੜਾ ਅਸਲ ਮਕਸਦ ਹੋਣਾ ਚਾਹੀਦਾ ਹੈ ਨਾ, ਉਹ ਇਹ ਹੋਣਾ ਚਾਹੀਦਾ ਹੈ ਵੀ ਜਿਹੜੀਆਂ ਪਾਸਟ ਦੀਆਂ ਸਾਡੀਆਂ ਪਿਛਲੀਆਂ ਸਾਡੀਆਂ ਜਿੰਨੀਆਂ ਗਲਤੀਆਂ ਨੇ ਜਾਂ ਭੁੱਲਾਂ ਨੇ, ਅਸੀਂ ਉਹਨਾਂ ਤੋਂ ਸਬਕ ਲੈ ਕੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਅੱਛਾ ਫਿਊਚਰ ਦੇਣ ਲਈ ਅਸੀਂ ਤਾਰੀਖ ਲਿਖੀਏ, ਜਨਰੇਟਿਵ ਹਿਸਟਰੀ ਲਿਖੀਏ ਜਿਹੜੀ ਲੋਕਾਂ ਨੂੰ ਜੋੜੇ। ਤੇ ਮੇਰੀ ਸਟੱਡੀ ਵੀ ਇਸੇ ਕਰਕੇ ਸੀ ਕਿ ਵੇਖੋ ਸਾਡੇ 'ਚ ਜਿਹੜੀਆਂ ਲੀਕਾਂ ਪਈਆਂ ਨੇ ਉਹ ਜਿਓਗ੍ਰਾਫੀਕਲ ਨੇ, ਬਾਕੀ ਸਾਡੀ ਜਿਹੜੀ ਸਾਂਝ ਹੈ ਉਹ ਬਹੁਤ ਵੱਡੀ ਹੈ ਉਹਦੇ ਤੋਂ। ਤੇ ਅਸੀਂ ਹੁਣ ਆਪਸ ਵਿੱਚ ਰਲ ਮਿਲ ਕੇ ਬਹਿ ਕੇ ਆਪਣੀ ਸਾਂਝ ਨੂੰ ਵਿਚਾਰੀਏ, ਅਸੀਂ ਉਹਦੇ ਤੇ ਗੱਲ ਕਰੀਏ। ਤੇ ਅਸੀਂ ਜਿਹੜੀਆਂ ਉਹ ਕਿਧਰੇ ਸਮੋਕ ਸਕਰੀਨਸ ਨੇ ਉਹਨਾਂ ਦੇ ਪਿੱਛੋਂ ਵੀ ਝਾਤੀ ਮਾਰ ਕੇ ਵੇਖੀਏ ਜਿਹੜੀਆਂ ਸਾਮਰਾਜ ਨੇ ਪਾਈਆਂ ਨੇ ਕਿ ਅਸੀਂ ਕੌਣ ਆ ਤੇ ਅਸੀਂ ਕੀ ਆਉਣ ਵਾਲਿਆਂ ਆਪਣੀਆਂ ਜਿਹੜੀਆਂ ਨਸਲਾਂ ਨੇ ਅਸੀਂ ਉਹਨਾਂ ਨੂੰ ਵੀ ਨਫ਼ਰਤ ਜਾਂ ਤਕਸੀਮ ਦਾ ਵਿਰਸਾ ਦੇ ਕੇ ਜਾਣਾ ਹੈ। ਬਿਲਕੁਲ। ਤੁਸੀਂ ਇਨਫੀਰੀਓਰਿਟੀ ਕੰਪਲੈਕਸ ਦੀ ਗੱਲ ਕੀਤੀ ਕਿ ਸਾਡੇ ਅੰਦਰ ਇਹ ਇੱਕ ਘਾਟ ਆ ਕਿ, ਤਾਂ ਜਦੋਂ ਮੈਂ ਉਸ ਪੱਖ ਨੂੰ ਦੇਖਦਾ ਤਾਂ ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਜੇ ਅਸੀਂ ਭਾਸ਼ਾ ਦੀ ਗੱਲ ਕਰੀਏ, ਭਾਵੇਂ ਉਹ ਵੰਡ ਪਈ, ਇੱਕ ਹਿੱਸਾ ਲਹਿੰਦੇ ਪੰਜਾਬ ਚਲੇ ਗਿਆ, ਇੱਕ ਚੜ੍ਹਦੇ ਪੰਜਾਬ ਚਲੇ ਗਿਆ, ਪਰ ਮਾਂ ਬੋਲੀ ਪੰਜਾਬੀ ਸੀ ਸਭ ਦੀ। ਜੀ। ਚੜ੍ਹਦੇ ਪੰਜਾਬ ਵਾਲੇ ਪਾਸੇ ਹਿੰਦੀ ਦਾ ਹਮਲਾ ਹੋਇਆ ਜੀ। ਤੇ ਅੱਜ ਵੀ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਵਾਲੇ ਪਾਸੇ ਲਹਿਰਾਂ ਚੱਲ ਰਹੀਆਂ ਨੇ ਕਿ ਸੰਘਰਸ਼ ਕਰਨਾ ਪਿਆ ਲੰਮਾ ਪੰਜਾਬੀ ਭਾਸ਼ਾ ਨੂੰ ਦਰਜਾ ਦਿਵਾਉਣ ਲਈ, ਪੰਜਾਬੀ ਭਾਸ਼ਾ ਨੂੰ ਬਚਾਉਣ ਲਈ। ਤੇ ਲਹਿੰਦੇ ਪੰਜਾਬ ਵਾਲੇ ਪਾਸੇ ਵੀ ਜਿਹੜੀ ਉਰਦੂ ਆ, ਉਸੇ ਤਰੀਕੇ ਦੇ ਨਾਲ ਕਿਹਾ ਜਾਂਦਾ ਕਿ ਉਰਦੂ ਨੇ ਪੰਜਾਬੀ ਨੂੰ ਦੱਬਿਆ ਉੱਥੇ, ਕਿ ਜਿਹੜੇ ਪੰਜਾਬ ਦੇ ਪਰਿਵਾਰ ਨੇ, ਪੰਜਾਬੀ ਪਰਿਵਾਰ ਨੇ, ਉਹ ਆਪਣੇ ਘਰਾਂ ਦੇ ਵਿੱਚ ਜਿਹੜੀ ਆ ਉਹ ਉਰਦੂ ਦੀ ਵਰਤੋਂ ਕਰਦੇ ਆ ਪੰਜਾਬੀ ਦੀ ਬਜਾਏ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਕਾਫੀ ਪੰਜਾਬੀ ਦੀ ਜਿਹੜੀ ਲਹਿਰ ਆ ਲਹਿੰਦੇ ਪਾਸੇ ਵੀ ਦੇਖਣ ਨੂੰ ਮਿਲ ਰਹੀ ਆ। ਤਾਂ ਮਤਲਬ ਇਹ ਕੀ ਕਾਰਨ ਬਣਿਆ? ਇਹਦਾ ਉਹੀ ਕਾਰਨ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਕਹਿ ਲਓ ਇਨਫੀਰੀਓਰਿਟੀ ਕੰਪਲੈਕਸ ਕਹਿ ਲਓ ਜਾਂ ਇਹਨੂੰ ਕਹਿ ਲਓ ਕਿ ਤੁਹਾਨੂੰ ਆਪਣੀ ਕੌਨਸ਼ੀਅਸਨੈਸ ਨਹੀਂ ਹੁੰਦੀ। ਕਿਸੇ ਨੇ ਸਾਨੂੰ ਡੰਡੇ ਨਾਲ ਤੇ ਨਹੀਂ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਾ ਸਿਖਾਓ। ਇਹ ਆਪਣੀ ਫ੍ਰੀ ਵਿਲ ਤੇ ਲੋਕ ਕਰਦੇ ਨੇ ਨਾ, ਆਪਣੀ ਮਰਜ਼ੀ ਨਾਲ ਕਰਦੇ ਨੇ। ਹੁਣ ਤੁਹਾਨੂੰ ਮੈਂ ਇੱਕ ਹੌਸਲਾ ਅਫਜ਼ਾ ਗੱਲ ਦੱਸਾਂ ਕਿ ਸਾਡੇ ਹਕੂਮਤ ਨੇ 5ਵੀਂ ਤੱਕ ਪੰਜਾਬੀ ਮਾਂ ਬੋਲੀ ਜਿਹੜੀ ਹੈ ਸਕੂਲਾਂ 'ਚ ਉਹਨੂੰ ਐਜ਼ ਅ ਲਾਜ਼ਮੀ ਸਬਜੈਕਟ ਕਰ ਦਿੱਤਾ, ਔਰ ਇਹਦੇ ਪਿੱਛੇ ਇੱਕ ਬੜੀ ਐਫਰਟ ਹੈ, ਇੱਕ ਬੜੀ ਕੋਸ਼ਿਸ਼ ਹੈ। ਤੇ ਉਹਦੇ ਨਾਲੋਂ ਜ਼ਿਆਦਾ ਵੇਖੋ, ਹਕੂਮਤ ਨਾਲੋਂ ਜ਼ਿਆਦਾ ਮੈਂ ਸਮਝਦੀ ਹਾਂ ਅਸੀਂ ਆਪ ਕੀ ਕਰਨਾ। ਮੈਂ ਤੇ ਹਮੇਸ਼ਾ ਗੱਲ ਕਰਨੀ ਹਾਂ ਕਿ ਮੈਂ ਕਿਹੜੀ ਇੱਟ ਲਾ ਰਹੀ ਹਾਂ, ਮੈਂ ਆਪਣਾ ਕੀ ਕਿਰਦਾਰ ਅਦਾ ਕਰ ਰਹੀ ਹਾਂ। ਤੇ ਉਹਦੇ ਤੋਂ ਜ਼ਿਆਦਾ ਸਾਡੀ ਇਹ ਆਪਣੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜ਼ੁਬਾਨ ਦਾ ਵਿਰਸਾ ਦੇਈਏ। ਔਰ ਪੰਜਾਬੀ ਤੇ ਉਰਦੂ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ। ਜਿਹੜਾ ਬੱਚਾ ਪੰਜਾਬੀ ਬੋਲਦਾ ਹੈ, ਉਰਦੂ ਉਹਦੇ ਲਈ ਕੋਈ ਮਸਲਾ ਨਹੀਂ। ਮੈਂ ਹੁਣ ਆਪ ਜੰਮ-ਪਲ ਚੱਕਦੀ ਹਾਂ ਤੇ ਚੱਕ ਕੇ ਚਰੇ, ਮੈਨੂੰ ਕੋਈ ਮਤਲਬ ਉਰਦੂ 'ਚ ਉਹ ਨਹੀਂ ਇਸ ਤਰ੍ਹਾਂ ਮਸਲਾ ਆਇਆ। ਉਰਦੂ ਫਟਾਫਟ ਆ ਗਈ, ਅੱਗੋਂ ਅੰਗਰੇਜ਼ੀ ਵੀ ਫਟਾਫਟ ਆ ਗਈ। ਮੈਨੂੰ ਤਾਂ ਲੱਗਦਾ ਪੰਜਾਬੀ ਬੋਲਣ ਵਾਲਾ ਬੰਦਾ, ਪੰਜਾਬੀ ਦੀ ਭਾਸ਼ਾ ਇੰਨੀ ਡੀਪ ਹੈ, ਇੰਨੀ ਰਿਚ ਹੈ, ਔਰ ਇਹ ਇੰਨੀ ਜੈਂਟਲ ਵੀ ਮੈਂ ਸਮਝਦੀ ਹਾਂ, ਔਰ ਇਹਦੇ 'ਚ ਇੰਨੀ ਐਕਸੈਪਟੈਂਸ ਹੈ ਨਾ ਕਿ ਪੰਜਾਬੀ ਬੋਲਣ ਵਾਲੇ ਬੰਦਾ ਬੜੀ ਆਸਾਨੀ ਨਾਲ ਦੂਜੀ ਜਿਹੜੀ ਲੈਂਗੁਏਜ ਹੈ, ਕੋਈ ਵੀ ਜ਼ੁਬਾਨ ਹੈ, ਭਾਸ਼ਾ ਹੈ, ਉਹ ਜਾਣ ਵੀ ਲੈਂਦਾ, ਪੜ੍ਹ ਵੀ ਲੈਂਦਾ, ਸਮਝ ਵੀ ਲੈਂਦਾ। ਤੇ ਇਹ ਜਿਹੜੀ ਸਾਡਾ ਭਾਸ਼ਾ ਦਾ ਵਿਰਸਾ ਹੈ ਨਾ, ਇਹ ਤੇ ਸਭ ਤੋਂ ਵੱਡਾ ਹੈ। ਔਰ ਇਹ ਸਾਡੇ ਪੰਜਾਬੀਆਂ ਨੂੰ ਦੋਨਾਂ ਪਾਸੇ, ਮੈਂ ਇੱਕ ਦੀ ਗੱਲ ਨਹੀਂ ਕਰਦੀ, ਇਹ ਦੋਨੋਂ ਪਾਸੇ ਦੇ ਪੰਜਾਬੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਵੀ ਇਸ ਭਾਸ਼ਾ ਦੇ ਜਿਉਣ ਨਾਲ ਹੀ ਅੱਗੋਂ ਸਾਡਾ ਜਿਉਣਾ ਹੈ। ਤੇ ਅਸੀਂ ਜੇ ਇਹਨੂੰ ਨਹੀਂ ਸਾਂਭਣਾ, ਉਹੀ ਜਿਹੜੀ ਮੈਂ ਗੱਲ ਕਹਿ ਰਹੀ ਹਾਂ, ਤੇ ਫਿਰ ਅੱਗੋਂ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ। ਕਿਸੇ ਵੀ ਇਨਸਾਨ ਦੀ ਜਿਹੜੀ ਜ਼ੁਬਾਨ ਹੁੰਦੀ ਹੈ, ਉਹ ਸਿਰਫ ਜ਼ੁਬਾਨ ਨਹੀਂ ਹੁੰਦੀ, ਉਹਦਾ ਆਪਣਾ ਆਪ ਹੁੰਦਾ ਹੈ। ਤੇ ਉਹਦੇ ਲਈ ਉਹਨੂੰ ਕੋਸ਼ਿਸ਼ ਕਰਨੀ ਪੈਂਦੀ ਹੈ। ਮੈਂ ਕਹਿੰਦੀ ਹਾਂ ਜਿਸ ਤਰ੍ਹਾਂ ਇੱਕ ਮੈਂ ਮਾਂ ਵਾਂ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੀ ਔਲਾਦ ਨੂੰ, ਆਪਣੇ ਧੀਆਂ ਪੁੱਤਰਾਂ ਨੂੰ, ਮੈਂ ਉਹਨਾਂ ਨੂੰ ਸੋਹਣਾ ਜਿਉਣਾ ਸਿਖਾਵਾਂ, ਮੈਂ ਉਹਨਾਂ ਨੂੰ ਚੰਗੀ ਤਾਲੀਮ ਦੇਵਾਂ, ਮੈਂ ਉਹਨਾਂ ਨੂੰ ਚੰਗਾ ਫਿਊਚਰ ਦੇਣ ਲਈ ਜੋ ਮੇਰੇ ਵਾਸਤੇ 'ਚ ਮੈਂ ਕਰਾਂ। ਤੇ ਕਦੀ ਮੈਂ ਇੱਕ ਮਾਂ ਹੋ ਕੇ ਮੈਂ ਇਹ ਸੋਚਿਆ ਕਿ ਮੈਂ ਆਪਣੇ ਬੱਚਿਆਂ ਨੂੰ
ਆਪਣਾ ਵਿਰਸਾ ਦੇ ਰਹੀ ਹਾਂ ਜਾਂ ਨਹੀਂ ਦੇ ਰਹੀ। ਮੈਂ ਇਹ ਹਰ ਉਸ ਮਾਂ ਨਾਲ ਸਵਾਲ ਕਰਾਂਗੀ ਕਿ ਉਹ ਜਿਹੜਾ ਵਿਰਸਾ ਹੈ ਨਾ, ਉਹ ਜਿਸ ਤਰ੍ਹਾਂ ਉਹਦੀ ਪਰਵਰਿਸ਼ ਹੱਕ ਹੈ ਨਾ ਤੁਹਾਡੇ ਤੇ, ਉਸ ਬੱਚੇ ਦੀ ਪਰਵਰਿਸ਼, ਇਸੇ ਤਰ੍ਹਾਂ ਉਸ ਬੱਚੇ ਦਾ ਵਿਰਸਾ ਵੀ ਉਹਨੂੰ ਦੇਣਾ, ਉਹਨੂੰ ਟਰਾਂਸਫਰ ਕਰਨਾ, ਉਸ ਬੱਚੇ ਦਾ ਤੁਹਾਡੇ ਤੇ ਹੱਕ ਹੈ। ਬੱਚੇ ਦੀ ਕਹਿੰਦੇ ਨੇ ਜਿਹੜੀ ਮਾਂ ਦੀ ਗੋਦ ਹੁੰਦੀ ਹੈ ਨਾ, ਬੱਚੇ ਦੀ ਪਹਿਲੀ ਦਰਸਗਾਹ ਹੁੰਦੀ ਹੈ, ਉਹ ਪਹਿਲਾ ਉਹਦਾ ਸਕੂਲ ਹੁੰਦਾ ਹੈ, ਉੱਥੋਂ ਸਿੱਖਦਾ ਹੈ। ਤੇ ਇਹ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ। ਤੇ ਮੈਨੂੰ ਵੈਸੇ ਮੈਂ ਬੜੀ ਪੋਜ਼ਿਟਿਵ ਸੋਚਦੀ ਹਾਂ, ਮੈਨੂੰ ਲੱਗਦਾ ਵੀ ਚੀਜ਼ਾਂ ਚੰਗੇ ਪਾਸੇ ਜਾ ਰਹੀਆਂ ਨੇ। ਤੇ ਤੁਹਾਡੀ ਵਾਲੀ ਗੱਲ ਕਿ ਹੁਣ ਲੋਕਾਂ 'ਚ ਪਹਿਲੇ ਨਾਲੋਂ ਜ਼ਿਆਦਾ ਆਗਾਈ ਹੈ ਇਹਦੇ ਹਵਾਲੇ ਨਾਲ, ਤੇ ਥੋੜਾ ਜਿਹਾ ਕਰਕੇ ਆਪਣੇ ਪੰਜਾਬੀ ਵੀ ਹੁਣ ਇਸ ਚੀਜ਼ ਵੱਲ ਆ ਰਹੇ ਨੇ। ਮੇਰੀਆਂ ਆਪਣੀਆਂ ਧੀਆਂ ਬੜੀ ਸੋਹਣੀ ਪੰਜਾਬੀ ਬੋਲਦੀਆਂ ਨੇ। ਚੰਗੀ ਖੁਸ਼ੀ ਦੀ ਤੇ ਗੱਲ ਆ। ਆਉਣ ਵਾਲੇ ਸਮੇਂ ਚੀਜ਼ ਹੋਰ ਚੰਗੀ ਹੋਵੇਗੀ ਜਦੋਂ ਅਸੀਂ ਇਸੇ ਤਰ੍ਹਾਂ ਇਸ ਪੈਗਾਮ ਨੂੰ ਅੱਗੇ ਤੋਂ ਅੱਗੇ ਪਹੁੰਚਾਵਾਂਗੇ। ਬਿਲਕੁਲ ਜੀ। ਜੀ ਤੇ ਜਿਹੜਾ ਤੁਸੀਂ ਪੋਜ਼ਿਟਿਵ ਕਿਹਾ ਕਿ ਤੁਸੀਂ ਗੱਲਾਂ ਨੂੰ ਪੋਜ਼ਿਟਿਵਲੀ ਦੇਖਦੇ ਹੋ, ਤਾਂ ਉਹਦੇ 'ਚ ਮਤਲਬ ਅਸੀਂ ਗੱਲ ਵੰਡ ਦੀ ਕੀਤੀ, ਜਿਹੜੀ ਏਕਤਾ ਦੇ ਵਿੱਚ ਬੇਇਤਫਾਕੀਆਂ ਜਿਹੜੀਆਂ ਆਈਆਂ ਉਹਦੀ ਗੱਲ ਕੀਤੀ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਮਤਲਬ ਇਹ ਵੀ ਦੇਖਣ 'ਚ ਆ ਰਿਹਾ ਕਿ ਇੱਕ ਸਾਂਝ ਜਿਹੜੀ ਆ ਉਹ ਦੁਬਾਰਾ ਉਜਾਗਰ ਹੋ ਰਹੀ ਆ। ਮਤਲਬ ਹਾਲਾਤ ਇੱਥੋਂ ਤੱਕ ਵੀ ਪਿਛਲੇ ਦਿਨੀਂ ਦੋਵੇਂ ਮੁਲਕ ਭਾਰਤ ਤੇ ਪਾਕਿਸਤਾਨ ਜਿਹੜੇ ਆ, ਉਹਨਾਂ ਨੇ ਇੱਕ ਦੂਜੇ ਦੇ ਉੱਤੇ ਹਮਲੇ ਵੀ ਕੀਤੇ, ਜੰਗ ਵਰਗਾ ਮਾਹੌਲ ਬਣਿਆ। ਪਰ ਪੰਜਾਬ ਵਾਲੇ ਪਾਸਿਓਂ ਇੱਧਰ ਅਸੀਂ ਦੇਖ ਰਹੇ ਸੀ ਕਿ ਲੋਕਾਂ ਦੇ ਅੰਦਰ ਇਹ ਸੀ ਕਿ ਉਹ ਵੀ ਸਾਡਾ ਹੀ ਆ, ਇਹ ਵੀ ਸਾਡਾ ਹੀ ਆ, ਅਸੀਂ ਨਹੀਂ ਜੰਗ ਚਾਹੁੰਦੇ ਆ। ਤਾਂ ਇੱਕ ਕਾਫੀ ਕੁਝ ਪੋਜ਼ਿਟਿਵ ਜਿਹੜਾ ਆ ਸੋਸ਼ਲ ਆਸਪੈਕਟ ਨੂੰ ਦੇਖਣ ਨੂੰ ਮਿਲ ਰਿਹਾ ਆ। ਤੇ ਉਹਦੇ ਵਿੱਚ ਜਿਹੜੀਆਂ ਰੂਟਸ ਨੇ ਉਹ ਸਿੱਖੀ ਦੀਆਂ ਹੀ ਰੂਟਸ ਜਿਹੜੀਆਂ ਅਸੀਂ ਮਹਿਸੂਸ ਕਰਦੇ ਹਾਂ। ਤਾਂ ਜਿਹੜਾ ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਮੋਸਟਲੀ ਪੋਪੂਲੇਸ਼ਨ ਆ, ਉਹ ਕਿਉਂਕਿ ਇਸਲਾਮ ਨੂੰ ਫੋਲੋ ਕਰਦੀ ਆ, ਜੀ ਤੇ ਉਹਨਾਂ ਦਾ ਜਿਹੜਾ ਸਿੱਖੀ ਬਾਰੇ ਨਜ਼ਰੀਆ ਆ, ਜੀ ਉਹ ਅੱਜ ਦੇ ਸਮੇਂ 'ਚ ਮੈਂ ਗੱਲ ਕਰਾਂ ਵੀ ਉਹ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਸੀਂ ਸਿੱਖੀ ਨੂੰ ਵੀ ਸਮਝਿਆ, ਤੁਸੀਂ ਇਸਲਾਮ ਨੂੰ ਵੀ ਸਮਝਦੇ ਹੋ, ਵੀ ਕਿਵੇਂ ਲੋਕ ਜਿਹੜੇ ਪਾਕਿਸਤਾਨ ਦੇ ਵਿੱਚ ਆ ਉਹ ਸਿੱਖੀ ਨੂੰ ਕਿਵੇਂ ਦੇਖ ਰਹੇ ਆ ਜਾਂ ਸਿੱਖਾਂ ਨੂੰ ਕਿਵੇਂ ਦੇਖ ਰਹੇ ਆ, ਉਹਨਾਂ ਦੀ ਇੱਛਾ ਕੀ ਆ ਸਿੱਖਾਂ ਦੇ ਨਾਲ ਅਗਲੇ ਸਮੇਂ 'ਚ ਰਿਸ਼ਤਿਆਂ ਬਾਰੇ? ਜੀ ਬੜਾ ਤੁਸੀਂ ਇਹ ਸੋਹਣਾ ਸਵਾਲ ਕੀਤਾ ਹੈ। ਪਹਿਲੇ ਮੈਂ ਗੱਲ ਉੱਥੋਂ ਹੀ ਸ਼ੁਰੂ ਕਰਾਂਗੀ। ਜਦੋਂ ਇਹ ਘਟਨਾ ਹੋਈ ਸੀ, ਦੇਖੋ ਇਨਸਾਨ ਜਿੱਥੇ ਵੀ ਮਰਦੇ ਨੇ, ਉਹ ਮੈਂ ਉਦੋਂ ਇੱਕ ਨਾ ਪੋਸਟ ਤੇ ਮੈਂ ਕਮੈਂਟ ਪਾਇਆ ਜਦੋਂ ਪਲੇਨ ਕ੍ਰੈਸ਼ ਹੋਇਆ ਸੀ। ਮੈਨੂੰ ਬੜਾ ਤਕਲੀਫ ਹੋਈ। ਉਹ ਇੱਕ ਮਾਂ ਪਿਓ ਸੀ, ਨਾਲ ਬੱਚੇ ਸੀ, ਤੇ ਉਹ ਮਤਲਬ ਮੈਂ ਥੱਲੇ ਤੋਂ ਉਹ ਮੈਨੂੰ ਨਾ ਅੱਗੋਂ ਉਹਨਾਂ ਨੇ ਕੁਛ ਲੋਕ ਸੀ, ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਅਫਸੋਸ ਕਰ ਰਹੇ ਹੋ? ਤੇ ਇੰਡੀਆ ਵਾਲਿਆਂ ਨੇ ਕਿਹਾ ਕਿ ਜੀ ਮਤਲਬ ਸਾਨੂੰ ਤੁਹਾਡਾ ਅਫਸੋਸ ਨਹੀਂ ਚਾਹੀਦਾ। ਇਹ ਸਿਰਫ ਉਹੀ ਜ਼ੇਨ ਹੈ ਕਿ ਜੀ ਸਾਡੇ ਕੀ ਕਹਿੰਦੇ ਨੇ ਮਾਈਂਡ ਜਿਵੇਂ ਬਣਾ ਦਿੱਤੇ ਜਾਂਦੇ ਨੇ। ਹੁਣ ਉਹ ਜਿਸ ਵੇਲੇ ਘਟਨਾ ਹੋਈ ਹੈ ਤੇ ਪੁਲਵਾਮਾ ਵਾਲੀ, ਉਸ ਤੋਂ ਪਿੱਛੋਂ ਨਾ ਕਸ਼ਮੀਰੀ ਸਟੂਡੈਂਟਸ ਸੀ, ਲੜਕੀਆਂ, ਤੇ ਦਿੱਲੀ ਤੇ ਅੱਗੇ ਪਿੱਛੇ ਉੱਥੇ ਅੰਮ੍ਰਿਤਸਰ, ਚੰਡੀਗੜ੍ਹ ਵਗੈਰਾ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਉਹ ਸ਼ਹਿਰ ਕਿਹੜਾ ਸੀ, ਪਰ ਮੈਨੂੰ ਉਹ ਮੇਰੇ ਹਾਲੇ ਵੀ ਫੇਸਬੁੱਕ ਵਾਲ ਤੇ ਪੋਸਟ ਪਈ ਹੈ। ਤੇ ਇੱਕ ਤੁਹਾਡੀ ਉਮਰ ਦਾ ਸਰਦਾਰ ਵੀਰ ਸੀ, ਉਹਨੇ ਉਹ ਕੁੜੀਆਂ ਨੂੰ ਤੰਗ ਕਰ ਰਹੇ ਸੀ ਜ਼ਾਹਿਰੇ ਕਰਕੇ, ਮੁਸਲਮਾਨ ਤੇ ਕਸ਼ਮੀਰੀ ਕਰਕੇ। ਉਹ ਆ ਗਿਆ ਤੇ ਉਹਨੇ ਕਿਹਾ ਮੈਂ ਖਲੋਤੇ ਹਾਂ, ਇਹਨਾਂ ਨੂੰ ਕੋਈ ਹੱਥ ਲਾ ਕੇ ਵਿਖਾਏ ਮੈਂ ਹੱਥ ਵੱਢ ਦਿਆਂਦਾ, ਇਹ ਨਾਲ ਕੋਈ ਅੱਖ ਚੁੱਕ ਕੇ ਵੇਖੇ ਮੈਂ ਅੱਖ ਕੱਢ ਦੇਵਾਂਗਾ। ਇਹ ਪੰਜਾਬੀ ਸੱਭਿਆਚਾਰ, ਇਹ ਜਾਂ ਤੁਸੀਂ ਕਹਿ ਰਹੇ ਹੋ ਨਾ ਸਾਡਾ ਰਿਸ਼ਤਾ ਜਿਹੜਾ ਇਹ ਉਹ ਸੀ। ਤੇ ਮੈਨੂੰ ਉਹ ਚੀਜ਼ ਇੰਨੀ ਚੰਗੀ ਲੱਗੀ। ਮੈਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਦੀ, ਮੈਂ ਨਹੀਂ ਉਹਦੇ 'ਚ ਇਨਵੋਲਵ ਐਕਟਿਵ ਨਹੀਂ ਹਾਂ, ਪਰ ਮੈਨੂੰ ਉਹ ਚੀਜ਼ ਮੇਰੇ ਦਿਲ ਨੂੰ ਲੱਗੀ ਤੇ ਮੈਂ ਉੱਤੇ ਲਿਖਿਆ ਕਿ ਜੀਵੇ ਪੰਜਾਬੀ ਆਪਣੀ ਪੋਸਟ ਤੇ, ਕਿ ਦੇਖੋ ਪੰਜਾਬ ਦਾ ਪੁੱਤਰ ਆਇਆ, ਉਹਨੇ ਸਿਰ ਤੇ ਹੱਥ ਰੱਖਿਆ ਕੁੜੀ ਦੇ, ਉਹਨੇ ਮੇਰੇ ਆਰੀ ਦਾ ਚੁੰਨੀ ਲਈ ਸੀ, ਇਦਾਂ ਦੀ ਸੀ, ਮੈਨੂੰ ਇੰਝ ਲੱਗਿਆ ਜਿਵੇਂ ਆਪਣਾ ਆਪ ਹੀ ਹੁੰਦਾ। ਤੇ ਉਹਨੇ ਕਿਹਾ ਇਹਦੇ ਵੱਲ ਕੋਈ ਹੱਥ ਕਰੇ ਤੇ ਮੈਂ ਹੱਥ ਵੱਢ ਦਿਆਂਗਾ, ਤੇ ਕੋਈ ਅੱਖ ਚੁੱਕੇ ਤੇ ਮੈਂ ਅੱਖ ਕੱਢ ਦਿਆਂਗਾ, ਮੈਂ ਇੱਥੇ ਦਾ ਭਰਾ ਖੜਾ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਉਹ ਮਜ਼ਾਮਤ ਹੈ ਜਿਹੜੀ ਗੁਰੂ ਨਾਨਕ ਜੀ ਨੇ ਉਸ ਵੇਲੇ 16ਵੀਂ ਸਦੀ 'ਚ ਜਿੱਦੀ ਫਿਲਾਸਫੀ ਦਿੱਤੀ ਸੀ ਕਿ ਸਾਮਰਾਜ ਤੋਂ ਡਰਨਾ ਨਹੀਂ, ਹੱਕ ਦੀ ਆਵਾਜ਼ ਬੁਲੰਦ ਕਰਨੀ। ਤੇ ਪੰਜਾਬ ਮੈਂ ਕੀ ਦੱਸਣਾ ਜੀ, ਮੈਂ ਤੇ ਇੱਥੇ ਜਿਹਨੂੰ ਮਿਲਦੀ ਹਾਂ, ਯਕੀਨ ਕਰੋ ਮੈਨੂੰ ਇੰਨਾ ਚੰਗਾ ਲੱਗਦਾ। ਲੋਕੀ ਕਹਿੰਦੇ ਨੇ ਅਸੀਂ ਪਾਕਿਸਤਾਨ ਗਏ, ਸਾਨੂੰ ਇੰਨਾ ਪਿਆਰ ਮਿਲਿਆ ਤੇ ਇੰਨਾ ਮਾਨ ਸਨਮਾਨ ਮਿਲਿਆ। ਪਾਕਿਸਤਾਨ ਤੇ ਪੰਜਾਬ 'ਚ ਲੋਕ ਬਹੁਤ ਪਿਆਰ ਕਰਦੇ ਨੇ, ਸਰਦਾਰ ਵੀਰਾਂ ਨੂੰ ਬਹੁਤ ਪਿਆਰ ਕਰਦੇ ਨੇ। ਇਹ ਤੁਸੀਂ ਜਾ ਕੇ ਦੇਖ ਸਕਦੇ ਹੋ, ਇਸ ਚੀਜ਼ ਨੂੰ ਤੁਸੀਂ ਐਕਸਪੀਰੀਅੰਸ ਕਰ ਸਕਦੇ ਹੋ।
ਤੇ ਥੋੜੀ ਜੀ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਨਾ ਕਿ ਇੱਕ ਜਿਹੜਾ ਇੰਨਾ ਡੀਪ ਰੂਟਡ ਨੈਰੇਟਿਵ ਬਿਲਡ ਹੋਇਆ ਨਾ, ਉਹਨੂੰ ਸਹੀ ਕਰਨ ਲਈ ਥੋੜਾ ਸਮਾਂ ਲੱਗਦਾ ਹੈ ਨਾ ਥੋੜਾ। ਉਹ ਸਾਡੇ ਜਾਂ ਜਿਹੜੇ ਰਲਤਕਾਰ ਨੇ, ਜਿਹੜੇ ਲੋਕ, ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਹੁਣ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਇਸ ਤੇ ਕੰਮ ਕਰ ਰਹੀਆਂ ਨੇ, ਇਸ ਰਲਤ ਨੂੰ ਜਗਾ ਰਹੀਆਂ ਨੇ। ਉਹ ਉਸ ਜਿਹੜਾ ਪਿਆਰ ਦਾ, ਪੰਜਾਬ ਦੀ ਧਰਤੀ ਦਾ ਪੈਗਾਮ ਹੈ, ਬਾਬਾ ਫਰੀਦ ਜੀ ਦਾ, ਬਾਬਾ ਬੁੱਲੇ ਸ਼ਾਹ ਦਾ, ਬਾਬਾ ਗੁਰੂ ਨਾਨਕ ਸਾਹਿਬ ਦਾ, ਬਾਬਾ ਗੁਰੂ ਅਰਜਨ ਦੇਵ ਜੀ ਦਾ, ਉਹਨੂੰ ਦੁਬਾਰਾ ਤੋਂ ਉਹਦੀ ਗੱਲ ਹੋ ਰਹੀ ਹੈ। ਤੇ ਸਿੱਖੀ, ਮੈਂ ਹੁਣ ਸਿੱਖੀ ਤੇ ਕੰਮ ਕੀਤਾ ਹੈ, ਲੋਕਾਂ ਨੂੰ ਮੈਂ ਦੱਸਦੀ ਹਾਂ ਕਿ ਸਿੱਖੀ ਕੀ ਹੈ, ਜੋ ਮੈਨੂੰ ਸਮਝ ਆਈ ਹੈ। ਤੇ ਲੋਕ ਬੜਾ ਖੁਸ਼ ਹੁੰਦੇ ਨੇ ਕਿ ਉਸ ਸੱਚੇ ਖਾਲਕ ਮਾਲਕ, ਉਸ ਇੱਕ ਰੱਬ ਦੀ ਗੱਲ ਹੋ ਰਹੀ ਹੈ, ਉਹਦੇ ਤੱਕ ਪਹੁੰਚਣ ਦੀ ਗੱਲ ਹੋ ਰਹੀ ਹੈ, ਆਪਣੇ ਮਨ ਨੂੰ ਸਾਫ਼ ਕਰਨ ਦੀ ਗੱਲ ਹੋ ਰਹੀ ਹੈ, ਉਹਨਾਂ ਝੂਠੀਆਂ ਖੁਦਾਵਾਂ ਤੋਂ ਹਟ ਕੇ ਉਸ ਇੱਕ ਓਨਕਾਰ ਦੀ ਗੱਲ ਹੋ ਰਹੀ ਹੈ, ਮਜ਼ਾਮਤ ਦੀ ਗੱਲ ਹੋ ਰਹੀ ਹੈ, ਜੁਰਤ ਦੀ ਗੱਲ ਹੋ ਰਹੀ ਹੈ, ਸੈਲਫ ਡਿਗਨਿਟੀ ਦੀ ਗੱਲ ਹੋ ਰਹੀ ਹੈ। ਇਹੀ ਸਿੱਖੀ ਹੈ। ਇਸ ਤੋਂ ਇਲਾਵਾ ਅੱਜ ਕੱਲ੍ਹ ਬਹੁਤ ਐਂਟਰਪ੍ਰੀਨੋਰਸ਼ਿਪ, ਕਿ ਤੁਸੀਂ ਆਪਣੀ ਜ਼ਿੰਦਗੀ ਆਪ ਬਣਾਓ, ਨਵੇਂ ਆਈਡੀਆਜ਼ ਲੈ ਕੇ ਆਓ। ਤੇ ਵੇਖੋ, ਬਾਬਾ ਗੁਰੂ ਨਾਨਕ ਸਾਹਿਬ ਨੇ ਇਹੀ ਕਿਹਾ ਕਿ ਤੁਸੀਂ ਜਿਹੜੀ ਕਿਰਤ ਕਰਨੀ ਹੈ, ਤੁਸੀਂ ਜਿਹੜੀ ਐਫਰਟ ਕਰਨੀ ਹੈ, ਉਹ ਤੁਹਾਡਾ ਗੇਨ ਦੁਨੀਆ ਦੇ ਅੰਦਰ ਹੋਵੇ। ਤੇ ਇਹੀ ਕੁਰਾਨ ਵਿੱਚ ਵੀ ਹੈ ਕਿ ਲੈਸਾ ਲਿਲ ਇਨਸਾਨ ਇਲਾ ਮਾ ਸਾ, ਇਨਸਾਨ ਵਾਸਤੇ ਉਹ ਕੁਝ ਹੀ ਹੈ ਜਿਹਦੇ ਲਈ ਉਹ ਕੋਸ਼ਿਸ਼ ਕਰਦਾ ਹੈ। ਹਿਊਮਨ ਐਫਰਟ, ਸੋਸ਼ਲ ਐਕਸ਼ਨ। ਤੇ ਹੁਣ ਜਿਵੇਂ ਜਿਵੇਂ ਫਿਰ ਇਹ ਦੱਸਾਂਗੇ ਤੇ ਲੋਕਾਂ ਨੂੰ ਪਤਾ ਚੱਲੇਗਾ ਨਾ। ਉਹ ਜਿਹੜੀ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸਾਡੀ ਮਿਸ ਰਿਪਰੈਜ਼ੈਂਟੇਸ਼ਨ ਹੋਈ ਹੈ। ਸਾਨੂੰ ਦੂਜਿਆਂ ਨੇ ਦੱਸਿਆ ਇਹ ਉਹ ਵੇ, ਇਹ ਉਹ ਵੇ, ਇਹ ਉਹ ਵੇ। ਅਸੀਂ ਆਪ ਇਹ ਹੁਣ ਸਮਝੀਏ ਕਿ ਅਸੀਂ ਕੌਣ ਆ, ਤੇ ਰਲਤ ਆਪੇ ਹੋ ਜਾਏਗੀ। ਜਿਹੜਾ ਥੋੜਾ ਬਹੁਤ ਕਹਿ ਲਓ ਉਹ ਇੱਕ ਫਾਸਲਾ ਹੈ ਕਿ ਜਾਂ ਨਹੀਂ, ਜਿੰਨਾ ਜਿਹੜੀ ਅਵੇਅਰਨੈਸ ਉਹ ਇਦਾਂ ਹੀ ਆਏਗੀ ਜਦੋਂ ਆਪਾਂ ਇੰਝ ਰਲ ਬਹਿ ਕੇ ਗੱਲ ਕਰਾਂਗੇ। ਬਿਲਕੁਲ। ਮਤਲਬ ਇਹ ਅਸੀਂ ਪੋਜ਼ੀਟਿਵ ਗੱਲ ਕੀਤੀ, ਉਹਦੇ 'ਚ ਮੈਂ ਮਤਲਬ ਕੁਛ ਚੈਲੰਜਸ ਵੀ ਨੇ ਇਸ ਗੱਲ ਦੇ ਵਿੱਚ। ਅਸੀਂ ਉਹ ਦੇਖਦੇ ਹਾਂ, ਚਾਹੇ ਇੱਧਰ, ਕਿਉਂਕਿ ਸਿੱਖਾਂ ਦੇ ਨਾਲ ਭਾਰਤ ਦੇ ਰਿਸ਼ਤੇ ਜਿਹੜੇ ਆ ਉਹ ਬੜੇ ਪ੍ਰੋਬਲਮੈਟਿਕ ਆ। ਅਤੇ ਲਗਾਤਾਰ ਇਹ ਵੀ ਕੋਸ਼ਿਸ਼ ਹੁੰਦੀ ਰਹਿੰਦੀ ਆ ਕਿ ਜਿਹੜਾ ਮਤਲਬ ਇੰਡੀਅਨ ਜਿਹੜਾ ਸਕੂਲ ਆਫ ਥੋਟ ਆ, ਉਹ ਇਸੇ ਚੀਜ਼ 'ਤੇ ਖੜ੍ਹਾ ਆ ਕਿ ਜਿਹੜੇ ਸਿੱਖ ਨੇ ਉਹ ਹਿੰਦੂ ਨੇ, ਅਤੇ ਸਿੱਖਾਂ ਨੂੰ ਉਹ ਇਸਲਾਮ ਦੇ ਖਿਲਾਫ ਇੱਕ ਐਜ਼ ਅ ਫੋਰਸ ਯੂਜ਼ ਕਰਨਾ ਚਾਹੁੰਦੇ ਆ। ਅਤੇ ਇਹੋ ਜਿਹਾ ਜਿਹੜਾ ਨੈਰੇਟਿਵ ਆ ਐਜੂਕੇਸ਼ਨ ਦੇ ਵਿੱਚ ਵੀ ਬਿਲਡਅਪ ਕੀਤਾ ਜਾਂਦਾ। ਪਰ ਦੂਜੇ ਪਾਸੇ ਜਦੋਂ ਅਸੀਂ ਪਾਕਿਸਤਾਨ 'ਚ ਦੇਖਦੇ ਹਾਂ, ਤਾਂ ਪਾਕਿਸਤਾਨ ਦੇ ਵਿੱਚ ਵੀ ਇੱਕ ਜਿਹੜਾ ਸੈਕਸ਼ਨ ਆ ਉਹ ਲਗਾਤਾਰ ਮਤਲਬ ਜਿਹੜੀ ਸਿੱਖਾਂ ਦੇ ਖਿਲਾਫ ਇੱਕ ਨਫ਼ਰਤ ਵਾਲਾ ਜਿਹੜਾ ਸਕੂਲ ਆਫ ਥੋਟ ਆ ਉਹਨੂੰ ਬਿਲਡਅਪ ਕਰਦਾ ਨਜ਼ਰ ਆਉਂਦਾ ਆ। ਜਿਹਦੀ ਕੁਛ ਘਟਨਾਵਾਂ ਭਾਵੇਂ ਉਹ ਇਹਨਾਂ ਡਾਇਸਪੋਰਾ ਦੇ ਵਿੱਚ ਵੀ ਹੋਈਆਂ ਕਿ ਜਿੱਥੇ ਸਿੱਖ ਮਤਲਬ ਕਿਹਾ ਜਾਂਦਾ ਕਿ ਗਰੂਮਿੰਗ ਗੈਂਗਸ ਜਾਂ ਕੁਛ ਇਹੋ ਜਿਹੀਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਕਈ ਵਾਰ ਆਉਂਦੀਆਂ ਨੇ, ਜਿਹਨੂੰ ਇੰਡੀਅਨ ਮੀਡੀਆ ਕਾਫੀ ਜ਼ਿਆਦਾ ਹਵਾ ਵੀ ਦਿੰਦਾ ਹੈ। ਮਤਲਬ ਉਹਨਾਂ ਦੀ ਪਾਕਿਸਤਾਨ ਦੇ ਵਿੱਚ, ਖਾਸ ਤੌਰ 'ਤੇ ਮੈਂ ਪਾਕਿਸਤਾਨ ਦੇ ਪੰਜਾਬ ਦੀ ਗੱਲ ਕਰਾਂ, ਕਿੰਨੀ ਕੁ ਸਪੇਸ ਆ ਉਹਨਾਂ ਲੋਕਾਂ ਦੀ ਜਿਹੜੇ ਇਹੋ ਜਿਹਾ ਜਿਹੜਾ ਸਕੂਲ ਆਫ ਥੋਟ ਆ ਉਹਨੂੰ ਰਨ ਕਰ ਰਹੇ ਆ ਜਾਂ ਉਹਨੂੰ ਚਲਾ ਰਹੇ ਆ? ਮੈਂ ਤੁਹਾਨੂੰ ਦੱਸਾਂ, ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ ਕਿ ਵੇਖੋ, ਜਿੱਥੇ ਖੈਰ ਹੁੰਦੀ ਹੈ ਨਾ ਉੱਥੇ ਸ਼ਰ ਹੁੰਦਾ ਹੈ। ਜਿੱਥੇ ਅੱਛੇ ਲੋਕ ਹੁੰਦੇ ਨੇ ਉੱਥੇ ਥੋੜੇ ਮਾੜੇ ਲੋਕ ਵੀ ਹੁੰਦੇ ਨੇ। ਕੋਈ ਵੀ ਸੁਸਾਇਟੀ ਮੁਕੰਮਲ ਤੌਰ 'ਤੇ ਪਿਓਰ ਜਾਂ ਈਵਲ ਨਹੀਂ ਹੁੰਦੀ। ਉਹ ਹੁੰਦੀਆਂ ਨੇ, ਨੈਗੇਟਿਵਿਟੀ ਹੁੰਦੀ ਹੈ, ਪਰ ਅਸੀਂ ਉਸ ਡਿਵਾਈਡ ਨੂੰ ਜਾਂ ਅਸੀਂ ਉਸ ਨਫ਼ਰਤ ਨੂੰ ਜਿਹੜਾ ਉਹ ਕਿਸ ਤਰ੍ਹਾਂ ਉਹਦਾ ਹੱਲ ਕੱਢਿਆ ਜਾ ਸਕਦਾ ਹੈ? ਉਹਦਾ ਹੱਲ ਆਪਣੇ ਆਪ ਨੂੰ ਮਜ਼ਬੂਤ ਕਰਕੇ ਕੱਢਿਆ ਜਾ ਸਕਦਾ ਹੈ। ਉਹਦਾ ਹੱਲ ਗੱਲ ਕਰਕੇ ਕੱਢਿਆ ਜਾ ਸਕਦਾ ਹੈ। ਹੁਣ ਕਿਸੇ ਨੂੰ ਅਸੀਂ ਮਜਬੂਰ ਨਹੀਂ ਕਰ ਸਕਦੇ ਕਿ ਉਹ ਸਾਨੂੰ ਜੋ ਅਸੀਂ ਕਹਿ ਰਹੇ ਹਾਂ ਉਹ ਮੰਨੇ ਜਾਂ ਉਹੀ ਸੋਚੇ ਜੋ ਅਸੀਂ ਸੋਚ ਰਹੇ ਹਾਂ। ਸਾਡਾ ਕੰਮ ਹੈ ਆਪਣੀ ਗੱਲ ਕਰਨਾ, ਆਪਣੀ ਇੱਕ ਸੋਚ ਸਾਂਝੀ ਕਰਨਾ। ਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ, ਮੈਂ ਜਿਹੜਾ ਮਹਿਸੂਸ ਕੀਤਾ ਹੈ, ਮੈਂ ਕਾਫੀ ਲੋਕਾਂ ਨਾਲ ਮਿਲੀ ਹਾਂ ਉੱਥੇ। ਮੈਨੂੰ ਬਹੁਤ ਘੱਟ ਜਿਹੜਾ ਨਾ, ਕੁਛ ਮੈਂ ਤੁਹਾਨੂੰ ਦੱਸਾਂ, ਕੁਛ ਚੀਜ਼ਾਂ ਹੁੰਦੀਆਂ ਨੇ ਤੇ ਕੁਛ ਉਹਨਾਂ ਦੀ ਹਵਾ ਵੀ ਜ਼ਿਆਦਾ ਹੋ ਜਾਂਦੀ ਹੈ ਇੱਦਾਂ ਕਰਕੇ ਨਾ। ਤੇ ਜਿਹੜੀ ਇਹ ਪ੍ਰੋਬਲਮਸ ਨੇ, ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਹੈ ਨੇ, ਪ੍ਰੋਬਲਮਸ ਹੈ ਨੇ, ਪਰ ਉਹ ਪ੍ਰੋਬਲਮਸ ਦਾ ਹੱਲ ਕਿੱਦਾਂ ਨਿਕਲੇਗਾ? ਜਦੋਂ ਅਮਨ ਦੀ ਗੱਲ ਕਰਨ ਵਾਲੇ ਜਾਂ ਪਿਆਰ ਕਰਨ ਦੀ ਗੱਲ ਕਰਨ ਵਾਲੇ ਜਿਹੜੇ ਨੇ ਉਹਨਾਂ ਦੀਆਂ ਆਵਾਜ਼ਾਂ ਉੱਚੀਆਂ ਹੋਣਗੀਆਂ।
ਜਦੋਂ ਉਹਦੇ 'ਚ ਵੀ ਮੈਂ ਤੁਹਾਨੂੰ ਦੱਸਾਂ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸੱਚ ਪਤਾ ਨਹੀਂ ਹੁੰਦਾ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਇਹ ਕਿਉਂ ਕਰ ਰਹੇ ਨੇ। ਹੁਣ ਜਦੋਂ 47 'ਚ ਬਲਵੇ ਹੋਏ, ਕੀ ਤੁਹਾਨੂੰ ਲੱਗਦਾ ਹੈ ਕਿ ਜੋ ਲੋਕ ਉਸ ਵਕਤ ਉਹ ਘਟਨਾਵਾਂ ਕਰ ਰਹੇ ਸਨ, ਉਹ ਜ਼ੁਲਮ ਕਰ ਰਹੇ ਸਨ, ਉਹ ਕੀ ਸੋਚ ਕੇ ਕਰ ਰਹੇ ਸਨ? ਮੈਨੂੰ ਇਹ ਲੱਗਦਾ ਹੈ ਕਿ ਉਹ ਲੋਕ ਸਨ ਜਿਨ੍ਹਾਂ ਦਾ ਕੋਈ ਧਰਮ ਨਹੀਂ ਸੀ, ਉਹਨਾਂ ਦਾ ਧਰਮ ਇੱਕ ਹੀ ਸੀ, ਮਾਲ ਦੌਲਤ ਦੁਨੀਆ, ਲੋਟੀ ਪਾ ਲਓ, ਖੋਹ ਲਓ, ਕਸੋੜ ਲਓ। ਇਹ ਜਿਹੜੇ ਦੁਨੀਆ ਨੂੰ ਪੂਜਣ ਵਾਲੇ ਨੇ ਨਾ, ਉਹ ਕਪਟ ਹੀ ਕਮਾਉਂਦੇ ਨੇ। ਉਹਨਾਂ ਨੂੰ ਅਸੀਂ ਇਗਨੋਰ ਕਰਕੇ ਅਸੀਂ ਅੱਗੇ ਵਧਣਾ। ਬਿਲਕੁਲ। ਉਹਨਾਂ ਨੂੰ ਅਸੀਂ ਕਿਸੇ ਨੂੰ ਆਪਣੀ ਉਹਦੇ ਤੇ ਬਹੁਤ ਮੈਂ ਕਹਿੰਦੀ ਹਾਂ ਕਿ ਚੰਗਾ ਹੈ ਕਿ ਅਸੀਂ ਪਿਆਰ ਦੀ ਗੱਲ ਵੱਲ ਜਾਈਏ, ਠੀਕ ਹੈ ਨਾ ਜੀ? ਬਿਲਕੁਲ। ਤੇ ਅਸੀਂ ਆਪਣੀ ਆਪ ਵੱਲ ਜਾਈਏ। ਬਿਲਕੁਲ। ਬਾਕੀ ਜਿਹਨੇ ਜੋ ਕਰਨਾ ਹੈ, ਉਹ ਸੋਹਣੇ ਰੱਬ ਨੇ ਜਿਹਦੀ ਜਿੱਥੇ ਜੋ ਡਿਊਟੀ ਲਾਈ ਹੈ, ਉਹਨੇ ਜਿੱਥੇ ਜਿਹਨੂੰ ਰੱਖਿਆ ਹੈ, ਉਹਨੇ ਆਪਣਾ ਕੀਤੀ ਜਾਣਾ। ਜਿੱਥੇ ਅਸੀਂ ਸਾਰੇ ਮਤਲਬ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇਤਿਹਾਸ ਆ, ਖਾਸ ਤੌਰ 'ਤੇ ਮਤਲਬ ਜ਼ਿਆਦਾ ਜਿਹੜਾ ਸਿੱਖ ਇਤਿਹਾਸ ਵੀ ਆ ਉਹ ਲੈਂਦੇ ਪੰਜਾਬ 'ਚ ਆ, ਅਤੇ ਮਤਲਬ ਸਿੱਖਾਂ ਦੇ ਅੰਦਰ ਇਹ ਕਾਫੀ ਗੱਲ ਹੁੰਦੀ ਆ ਵੀ ਉਹ ਇਤਿਹਾਸ ਜਿਹੜਾ ਆ ਸਾਂਭਿਆ ਨਹੀਂ ਗਿਆ, ਕਿਉਂਕਿ 47 ਤੋਂ ਬਾਅਦ ਹਾਲਾਤ ਇਹੋ ਜਿਹੇ ਬਣੇ। ਕੁਛ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੁਣ ਸੇਵਾਵਾਂ ਸ਼ੁਰੂ ਹੋਈਆਂ ਨੇ, ਬੜੀਆਂ ਥਾਵਾਂ ਸਾਂਭੀਆਂ ਵੀ ਜਾ ਰਹੀਆਂ ਆ, ਅਤੇ ਇਸ ਤੋਂ ਇੱਕ ਤਾਂ ਸਥਾਨਾਂ ਨੂੰ ਸਾਂਭਣ ਦੀ ਗੱਲ ਆ, ਦੂਜਾ ਇਤਿਹਾਸ ਭਾਵੇਂ ਤੁਸੀਂ ਗੱਲ ਕੀਤੀ ਕਿ ਜਿਹੜਾ ਸੀਨਾ ਬਸੀਨਾ ਚੱਲਿਆ ਆਉਂਦਾ ਉਹਦੀ ਵੀ ਗੱਲ ਆ, ਜਾਂ ਕੁਛ ਜਿਹੜੇ ਸੋਰਸਿਸ ਉੱਥੇ ਇਸ ਤਰ੍ਹਾਂ ਦੇ ਪਏ ਆ, ਜਿਹੜੇ ਮਟੀਰੀਅਲ ਸੋਰਸਿਸ ਨੇ ਉਹਨਾਂ ਨੂੰ ਵੀ ਸਾਂਭਣ ਦੀ ਗੱਲ ਆ। ਉਹਨਾਂ ਦੇ ਲਈ ਵੀ ਕੀ ਕੋਈ ਯੂਨੀਵਰਸਿਟੀਜ਼ ਲੈਵਲ 'ਤੇ, ਗਵਰਨਮੈਂਟ ਲੈਵਲ 'ਤੇ, ਔਰਗਨਾਈਜੇਸ਼ਨਲ ਲੈਵਲ 'ਤੇ ਯਤਨ ਹੋ ਰਹੇ ਆ, ਜਾਂ ਹੋਰ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਰਿਸਰਚ ਕੀਤੀ ਆ, ਤੁਹਾਨੂੰ ਲੱਗਦਾ ਕਿੱਥੇ ਗੈਪਸ ਹੈਗੇ ਆ ਜਿਨ੍ਹਾਂ 'ਤੇ ਕੰਮ ਕੀਤਾ ਜਾ ਸਕਦਾ? ਖਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਦੇ ਬਾਰੇ? ਜੀ, ਮੈਂ ਆਪਣੀ ਹਰ ਟਾਕ ਵਿੱਚ ਹਰ ਜਗ੍ਹਾ 'ਤੇ ਮੈਂ ਇਹ ਗੱਲ ਕਰਨੀ ਆ ਕਿ ਜਿਹੜੀ ਤਾਰੀਖ ਹੈ ਨਾ, ਉਹ ਤਾਰੀਖ ਸਭ ਤੋਂ ਜ਼ਿਆਦਾ ਜਿਹੜੀ ਡਿਪੈਂਡ ਕਰਦੀ ਹੈ ਨਾ, ਉਹ ਕੋਈ ਕੌਮ ਆਪਣੀ ਤਾਰੀਖ ਨੂੰ ਸਾਂਭਦੀ ਹੈ ਜਾਂ ਨਹੀਂ ਸਾਂਭਦੀ। ਔਰ ਉਹ ਸਾਂਭ ਜਿਹੜੀ ਹੈ ਨਾ, ਉਹਦੇ ਲਈ ਹਿੰਮਤ ਕਰਨਾ, ਉਹਦੇ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਮੈਂ ਪੰਜਾਬ ਦੀ ਹੋਣ ਦੇ ਨਾਤੇ ਮਤਲਬ ਪੰਜਾਬ ਦੀ ਤਾਰੀਖ 'ਤੇ ਮੈਂ ਕੰਮ ਕੀਤਾ, ਔਰ ਮੈਨੂੰ ਲੱਗਿਆ ਕਿ ਇਹਦੇ 'ਤੇ ਕੰਮ ਹੋਣਾ ਚਾਹੀਦਾ, ਗੱਲ ਹੋਣੀ ਚਾਹੀਦੀ ਹੈ। ਅਸੀਂ ਕੰਮ ਕੀਤਾ। ਇਹ ਤੇ ਇੰਨੇ ਡਾਈਮੈਂਸ਼ਨਸ ਨੇ ਇਹਦੇ 'ਤੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੋਣ ਵਾਲੀਆਂ ਨੇ। ਸਪੈਸ਼ਲੀ ਜਿਹੜੀ ਸਕਾਫਤੀ ਤਾਰੀਖ ਹੈ ਪੰਜਾਬ ਦੇ ਅੰਦਰ, ਉਹ ਇੰਨੀ ਜ਼ਿਆਦਾ ਹੈ, ਇੰਨੀ ਬਿਖਰੀ ਹੈ। ਫਿਰ ਜਿਹੜੀ ਸਿੱਖ ਹਿਸਟਰੀ ਦੀ ਜਿਹੜੀ ਉੱਥੇ ਸਾਰੀਆਂ ਥਾਵਾਂ ਨੇ, ਮੈਂ ਕੱਲ ਵੀ ਇੱਕ ਗੱਲ ਹੋ ਰਹੀ ਸੀ ਤੇ ਗੁਰੂ ਨਾਨਕ ਜੀ ਦੇ ਨਾਲ, ਗੁਰੂ ਨਾਨਕ ਜੀ ਨੇ ਤੁਹਾਨੂੰ ਪਤਾ ਹੈ ਉਦਾਸੀਜ਼ ਕੀਤੀਆਂ, ਉਹਨਾਂ ਨੇ ਬਹੁਤ ਟਰੈਵਲ ਕੀਤਾ ਗਏ, ਤੇ ਇਹ ਸਾਡੇ ਲਈ ਬੜੀ ਖੁਸ਼ੀ ਦਾ ਅਮਰ ਹੈ। ਵੇਖੋ ਸਾਡੀ ਗੌਰਮੈਂਟ ਨੇ ਇੰਨਾ ਅੱਛਾ ਕਦਮ ਚੁੱਕਿਆ, ਕਰਤਾਰਪੁਰ ਸਾਹਿਬ ਦੀ ਰਾਹਦਾਰੀ ਖੋਲੀ, ਫਿਰ ਨਨਕਾਣਾ ਸਾਹਿਬ ਵਿੱਚ ਹੁਣ ਸੱਚਾ ਸੌਦਾ ਸਾਹਿਬ ਤੇ ਹੋਈ, ਰੈਨੋਵੇਸ਼ਨਸ ਹੋਈਆਂ। ਹੁਣ ਇਸ ਤੋਂ ਇਲਾਵਾ ਵੀ ਬੜੀਆਂ ਥਾਵਾਂ ਨੇ ਜਿਨ੍ਹਾਂ ਨਾਲ ਸਿੱਖ ਹਿਸਟਰੀ ਰਿਲੇਟ ਕਰਦੀ ਹੈ, ਬਹੁਤ ਸਾਰਾ ਵਿਰਸਾ ਹੈ। ਵੇਖੋ ਵਿਰਸਾ ਸਿਰਫ ਉਹ ਇੱਟਾਂ ਕੰਧਾਂ ਜਾਂ ਉਹ ਜਿਹੜਾ ਨਕਸ਼ ਨੇ ਉਹ ਨਹੀਂ ਹੁੰਦੇ, ਉਹ ਗੱਲ ਹੈ ਕਿ ਉਹ ਉਸ ਕੌਮ ਦੀ ਉਹ ਪੂਰੀ ਸ਼ਨਾਖਤ ਹੁੰਦੀ ਹੈ, ਤੇ ਉਹ ਜਦੋਂ ਸਾਂਭੋਗੇ ਨਹੀਂ ਤੇ ਫਿਰ ਉਹ ਕਿਵੇਂ ਤੁਸੀਂ ਆਪਣੀ ਨਸਲ ਨੂੰ ਮੁੰਤਕਿਲ ਕਰੋਗੇ, ਉਹ ਟ੍ਰਾਂਸਫਰ ਕਰੋਗੇ। ਤੇ ਉਹਦੇ ਲਈ ਮੇਰੀ ਰਿਕੁਐਸਟ ਹੈ ਕਿ ਲੋਕ ਇਹਦੇ ਬਾਰੇ 'ਚ ਸੋਚਣ। ਪਾਕਿਸਤਾਨ ਵਿੱਚ ਵੀ ਮੈਨੂੰ ਇਹ ਜ਼ਾਤੀ ਤੌਰ 'ਤੇ ਪਤਾ ਹੈ ਕਿ ਸਾਡੇ ਬਹੁਤ ਸਾਰੇ ਇਦਾਰੇ, ਸਾਡੀ ਹਕੂਮਤ ਤੇ ਬਹੁਤ ਸਾਰੇ ਲੋਕ ਗੌਰਮੈਂਟ ਤੇ ਇਹ ਚਾਹੁੰਦੇ ਨੇ ਕਿ ਇਸ ਵਿਰਸੇ ਨੂੰ ਜਿਹੜਾ ਉਹ ਸਾਂਭਿਆ ਜਾਏ, ਪਰ ਉਹ ਕਿਧਰੇ ਨਾ ਕਿਧਰੇ ਮੈਨੂੰ ਲੱਗਦਾ ਕੋਈ ਸਿਸਟਮੈਟਿਕ ਐਫਰਟ ਹੋਣ ਦੀ ਲੋੜ ਹੈ। ਉਹ ਹੁਣ ਜਿੰਨੇ ਵੀ ਸਟੇਕ ਹੋਲਡਰਸ ਨੇ, ਉਹੀ ਗੱਲ ਹੈ ਕਿ ਉਹਨਾਂ ਨੂੰ ਬਹਿ ਕੇ ਇਹਦੇ 'ਤੇ ਗੱਲ ਕਰਨੀ ਚਾਹੀਦੀ ਹੈ ਕਿ ਉਹ ਤਰੀਕਾ ਉਹ ਕਿਸ ਤਰ੍ਹਾਂ ਉਹਨੂੰ ਕੀਤਾ ਜਾਏਗਾ। ਕਿਉਂਕਿ ਜਿਸ ਤਰ੍ਹਾਂ ਹੁਣ ਲੋਕ ਜਾਂਦੇ ਨੇ, ਯਾਤਰਾ ਲਈ ਵੀ ਜਾਂਦੇ ਨੇ, ਬਹੁਤ ਲੋਕ ਜਾਂਦੇ ਨੇ, ਪਰ ਉਹਦੇ ਵਿੱਚ ਵੀ ਇੱਕ ਮੈਂ ਸਮਝਦੀ ਹਾਂ ਕਿ ਇੱਕ ਕਮੀ ਹੈ ਕਿ ਉਹ ਇੰਨਾ ਆਸਾਨ ਹੋਣਾ ਚਾਹੀਦਾ ਹੈ ਨਾ, ਕਿ ਬਜਾਏ ਕਿ ਕੋਈ ਕਿਸੇ ਨੂੰ
ਫੜ ਕੇ ਲੈ ਜਾ ਰਿਹਾ ਜਾਂ ਕੋਈ ਕਿਸੇ ਦੇ ਘਰ ਜਾ ਰਿਹਾ, ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ। ਉਹ ਇੱਕ ਸਿਸਟਮੈਟਿਕ ਤਰੀਕਾ ਹੋਏ, ਉਹ ਗੌਰਮੈਂਟ ਨਾਲ ਡਾਇਰੈਕਟ ਹੋ ਜਾਏ ਜਾਂ ਜਿਸ ਤਰ੍ਹਾਂ, ਮੈਨੂੰ ਨਹੀਂ ਪਤਾ, ਮੈਂ ਇਹਨਾਂ ਚੀਜ਼ਾਂ 'ਚ ਜ਼ਿਆਦਾ ਮੈਂ ਨਹੀਂ ਜਾਣਦੀ, ਪਰ ਮੈਂ ਇਹ ਸਮਝਦੀ ਹਾਂ ਕਿ ਅਗਰ ਕੋਈ ਇਸ ਤਰ੍ਹਾਂ ਦਾ ਕੋਈ ਸਿਸਟਮੈਟਿਕ ਹੋ ਜਾਏ, ਕੋਈ ਚੈਨਲ ਬਣ ਜਾਏ ਕਿ ਲੋਕ ਆਰਾਮ ਨਾਲ ਉਹਨੂੰ ਕਰਨ, ਤੇ ਸ਼ਾਇਦ ਉਹ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਜਾਏ। ਕਿਉਂਕਿ ਜ਼ਾਹਿਰ ਹੈ ਇੱਕ ਉੱਥੇ ਜਾਣ, ਜਦੋਂ ਤੱਕ ਬੰਦਾ ਜਾਂਦਾ ਨਹੀਂ, ਜਾਂ ਡੈਫੀਨੇਟਲੀ ਇੱਕ ਨਵੇਂ ਜਗ੍ਹਾ ਤੇ ਜਾਣਾ, ਫਿਰ ਉੱਥੇ ਰਹਿਣਾ, ਫਿਰ ਲੋਕਾਂ ਨੂੰ ਥੋੜਾ ਜਿਹਾ ਹੁੰਦਾ, ਸਪੈਸ਼ਲੀ ਮੈਂ ਦੇਖਿਆ ਕਿ ਜਿਹੜੇ ਸਾਡੇ ਬਜ਼ੁਰਗ ਨੇ, ਉਹਨਾਂ ਦੀਆਂ ਤੇ ਉਸ ਧਰਤੀ ਨਾਲ ਬੜੀਆਂ ਯਾਦਾਂ ਜੁੜੀਆਂ ਨੇ। ਉਹ ਯਾਦਾਸ਼ਤਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਉਹਨਾਂ ਦੀ ਆਈਡੈਂਟਿਟੀ ਲੈ ਕੇ ਜਾਂਦੀਆਂ ਨੇ, ਉਹਨਾਂ ਦੀ ਸ਼ਨਾਖਤ ਲੈ ਕੇ ਜਾਂਦੀਆਂ ਨੇ, ਤੇ ਉਹ ਉੱਥੇ ਜਾਣਾ ਚਾਹੁੰਦੇ ਨੇ। ਬਹੁਤ ਸਾਰੇ ਲੋਕ ਮੈਨੂੰ ਐਸੇ ਮਿਲੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜਾਣਾ ਚਾਹੁੰਦੇ ਹਾਂ। ਔਰ ਤੇ ਅਗਰ ਇਹ ਕੋਈ ਅੱਛਾ ਜਿਹਾ ਇਹਦਾ ਕੋਈ ਸਿਸਟਮ ਬਣ ਜਾਏ ਗੌਰਮੈਂਟ ਨਾਲ ਕਰਕੇ, ਤੁਹਾਡੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰੇ ਐਸੇ ਲੋਕ ਨੇ, ਬਹੁਤ ਅੱਛੇ ਲੋਕ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ, ਤੇ ਇਹਨੂੰ ਮਜ਼ੀਦ ਆਸਾਨ ਬਣਾ ਦਿੱਤਾ ਜਾਏ। ਬਾਕੀ ਯੂਨੀਵਰਸਿਟੀਆਂ 'ਚ ਕੰਮ ਹੋ ਰਿਹਾ। ਹੁਣ ਮੈਂ ਤੁਹਾਨੂੰ ਦੱਸਿਆ, ਜਿਸ ਤਰ੍ਹਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ, ਮੈਂ ਲਾਈਫ ਐਂਡ ਟਾਈਮਸ 'ਤੇ ਕੀਤਾ ਸੀ। ਹੁਣ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਜਦੋਂ ਕਹਿੰਦੇ ਨਾ, ਇੱਕ ਤਲਾਬ ਵਿੱਚ ਇੱਕ ਪੱਥਰ ਜਾਂਦਾ ਹੈ ਤੇ ਉਹਦੀਆਂ ਲਹਿਰਾਂ ਫਿਰ ਪੈਂਦੀਆਂ ਤੋਂ ਸਾਰੀਆਂ ਫੈਲਦੀਆਂ ਨੇ, ਤੇ ਉਹ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ, ਉਹ ਬਹੁਤ ਸਾਰੇ ਸਟੂਡੈਂਟ, ਮੇਰੇ ਆਪਣੇ ਬਹੁਤ ਸਾਰੇ ਸਟੂਡੈਂਟ ਦੀ ਬੜੀ ਇੰਟਰਸਟ ਹੈ, ਲੋਕ ਬੱਚੇ ਕੰਮ ਕਰ ਰਹੇ ਨੇ। ਮੇਰੇ ਜਾਣਨ ਵਾਲੀਆਂ ਨੇ, ਉਹ ਇੱਕ ਫਾਈਨ ਆਰਟਸ ਦੇ ਨੇ, ਉਹ ਆਰਕੀਟੈਕਚਰ ਤੇ ਕੰਮ ਕਰ ਰਹੇ ਨੇ, ਸਿੱਖ ਆਰਕੀਟੈਕਚਰ ਜਿਹੜਾ ਸੀ ਉਹਦੇ ਤੇ ਕਰ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਪੀਰੀਅਡ ਤੇ ਲੋਕ ਕੰਮ ਕਰ ਰਹੇ ਨੇ, ਕੀਤਾ ਵੀ ਇਹ ਲੋਕਾਂ ਨੇ। ਫਿਰ ਡਾਕਟਰ ਕਲਿਆਣ ਸਿੰਘ ਨੂੰ ਤੁਸੀਂ ਜਾਣਦੇ ਹੋਣੇ ਹੋ, ਉਹਨਾਂ ਨੇ ਪੰਜਾਬੀ ਦੇ ਅੰਦਰ ਗੁਰੂ ਨਾਨਕ ਜੀ ਦੀ ਫਿਲਾਸਫੀ ਤੇ ਉਹਨਾਂ ਨੇ ਕੰਮ ਕੀਤਾ ਹੈ। ਉਹਨਾਂ ਨੂੰ ਹਾਲੇ 2-3 ਸਾਲ ਹੋ ਗਏ ਨੇ, ਉਹਨਾਂ ਨੇ PhD ਕੀਤੀ ਹੈ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਲੋਕ ਨੇ। ਉਹ ਤੇ ਚਲੋ ਉਹਨਾਂ ਦਾ ਤੇ ਧਰਮ ਹੈ ਜਾਂ ਉਸ ਤਰ੍ਹਾਂ ਤੇ, ਲੇਕਿਨ ਖੁਸ਼ੀ ਹੈ ਕਿ ਮੁਸਲਮਾਨ ਬਹੁਤ ਸਾਰੇ ਬੱਚੇ, ਸਟੂਡੈਂਟਸ, ਲੜਕੇ ਲੜਕੀਆਂ ਜਿਹੜੇ ਨੇ, ਉਹ ਇਹਨਾਂ ਦਾ ਬੜਾ ਇੰਟਰਸਟ ਹੈ, ਤੇ ਉਹ ਮੈਨੂੰ ਅਕਸਰ ਲੋਕ ਅਪਰੋਚ ਕਰਦੇ ਨੇ। ਫਿਰ ਮੇਰੀ ਜਿੰਨੀ ਸਮਝ ਹੁੰਦੀ ਹੈ ਮੈਂ ਉਹਨਾਂ ਨੂੰ ਗਾਈਡ ਕਰਨੀ ਆ, ਤੇ ਇਹ ਇੱਕ ਬੜੀ ਅੱਛੀ ਚੀਜ਼ ਹੈ। ਤੁਸੀਂ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨਾਲ ਵੀ ਉੱਥੇ ਜੁੜੇ ਹੋਏ ਹੋ, ਜੀ। ਤੇ ਜਿਹੜੇ ਜਿਵੇਂ ਖਾਸ ਤੌਰ 'ਤੇ ਇੱਥੇ ਡਾਇਸਪੋਰਾ ਦੇ ਵਿੱਚ, ਕਿਉਂਕਿ ਸਿੱਖਾਂ ਦੀ ਵੱਡੀ ਆਬਾਦੀ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਗਈ ਹੈ, ਤੇ ਇੱਥੋਂ ਕੋਈ ਟਰੈਵਲ ਕਰਨਾ ਕੋਈ ਔਖਾ ਨਹੀਂ ਹੁਣ ਪਾਕਿਸਤਾਨ ਦੇ ਲਈ। ਜੀ। ਤੇ ਮਤਲਬ ਜਿਹੜੇ ਸਟੂਡੈਂਟ ਇੱਥੇ ਪੜ੍ਹ ਰਹੇ ਆ, ਉਹ ਜੇ ਪਾਕਿਸਤਾਨ ਦੇ ਵਿੱਚ ਰਿਸਰਚ ਕਰਨੀ ਚਾਹੁੰਦੇ ਆ, ਤਾਂ ਉਹਨਾਂ ਦੇ ਲਈ ਕੋਈ ਸਿਸਟਮ ਤੁਹਾਨੂੰ ਲੱਗਦਾ ਕਿ ਅਵੇਲੇਬਲ ਹੈਗੇ ਨੇ ਇਸ ਟਾਈਮ, ਜਾਂ ਉਹਦੇ ਤੇ ਵੀ ਕੰਮ ਕਰਨ ਦੀ ਲੋੜ ਆ? ਜੇ ਅਵੇਲੇਬਲ ਹੈਗੇ ਆ, ਤਾਂ ਜੇ ਕੋਈ ਕਿਸੇ ਦੀ ਇੱਛਾ ਹੈ ਕਿਸੇ ਸਟੂਡੈਂਟ ਦੀ ਰਿਸਰਚ ਕਰਨ ਦੀ ਪਾਕਿਸਤਾਨ ਜਾ ਕੇ, ਤਾਂ ਉਹ ਮਤਲਬ ਉਹ ਕਿਵੇਂ, ਮਤਲਬ ਜਿਹੜਾ ਆ ਵੀ ਕਿਵੇਂ ਅਪਰੋਚ ਕਰ ਸਕਦੇ ਆ ਕਿਸੇ ਅਥਾਰਟੀ ਤੱਕ? ਜਿਹੜਾ ਸਭ ਤੋਂ ਆਸਾਨ ਤਰੀਕਾ ਹੁੰਦਾ ਕਿ ਜਿਹੜੇ ਵੀ ਡਿਪਾਰਟਮੈਂਟ ਵਿੱਚ ਉਹ ਕੰਮ ਕਰ ਰਹੇ ਨੇ, ਜਾਂ ਕੋਈ ਨਾ ਕੋਈ ਉਹਨਾਂ ਦੇ ਮਾਈਂਡ ਵਿੱਚ ਹੁੰਦਾ ਕਿ ਮੈਂ ਇਸ ਯੂਨੀਵਰਸਿਟੀ ਦੇ ਇਸ ਡਿਪਾਰਟਮੈਂਟ 'ਚ ਕਰਨਾ ਹੈ, ਉਹ ਉਸ ਡਿਪਾਰਟਮੈਂਟ ਨੂੰ ਕਰੇ। ਯਕੀਨ ਕਰੋ, ਪਾਕਿਸਤਾਨ 'ਚ ਮੈਨੂੰ ਮਤਲਬ ਇਹ ਲੱਗਦਾ ਹੈ, ਇਹ ਨਹੀਂ ਕਿ ਮੈਂ ਆਪ ਉੱਥੋਂ ਹਾਂ, ਕਿ ਲੋਕ ਬਹੁਤ ਵੈਲਕਮਿੰਗ ਨੇ। ਤੇ ਉੱਥੋਂ ਦੇ ਪ੍ਰੋਫੈਸਰ, ਸਾਡੇ ਹੁਣ ਹਿਸਟਰੀ ਡਿਪਾਰਟਮੈਂਟ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੈ, ਤੁਸੀਂ ਯਕੀਨ ਕਰੋ ਕਿ ਉੱਥੇ ਪਤਾ ਨਹੀਂ, ਮੇਰਾ ਹਾਲ ਹੈ ਕੋਈ ਬਹੁਤ ਸਾਰੇ ਚਾਈਨੀਜ਼ ਸਟੂਡੈਂਟਸ ਨੇ ਜਿਨ੍ਹਾਂ ਨੇ ਆ ਕੇ PhDs ਕੀਤੀਆਂ ਨੇ ਤੇ ਕਰ ਰਹੇ ਨੇ, ਔਰ ਸਾਡੇ ਸਟੂਡੈਂਟ ਉੱਥੇ ਜਾਂਦੇ ਨੇ। ਇਸ ਤਰ੍ਹਾਂ ਬਹੁਤ ਸਾਰੇ ਐਕਸਚੇਂਜ ਪ੍ਰੋਗਰਾਮ ਹੁੰਦੇ ਨੇ। ਉਸ ਤੋਂ ਇਲਾਵਾ ਵੀ ਮੇਰਾ ਖਿਆਲ ਹੈ ਕਿ ਅਗਰ ਇੱਥੋਂ ਕੋਈ ਸਟੂਡੈਂਟ ਉੱਥੇ ਕਰਨਾ ਚਾਹੇ ਕੰਮ, ਤੇ ਉਹਨੂੰ ਬਹੁਤ ਸਪੋਰਟ ਮਿਲੇਗੀ, ਉਹਨੂੰ ਵੈਲਕਮ ਮਿਲੇਗਾ। ਤੇ ਮੈਂ ਵੀ ਹਾਜ਼ਰ ਹਾਂ ਅਗਰ ਕੋਈ ਮੇਰੇ ਥਰੂ ਆਉਣਾ ਚਾਹੇ। ਤੇ ਬਾਕੀ ਜਿਹੜਾ ਹੈ, ਉਹ ਸਾਡਾ ਹਾਇਰ ਐਜੂਕੇਸ਼ਨ ਕਮਿਸ਼ਨ ਹੈ, ਉਹਦੇ ਥਰੂ ਵੀ ਆ ਸਕਦੇ ਨੇ। ਉਹ ਕੋਈ ਉਹਦੇ 'ਚ ਕੋਈ ਦਿੱਕਤ ਨਹੀਂ ਹੈ, ਆਈ ਮਸਟ ਟੈਲ ਯੂ, ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਬਸ ਆਪਣਾ ਤੁਸੀਂ ਰੈਲੀਵੈਂਟ ਯੂਨੀਵਰਸਿਟੀ, ਰੈਲੀਵੈਂਟ ਡਿਪਾਰਟਮੈਂਟ ਜਿਹੜਾ ਹੈ ਉਹ ਵੇਖ ਲਓ, ਔਰ ਫਿਰ ਉਹਨਾਂ ਨੂੰ ਤੁਸੀਂ ਕੰਟੈਕਟ ਕਰੋ, ਈਮੇਲ ਕਰੋ, ਤੇ ਮੈਨੂੰ ਯਕੀਨ ਇਸ ਚੀਜ਼ ਦਾ ਕਿ ਉਹਨਾਂ ਨੂੰ ਵੈਲਕਮ ਕੀਤਾ ਜਾਏਗਾ, ਸਪੋਰਟ ਕੀਤਾ ਜਾਏਗਾ। ਸਾਡੇ ਪਾਕਿਸਤਾਨ ਦੀਆਂ ਡਿਫਰੈਂਟ ਯੂਨੀਵਰਸਿਟੀਜ਼ ਦੇ ਅੰਦਰ ਹੁਣ ਮੇਰੇ ਕਾਫੀ ਯੂਨੀਵਰਸਿਟੀਆਂ 'ਚ ਆਉਣਾ ਜਾਣਾ ਹੁੰਦਾ ਰਹਿੰਦਾ ਹੈ। ਈਵਨ ਅਫਰੀਕਾ ਦੇ ਬਹੁਤ ਸਾਰੇ ਮੁਲਕਾਂ ਤੋਂ, ਗਲਫ ਕੰਟਰੀਜ਼ ਤੋਂ, ਤੇ ਸੈਂਟਰਲ ਏਸ਼ੀਆ ਤੋਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਪੜ੍ਹ ਰਹੇ ਨੇ, ਕੰਮ ਕਰ ਰਹੇ ਨੇ, ਔਰ ਬੜੇ ਆਰਾਮ ਨਾਲ। ਇਸਲਾਮਾਬਾਦ ਤੇ ਤੁਹਾਨੂੰ ਪਤਾ, ਇਸਲਾਮਾਬਾਦ ਤੇ ਤੁਹਾਨੂੰ ਜਦੋਂ ਕਿਸੇ ਵੀ ਮਰਕਜ਼ ਵਿੱਚ ਤੁਸੀਂ ਚਲੇ ਜਾਓ, ਤੁਸੀਂ ਡਾਊਨਟਾਊਨ ਕਹਿੰਦੇ ਹੋ, ਅਸੀਂ ਮਰਕਜ਼ ਕਹਿੰਦੇ ਹਾਂ, ਉੱਥੇ ਤੁਹਾਨੂੰ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਮਿਲਦੇ ਨੇ। ਔਰ ਮੇਰੀ ਅਕਸਰ ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਤੇ ਉਹ ਬੜਾ ਮਤਲਬ ਦੇ ਆਰ ਵੈਰੀ ਹੈਪੀ ਐਂਡ ਸੈਟਿਸਫਾਈਡ ਓਵਰ ਦੇਅਰ। ਤੇ ਹੁਣ ਇੰਟਰਵਿਊ ਦੇ ਮੈਂ ਲਾਸਟ ਕੁਐਸਚਨ ਤੋਂ ਹੀ ਜਾਣਨਾ ਚਾਹੁੰਦਾ ਕਿ ਅਸੀਂ ਦੁਬਾਰਾ ਤੁਹਾਡੀ ਰਿਸਰਚ ਵੱਲ ਆਈਏ, ਰਿਸਰਚ ਟੌਪਿਕ ਵੱਲ ਆਈਏ, ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਆ, ਗੁਰੂ ਨਾਨਕ ਪਾਤਸ਼ਾਹ ਦਾ ਆਈਡੀਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਨਾਜ਼ਲ ਹੋਇਆ ਇਸ ਧਰਤੀ ਦੇ ਉੱਤੇ,
ਮਤਲਬ ਅੱਜ ਜਦੋਂ ਅਸੀਂ ਕੰਟੈਂਪਰੇਰੀ ਸਿਚੁਏਸ਼ਨਸ ਨੂੰ ਦੇਖਦੇ ਹਾਂ, ਜੀ ਮਤਲਬ ਜਿਹੜੀ ਯੂਨੀਵਰਸੈਲਿਟੀ ਆ ਗੁਰੂ ਨਾਨਕ ਪਾਤਸ਼ਾਹ ਦੇ ਉਸ ਗੁਰਬਾਣੀ ਦੀ, ਤਾਂ ਜਿਹੜੀਆਂ ਕੰਟੈਂਪਰੇਰੀ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਕਿਵੇਂ ਜਿਹੜਾ ਸਿੱਖ ਥੋਟ ਆ ਜਾਂ ਸਿੱਖ ਆਈਡੀਆ ਆ, ਉਹ ਕਿਵੇਂ ਉਹਨਾਂ ਪ੍ਰੋਬਲਮਸ ਨੂੰ ਇੱਕ ਦਿਸ਼ਾ ਦੇ ਸਕਦਾ ਕਿਸੇ ਸੋਲਿਊਸ਼ਨ ਵੱਲ ਨੂੰ, ਤੇ ਕਿਵੇਂ ਇੱਕ ਰਾਹ ਦਸੇਰਾ ਬਣ ਸਕਦਾ। ਗੁਰੂ ਨਾਨਕ ਜੀ ਦੀ ਜਿਹੜੀ ਫਿਲਾਸਫੀ ਹੈ ਉਹਦੀ ਅਪੀਲ ਇਤਨੀ ਪ੍ਰੋਫਾਊਂਡ ਹੈ, ਉਹਦੀ ਇਤਨੀ ਮਲਟੀ ਡਾਈਮੈਂਸ਼ਨਲ ਹੈ ਕਿ ਤੁਸੀਂ ਉਹਦਾ ਕੋਈ ਵੀ ਜਿਹੜਾ ਹੈ ਉਹ ਪੰਨਾ ਫੜ ਕੇ ਵੇਖ ਲਓ, ਉਹਦੇ 'ਚ ਬੜੀ ਡੈਪਥ ਹੈ। ਇਹ ਗੱਲ ਸਿਰਫ ਮੈਂ ਇਸ ਲਈ ਨਹੀਂ ਕਰ ਰਹੀ ਕਿ ਮੈਂ ਉਹਦੇ 'ਤੇ PhD ਕੀਤੀ ਹੈ ਅਤੇ ਇਸ ਲਈ ਕਰਕੇ ਕੋਈ ਵੀ ਬੰਦਾ ਹੁਣ ਤੇ ਹਰ ਲੈਂਗੁਏਜ ਵਿੱਚ ਉਹਨਾਂ ਦੀ ਬਾਣੀ ਜਿਹੜੀ ਉਹ ਪੜ੍ਹੀ ਜਾ ਬਾਣੀ ਨੂੰ ਪੜ੍ਹਿਆ ਜਾ ਸਕਦਾ ਹੈ, ਕਿ ਉਹ ਜਿਹੜੀ ਸਪੈਸ਼ਲੀ ਜਿਹੜਾ ਉਹਦਾ ਸਮਾਜੀ ਸਿਆਕ ਹੈ ਨਾ, ਜਿਹਨੂੰ ਅਸੀਂ ਸੋਸ਼ਲ ਕੰਟੈਕਸਟ ਕਹਿੰਦੇ ਹਾਂ, ਉਹ ਜਿਹੜੀ ਅੱਜ ਦੀ ਪ੍ਰੋਬਲਮ ਕੀ ਹੈ ਇਸ ਦੁਨੀਆ ਦੀ, ਮੈਂ ਇਹ ਸਮਝਦੀ ਹਾਂ ਕਿ ਉਹ ਪ੍ਰੋਬਲਮ ਹੈ ਇੰਡੀਵਿਜੂਅਲਿਟੀ। ਉਸ ਇੰਡੀਵਿਜੂਅਲਿਟੀ ਨੂੰ ਕਿਸ ਤਰ੍ਹਾਂ ਤੁਸੀਂ ਸਿੰਗੂਲੈਰਿਟੀ 'ਚ ਬਦਲ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਉਹ ਐਪਿਸਟੈਮਿਕ ਡਿਸਕੋਰਸ ਨੂੰ ਤੁਸੀਂ ਐਪਿਸਟੈਮਿਕ ਡਿਸਕੋਰਸ ਕੀ ਹੈ ਕਿ ਕੋਈ ਵੀ ਸਕੂਲ ਆਫ ਥਾਟ, ਕੋਈ ਵੀ ਜਿਹੜਾ ਬਿਲੀਫ ਸਿਸਟਮ ਕਹਿ ਲਓ ਜਾਂ ਕੋਈ ਵੀ ਆਈਡੀਓਲੋਜੀ ਜਿਹੜੀ ਹੈ ਉਹਨੂੰ ਤੁਸੀਂ ਰੱਦ ਨਹੀਂ ਕਰਦੇ, ਉਹਨੂੰ ਤੁਸੀਂ ਵੇ ਆਊਟ ਉਹਦੇ 'ਚੋਂ ਹੀ ਲੱਭ ਸਕਦੇ ਹੋ। ਉਹ ਵੇ ਆਊਟ ਮੌਜੂਦ ਹੁੰਦੇ ਨੇ, ਸਿਰਫ ਅਸੀਂ ਉਹਦੇ 'ਤੇ ਧਿਆਨ ਨਹੀਂ ਦਿੰਦੇ। ਤੇ ਗੁਰੂ ਨਾਨਕ ਜੀ ਦੀ ਜਿਹੜੀ ਬਾਕੀ ਜਿਹੜੀ ਉਹਨਾਂ ਦਾ, ਮੇਰਾ ਤੇ ਜ਼ਿਆਦਾ ਸੋਸ਼ੀਓ ਪੋਲੀਟੀਕਲ ਉਹਦੇ 'ਤੇ ਫੋਕਸ ਰਿਹਾ, ਪਰ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੀ ਸਪਿਰਿਚੁਅਲ ਅਪੀਲ ਹੈ, ਜਿਹੜੀ ਉਹਨਾਂ ਦੀ ਸਕਾਫਤੀ ਅਪੀਲ ਹੈ ਕਿ ਸਮਾਜ ਨੂੰ ਦੀ ਜਿਹੜੇ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਜੜ ਤੋਂ ਫੜਨ ਦੀ ਲੋੜ ਹੁੰਦੀ ਹੈ। ਨਿਰੀ ਗੱਲਬਾਤ ਨਾਲ ਗੱਲ ਨਹੀਂ ਬਣਦੀ, ਉਹ ਹਰ ਇੰਡੀਵਿਜੂਅਲ ਨੇ ਆਪਣੇ ਹਿੱਸੇ ਦੀ ਜਿਹੜੀ ਹੈ ਉਹ ਇੱਟ ਲਾਣੀ ਹੈ। ਅੱਜ ਵੇਖੋ ਦੁਨੀਆ ਤੇ ਕਿੰਨੇ ਵੱਡੇ ਵੱਡੇ ਪ੍ਰੋਬਲਮਸ ਨੇ, ਦੁਨੀਆ ਨਾ ਤਕਸੀਮ ਹੋਈ ਪਈ ਹੈ, ਖੇਰੂ ਖੇਰੂ ਹੋਈ ਪਈ ਹੈ। ਹਰ ਇੱਕ ਨੇ ਆਪਣੀ ਜਿਹੜੀ ਹੈ ਉਹ ਇੱਕ ਈਗੋ ਦਾ ਇੱਕ ਮੰਦਰ ਬਣਾਏ ਹੈ ਤੇ ਉਹਦੇ 'ਚ ਹੀ ਬੈਠੇ ਹੈ, ਤੇ ਕੋਈ ਹਿੰਮਤ ਨਹੀਂ ਕਰਦਾ ਉਸ ਸਾਮਰਾਜ ਨੂੰ ਅੱਜ ਵੀ ਲਲਕਾਰਨ ਦੀ। ਗੁਰੂ ਨਾਨਕ ਜੀ ਨੇ ਜਿਸ ਸਾਮਰਾਜ ਨੂੰ ਉਸ ਸਦੀ ਵਿੱਚ ਲਲਕਾਰਿਆ, ਤੇ ਉਸ ਸਾਮਰਾਜੀਅਤ ਨੂੰ ਦੇ ਖਿਲਾਫ ਮੈਂ ਕਿਸੇ ਦੇ ਖਿਲਾਫ ਗੱਲ ਨਹੀਂ ਕਰਦੀ, ਲੇਕਿਨ ਵੇਖੋ ਜਿੱਥੇ ਜ਼ੁਲਮ ਹੋ ਰਿਹਾ ਕੀ ਅਸੀਂ ਬੋਲਨੇ ਆ ਉਹਦੇ ਖਿਲਾਫ? ਅਸੀਂ ਕਿਤੇ ਛੁਪ ਕੇ ਦਬ ਕੇ ਬੈਠੇ ਰਹਿੰਦੇ ਹਾਂ, ਅਸੀਂ ਸਮਝਦੇ ਹਾਂ ਪਤਾ ਨਹੀਂ ਸਾਨੂੰ ਅਸੀਂ ਗੱਲ ਕਰਾਂਗੇ ਤੇ ਕੀ ਹੋ ਜਾਏਗਾ। ਤੇ ਮੈਂ ਸਮਝਦੀ ਹਾਂ ਕਿ ਇਹ ਜਿਹੜੀ ਉਹਨਾਂ ਦੀ ਇਨਸਾਨ ਨੂੰ ਅਪਲਿਫਟ ਕਰਕੇ, ਚੁੱਕ ਕੇ, ਖੜਾ ਕਰਕੇ ਉਹ ਇਹ ਕੌਨਫੀਡੈਂਸ ਦੇ ਰਹੇ ਨੇ ਕਿ ਤੁਸੀਂ ਖੜੇ ਹੋਵੋ ਔਰ ਖੜੇ ਹੋ ਕੇ ਤੁਸੀਂ ਗੱਲ ਕਰੋ ਜਿੱਥੇ ਗੱਲ ਕਰਨ ਦੀ ਲੋੜ ਹੈ। ਤੁਸੀਂ ਡੰਡੇ ਸੋਟੇ ਲੈ ਕੇ ਭਿੜਨਾ ਨਹੀਂ, ਤੁਸੀਂ ਸੁਣਨਾ ਹੈ, ਤੁਸੀਂ ਸਮਝਣਾ ਹੈ, ਤੇ ਫਿਰ ਤੁਸੀਂ ਉਹਦੇ ਵਿੱਚੋਂ ਇੱਕ ਦਰਮਿਆਨੀ ਰਸਤਾ ਕੱਢਣਾ ਹੈ। ਇਨਕਲੂਜਨ, ਇਨਕਲੂਸਿਵਿਟੀ, ਡਾਇਵਰਸਿਟੀ ਨੂੰ ਅਸੀਂ ਇਨਕਲੂਸਿਵਿਟੀ ਵੱਲ ਕਿਵੇਂ ਲੈ ਕੇ ਜਾ ਸਕਦੇ ਹਾਂ? ਆਪਾਂ ਕੈਨੇਡਾ 'ਚ ਬੈਠੇ ਹਾਂ, ਇਟਸ ਅ ਮਲਟੀਕਲਚਰਲ ਕੰਟਰੀ। ਇੱਥੇ ਕਿਉਂ ਸਸਟੇਨੇਬਲ ਹੈ ਸੋਸਾਇਟੀ ਕਿ ਸਕੂਲਸ ਆਫ ਥਾਟ ਨੇ, ਰਿਸਪੈਕਟ ਇੱਕ ਦੂਜੇ ਦੀ, ਫਿਰ ਲਾਅ ਐਂਡ ਆਰਡਰ ਹੈ। ਲਾਅ ਐਂਡ ਆਰਡਰ ਬਹੁਤ ਜ਼ਰੂਰੀ ਹੁੰਦਾ ਹੈ। ਲਾਅ ਐਂਡ ਆਰਡਰ ਹੋਏਗਾ ਤੇ ਚੀਜ਼ਾਂ ਠੀਕ ਚੱਲਣਗੀਆਂ। ਉਹ ਵੀ ਸੋਸ਼ਲ ਜਸਟਿਸ, ਇਕੁਇਟੀ ਦੀ ਗੱਲ ਜਿਹੜੀ ਬਾਬਾ ਜੀ ਕਰਦੇ ਨੇ, ਉਹ ਸਾਰੇ ਅੱਜ ਦੀਆਂ ਦਿੱਕਤਾਂ ਅੱਜ ਦੀਆਂ ਵੀ ਨੇ, ਔਰ ਉਹਦਾ ਇੱਕ ਹੀ ਰਾਹ ਹੈ, ਉਹ ਆਪਣੇ ਮਨ ਨੂੰ ਜਿਹੜੀ ਪਰਸਨਲ ਗਰੀਡ ਹੈ, ਲਸਟ ਹੈ, ਲਾਲਚ ਹੈ, ਆਪਣੇ ਮਨ ਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਢਾਹ ਕੇ ਸਿੰਗੂਲੈਰਿਟੀ ਵੱਲ ਆਉਣਾ, ਦੂਜਿਆਂ ਨੂੰ ਰਿਸਪੈਕਟ ਕਰਨਾ, ਦੂਜਿਆਂ ਦੀ ਸੁਣਨਾ। ਇਹ ਨਹੀਂ ਕਿ ਤੁਸੀਂ ਅੱਛਾ, ਇੱਕ ਹੋਰ ਬੜਾ ਇੰਟਰਸਟਿੰਗ ਚੀਜ਼ ਹੈ ਕਿ ਦੇਖੋ ਗੁਰੂ ਨਾਨਕ ਸਾਹਿਬ ਨੇ ਪੰਜਾਬ ਵਿੱਚ ਜਦੋਂ ਉਦੋਂ ਗੱਲ ਕੀਤੀ, ਉਹਨਾਂ ਨੇ ਯੂਨੀਫਾਰਮਿਟੀ ਦੀ ਗੱਲ ਨਹੀਂ ਕੀਤੀ ਕਿ ਬਸ ਸਾਰੇ ਇੱਕੋ ਜਿਹੇ ਹੋ ਜਾਓ। ਉਹਨਾਂ ਨੇ ਯੂਨਿਟੀ ਦੀ ਗੱਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਇੱਕ ਬੁਕੇ ਬਣਾਉਂਦੇ ਹੋ, ਉਹਦੇ 'ਚ ਮੁਖਤਲਿਫ ਰੰਗਾਂ ਦੇ ਫੁੱਲ ਹੁੰਦੇ ਨੇ, ਉਹਨਾਂ ਦੀ ਇੱਕ ਆਪਣੀ ਬਿਊਟੀ ਹੁੰਦੀ ਹੈ, ਔਰ ਉਹ ਸਾਰੇ ਰਲ ਮਿਲ ਕੇ ਇੱਕ ਬਹੁਤ ਹੀ ਪਿਆਰੀ
ਜਿਹੜੀ ਉਹ ਗੁਲਦਸਤਾ ਬਣਾ ਦਿੰਦੇ ਨੇ। ਇਨਸਾਨੀਅਤ ਵੀ ਰੱਬ ਦੀ ਬਣਾਈ ਕਾਇਨਾਤ ਇਸੇ ਤਰ੍ਹਾਂ, ਇਹਦੇ 'ਚ ਬੜੇ ਰੰਗ ਨੇ ਔਰ ਉਹਨਾਂ ਰੰਗਾਂ ਨਾਲ ਹੀ ਇਹ ਕਾਇਨਾਤ ਜੱਚਦੀ ਹੈ। ਤੇ ਉਹ ਸਾਰੇ ਰੰਗ ਜਿਹੜੇ ਨੇ ਉਹ ਇੱਕ ਦੂਜੇ ਨੂੰ ਸਪੇਸ ਦੇਣ, ਇੱਕ ਦੂਜੇ ਨੂੰ ਸੁਣਨ, ਇੱਕ ਦੂਜੇ ਦਾ ਰਿਗਾਰਡ ਕਰਨ, ਇੱਕ ਉਹ ਇੰਟਰੂਜਨ ਨਾ ਕਰਨ। ਦੇਖੋ ਮੁਦਾਖਲਤ ਦੂਜੇ ਦੇ ਅੰਦਰ ਕੋਈ ਕਿ ਤੁਸੀਂ ਦੂਜੇ ਦੀ ਜਾ ਕੇ ਵਤਨ ਤੇ ਜਾ ਕੇ ਕਬਜ਼ਾ ਕਰ ਲੈਂਦੇ ਹੋ, ਤੁਸੀਂ ਉਹਨਾਂ ਨੂੰ ਆਪਣੇ ਮਾਂ ਪਿਓ ਜਿੱਥੇ ਉਹਨਾਂ ਨੂੰ ਜੰਮੇ ਪਲੇ ਨੇ ਤੁਸੀਂ ਉੱਥੋਂ ਬੇਦਖਲ ਕਰ ਦਿੰਦੇ ਹੋ। ਇਹ ਸਾਮਰਾਜੀਅਤ ਜਿੰਨਾ ਚਿਰ ਚਲਦੀ ਰਹੇ ਦੀ ਇਨਸਾਨ ਨੂੰ ਅਮਨ ਸਕੂਨ ਨਹੀਂ ਲੱਭ ਸਕਦਾ। ਫਿਰ ਭਾਵੇਂ ਬਹਿ ਕੇ ਜਿੰਨੇ ਮਰਜ਼ੀ ਤੁਸੀਂ UNOs ਬਣਾਈ ਜਾਓ, ਤੁਸੀਂ ਰੈਜ਼ੋਲੂਸ਼ਨਸ ਪਾਸ ਕੀਤੀ ਜਾਓ, ਉਹ ਮੁੱਦੇ ਦਾ ਹੱਲ ਨਹੀਂ ਨਿਕਲਣਾ। ਮੁੱਦੇ ਦਾ ਹੱਲ ਇੱਕ ਹੀ ਹੈ, ਕਿਸ਼ ਕਹੀਏ ਕਿਸ਼ ਸੁਣੀਏ। ਇਹ ਮੇਰਾ ਪੈਗਾਮ ਹੈ। ਬਿਲਕੁਲ ਜੀ, ਬਹੁਤ ਸੋਹਣਾ ਪੈਗਾਮ ਤੁਸੀਂ ਦਿੱਤਾ ਆ ਅਖੀਰ ਦੇ ਵਿੱਚ ਕਿ ਜਿਹੜੀਆਂ ਇਸ ਸਮੇਂ, ਕਿਉਂਕਿ ਅਸਲ ਦੇ ਵਿੱਚ ਤਾਂ ਜਿਹੜਾ ਮਜ਼ਲੂਮ ਆ ਉਹੀ ਮਤਲਬ ਪੀਸ ਹੋ ਰਿਹਾ ਹੈ ਸਾਰੀ ਸਿਚੁਏਸ਼ਨ ਦੇ ਵਿੱਚ। ਅਤੇ ਉਹਦੇ 'ਚ ਸਿੱਖਾਂ ਦੇ ਵਿੱਚ ਵੀ ਆਮ ਤੌਰ 'ਤੇ ਗੱਲ ਬੜੀ ਅੱਜ ਕੱਲ੍ਹ ਚੱਲਦੀ ਹੈ ਕਿ ਸਾਡੇ ਕੋਲ ਜਿਹੜਾ ਥੋਟ ਆ ਜਾਂ ਆਈਡੀਆ ਆ ਗੁਰੂ ਨਾਨਕ ਪਾਤਸ਼ਾਹ ਦਾ, ਉਹ ਇੱਕ ਸੋਲਿਊਸ਼ਨ ਇਸ ਦੁਨੀਆ ਨੂੰ ਦੇ ਸਕਦਾ ਹੈ। ਪਰ ਸਿੱਖ ਆਪ ਇਸ ਸਮੇਂ ਸਟਰਗਲ ਦੇ ਦੌਰ 'ਚੋਂ ਲੰਘ ਰਹੇ ਆ। ਅਤੇ ਜਿਹੜਾ ਉਹਨਾਂ ਦਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬਿਨਾਂ ਅਦਾਰਿਆਂ ਤੋਂ, ਬਿਨਾਂ ਇੰਸਟੀਟਿਊਸ਼ਨਸ ਤੋਂ ਬਿਨਾਂ ਕਿਸੇ ਧਰਤੀ ਦੇ ਖਿੱਤੇ 'ਤੇ ਰਾਜ ਤੋਂ ਤੁਸੀਂ ਆਪਣਾ ਜਿਹੜਾ ਥੋਟ ਆ ਉਹ ਦੁਨੀਆ ਨੂੰ ਨਹੀਂ ਇਸ ਤਰ੍ਹਾਂ ਦੇ ਸਕਦੇ। ਤਾਂ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੇ ਪਾਕਿਸਤਾਨ ਦੇ ਵਿੱਚ ਜਿਹੜਾ ਸਾਂਝਾ ਪੰਜਾਬ ਆ, ਉਹ ਜੇ ਇਕੱਠੇ ਹੋ ਕੇ ਜਿਹੜੀ ਉਹ ਆਪਣੀ ਪਛਾਣ ਆ, ਉਹ ਆਈਡੈਂਟੀਟੀ ਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਡਿਵੈਲਪ ਕੀਤੀ, ਉਹ ਦੁਆਰਾ ਪ੍ਰਕਾਸ਼ਮਾਨ ਹੁੰਦੀ ਆ ਅਤੇ ਉਹਦੇ ਰਾਹੀਂ ਜਿਹੜਾ ਇਹ ਮੈਸੇਜ ਆ ਦੁਨੀਆ ਨੂੰ ਕਨਵੇ ਹੁੰਦਾ, ਤਾਂ ਮੇ ਵੀ ਜਿਹੜੇ ਸੋਲਿਊਸ਼ਨਸ ਆ ਉਹ ਅਸੀਂ ਦੁਨੀਆ ਨੂੰ ਦੇ ਸਕਦੇ ਹਾਂ ਉਸ ਖਿੱਤੇ ਦੇ ਵਿੱਚੋਂ। ਅਤੇ ਸਾਡੇ ਨਾਲ ਜੁੜਨ ਦੇ ਲਈ ਅਤੇ ਅੱਜ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਕਰਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਅਤੇ ਤੁਸੀਂ ਸਾਡੇ ਮਹਿਮਾਨ ਵੀ ਹੋ ਇੱਥੇ, ਤੁਸੀਂ ਆਏ ਹੋ। ਖਾਸ ਤੌਰ 'ਤੇ ਸਾਨੂੰ ਵੈਸੇ ਹੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਸ ਧਰਤੀ ਤੋਂ ਕੋਈ ਸਾਨੂੰ ਮਿਲਦਾ ਆ ਅਤੇ ਕੋਈ ਗੱਲਬਾਤ ਕਰਨ ਦਾ ਸਬੱਬ ਬਣਦਾ ਆ। ਅਤੇ ਸਾਡੇ ਦਰਸ਼ਕ ਵੀ ਵੱਡੀ ਜਿਹੜੀ ਸਾਡੇ ਦਰਸ਼ਕਾਂ ਦੀ ਗਿਣਤੀ ਆ ਉਹ ਲਹਿੰਦੇ ਪੰਜਾਬ ਤੋਂ ਆ, ਜਿਹੜੇ TV 84 ਨੂੰ ਦੇਖਦੇ ਆ। ਅਤੇ ਅੱਜ ਦੋਵੇਂ ਪੰਜਾਬਾਂ ਦੇ ਵਿੱਚ ਲੋਕ ਤੁਹਾਡੀ ਇਹ ਗੱਲ ਸੁਣਨਗੇ। ਅਤੇ ਜਿਹੜਾ ਸਟੂਡੈਂਟ ਤਬਕਾ ਵੀ ਆ, ਮੈਂ ਆਸ ਕਰਦਾ ਕਿ ਉਹਨਾਂ ਦੇ ਲਈ ਵੀ ਜਿਹੜੀ ਇਹ ਇੰਟਰਵਿਊ ਆ, ਇਹ ਇੱਕ ਪੋਜ਼ੀਟਿਵ ਮੈਸੇਜ ਜਿਹੜਾ ਆ ਉਹ ਕਨਵੇ ਕਰੂੰਗੀ ਕਿ ਕਾਫੀ ਰਿਸਰਚ ਦੇ ਵਿੱਚ ਜਿਹੜਾ ਕੰਮ ਆ ਜਾਂ ਇਸ ਤਰੀਕੇ ਦਾ ਜਿਹੜਾ ਆਈਡੀਆਜ਼ ਦੇ ਉੱਤੇ ਕੰਮ ਆ ਉਹ ਕਰਨ ਵਾਲਾ ਆ, ਚਾਹੇ ਉਹ ਲਹਿੰਦੇ ਪੰਜਾਬ ਵਾਲੇ ਪਾਸੇ ਹੋਣ ਸਟੂਡੈਂਟ, ਚਾਹੇ ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਹੋਣ। ਅਤੇ ਇਹ ਜਿਹੜੀ ਸਪੇਸ ਆ ਜਾਂ ਜਿਹੜੇ ਗੈਪਸ ਨੇ ਉਹ ਸਾਨੂੰ ਅੱਜ ਦੇ ਅਕੈਡਮੀਆ ਦੇ ਵਿੱਚ ਉਹ ਫਿਲ ਕਰਨੇ ਚਾਹੀਦੇ ਆ। ਅਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਤੇ TV 84 ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਪ੍ਰੋਗਰਾਮਸ ਨੂੰ ਦੇਖਦੇ ਹੋ। ਅਤੇ TV 84 ਲਗਾਤਾਰ ਤੁਹਾਡੇ ਸਹਿਯੋਗ ਦੀ ਆਸ ਉਮੀਦ ਕਰਦਾ ਆ। ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ 'ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।